ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੇ ਵਿੱਚ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸੁਖਦੇਵ ਸਿੰਘ ਸੁੱਖਾ ਦੀ ਇੱਕ ਮਹਾਨ ਪਵਿੱਤਰ ਯਾਦ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ। ਅਤੇ ਇਹ ਕੌਮ ਦੇ ਉਹ ਮਰਜੀਵੜੇ ਨੇ ਜਿਨ੍ਹਾਂ ਨੂੰ ਪੰਥ ਪਿਆਰ ਦੇ ਨਾਲ ਸੁੱਖਾ ਜਿੰਦਾ ਕਹਿ ਕੇ ਸੰਬੋਧਨ ਕਰਦਾ ਹੈ। ਸੁੱਖਾ ਜਿੰਦਾ ਦੀ ਜ਼ਿੰਦਗੀ ਅਤੇ ਉਹਨਾਂ ਦੀ ਸ਼ਹਾਦਤ ਕੌਮ ਦੇ ਵਿੱਚ ਇੱਕ ਇਹੋ ਜਿਹਾ ਮੋੜ ਲਿਆਈ ਹੈ ਅਤੇ ਕਿਵੇਂ ਉਹਨੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਚੁੰਮੇ, ਆਪ ਆਪਣੇ ਆਪ ਸਜ਼ਾ ਮੰਗੀ ਅਤੇ ਇਹ ਵੀ ਮੰਨਿਆ ਕਿ ਵੀ ਭਾਈ ਜੋ ਤੁਸੀਂ ਭਾਰਤੀ ਹਕੂਮਤ ਨੇ ਭਾਰਤੀ ਫੌਜਾਂ ਭੇਜ ਕੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਧਾਮਾਂ ਦੇ ਉੱਤੇ ਹਮਲਾ ਕੀਤਾ ਹੈ, ਅਸੀਂ ਉਹਦੇ ਦੋਸ਼ੀਆਂ ਨੂੰ ਸਜ਼ਾ ਯਾਫਤਾ ਕੀਤਾ ਹੈ। ਫੌਜ ਦੇ ਮੁਖੀ ਨੂੰ ਖਾਲਸਾ ਰਵਾਇਤਾਂ ਅਨੁਸਾਰ ਸਜ਼ਾ ਯਾਫਤਾ ਕਰਨ ਵਾਲੇ ਇਹ ਮਹਾਨ ਯੋਧੇ ਨੇ। ਨਵੰਬਰ 1984 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ, ਸਿੱਖ ਨਸਲਕਸ਼ੀ ਹੋਈ ਹੈ, ਉਹਦੇ ਦੋਸ਼ੀਆਂ ਨੂੰ ਸਜ਼ਾ ਯਾਫਤਾ ਜਦੋਂ ਕੀਤਾ ਗਿਆ ਅਤੇ ਇਹ ਦਿੱਲੀ ਦੇ ਵਿੱਚੋਂ ਲੱਭ ਕੇ ਜੋ ਜ਼ਿੰਮੇਵਾਰ ਬੰਦੇ ਨੇ, ਖਾਸ ਕਰਕੇ ਲਲਿਤ ਮਾਕਨ, HKL ਭਗਤ ਅਰਜਨ ਦਾਸ ਜਾਂ ਕਾਨਪੁਰ ਜਾ ਕੇ ਇੱਕ ਉਹ MLA ਨੂੰ ਜਿਹਨੇ ਸਰਕਾਰੀ ਸਿਸਟਮ ਦੇ ਨਾਲ ਸਿੱਖ ਨਸਲਕਸ਼ੀ ਕਰਾਈ ਹੈ, ਉਹਨਾਂ ਨੂੰ ਖਾਲਸਾ ਰਵਾਇਤਾਂ ਅਨੁਸਾਰ ਸਜ਼ਾ ਦਿੱਤੀਆਂ। ਪੰਥ ਨੂੰ ਮਾਣਿਆ ਇਹਨਾਂ ਆਪਣੇ ਮਹਾਨ ਯੋਧਿਆਂ ਦੇ। ਅੱਜ ਰਿਚਮੰਡ ਹਿੱਲ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਸਮਾਗਮ ਸਜਾਏ ਜਾ ਰਹੇ ਨੇ। ਪੰਥ ਦਾ ਨਿਸ਼ਾਨਾ ਖਾਲਿਸਤਾਨ ਦੀ ਪ੍ਰਾਪਤੀ, ਇਸ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ। ਪੰਜਾਬ ਵਿੱਚ ਸਿੱਖ ਕੌਮ ਦੀ ਜਾਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ, ਉਹ ਭਾਰਤੀ ਸਿਸਟਮ ਆ, ਉਹ ਇੱਕ ਸਿਸਟਮੈਟਿਕ ਢੰਗ ਦੇ ਨਾਲ ਕਰਵਾ ਰਿਹਾ ਹੈ ਤਾਂ ਕਿ ਸਿੱਖ ਕੌਮ ਦੀ ਵੱਧ ਤੋਂ ਵੱਧ ਹੇਠੀ ਕੀਤੀ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸੁੱਖੇ ਜਿੰਦੇ ਵਰਗੇ ਮਹਾਨ ਯੋਧੇ ਪੰਥ ਵਿੱਚ ਪੈਦਾ ਹੋਣ, ਗੁਰੂ ਸਾਹਿਬ ਸਮੁੱਚੀ ਕੌਮ ਨੂੰ ਆਪਣਾ ਘਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सूरा सो पहचानिए जो लरे दीन के हेत, पुरजा कट मरै कबू ना छाड़े खेत। भाई हरजिंदर सिंह जिंदा, भाई सुखदेव सिंह सुखा, उन्हों की बरसी दुआबा सिख एसोसीएशन और सिख कोआर्डीनेशन कमेटी वालों हर साल की तरह ये इस साल बड़ी चढ़ती कला नाल मनाई जा रही है। खालसा जी दसना चाहना ये सुखा तो जिंदा ये वो वीर सन। इन्हां दे नाल भाई लाभ सिंह, भाई दलजीत सिंह बिट्टू, भाई मथुरा सिंह, भाई सुखदेव सिंह बब्बर, भाई लोक सिंह बब्बर, इन्हां सिंघां ने जदों 1984 तो बाद बाहरलियां स्टेटां दे विच सिख काम ते नहीं सी जांदे, पग बन्नदे डरदे सी और कोई भी चीज़ लैण तो डरदे सी। इन्ना डर पिया होया सीगा हिंदुस्तान की सरकार का भी उदों साडे 1984 नवंबर दे विच सिख उन्होंने गलां विच टैर पा के साड़े जाके दिल्ली कंबण लाती और दिल्ली के हर कोने कोने ते भाई जिंदे की फोटो, भाई कामे की फोटो लगी हुई सी। पंजाब के अतवादी दिल्ली बंबे विच आ पहुंचे ने और बड़े बड़े जिहड़े उन्हां दे थंम जिन्हां ने साडे बच्चों को मारिया, उन्हां नूं गड्डी चढ़ाया ते थां थां ते बंब धमाके करके सिखां नूं। मैं हुण बेनती करांगा गुरु घर दे मुख सेवादार भाई दविंदर सिंह जी बोपा राय अज के दिन संगतां नूं संबोधन होणगे। भाई दविंदर सिंह जी बोपा राय, एक बेनती है छोटी जी, किसी मेरे भैन की छोटी मूंदी है सोने की, किसी की गिर गई होवे तां आके लै सकदा है। भुल चुक दी क्षमा जी। वाहिगुरू जी का खालसा वाहिगुरू जी की फतेह। चवर शतर तख्त दे मालक, राजन के महाराजा, गुरता गद्दी के विराजमान, धन धन श्री गुरु ग्रंथ साहब जी की निकी गोद आनंद मारे गुरु प्यारे साध संगत जी गज के फतेह बुलाओ। वाहिगुरू जी का खालसा वाहिगुरू जी की फतेह। पहला मरण कबूल जीवन की शरियास, हाँ सबना की रेणुका तो आओ हमारे पास। एवें भरम है साडे कातलां नूं असी होवांगे 2 ਜਾਂ 4 लोगों, असी कदे मकाया मुकदे नहीं, इन्नी लंबी है साड़ी कतार लोगों।
ਤੋਂ 30 ਸਾਲ ਪਹਿਲਾਂ ਅੱਜ ਦੇ ਦਿਨ 9 ਅਕਤੂਬਰ 1992 ਨੂੰ ਸਾਡੇ ਦੋ ਮਹਾਨ ਯੋਧੇ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਦਾ ਥਾਪੜਾ ਲਿਆ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਲੈ ਕੇ ਸੰਨ 84 ਦੇ ਵਿੱਚ ਜਦੋਂ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਸ਼੍ਰੀ ਅਕਾਲ ਤਖ਼ਤ ਸਾਹਿਬ 39 ਹੋਰ ਗੁਰਦੁਆਰਿਆਂ ਤੇ ਸਮੇਂ ਦੀ ਸਰਕਾਰ ਕਾਂਗਰਸ ਸਰਕਾਰ ਨੇ ਹੱਲਾ ਬੋਲਿਆ, ਉਦੋਂ ਅਨੇਕਾਂ ਹੀ ਸਿੰਘਾਂ ਸਿੰਘਣੀਆਂ ਨੇ ਆਪਣੇ ਘਰ-ਬਾਰ ਛੱਡ ਕੇ ਪਰਨ ਕੀਤਾ ਕਿ ਜੋ ਹਿੰਦੁਸਤਾਨ ਦੀ ਸਰਕਾਰ ਨੇ ਸਾਡੇ ਸਿਰ ਭਾਜੀ ਪਾਈ ਆ ਇੱਕ ਇੱਕ ਕਰਕੇ ਵਾਪਸ ਮੁੜਾਂਗੇ। ਸਾਧ ਸੰਗਤ ਜੀ, ਸਰਕਾਰਾਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦਾ ਕੋਈ ਲੈਣ ਦੇਣ ਹੋ ਸਕਦਾ ਆਪਸੀ ਵਿੱਚ, ਉਹਦੇ ਵਿੱਚ ਕੋਈ ਫਰਕ ਪਾ ਸਕਦੇ ਆ। ਸਟੇਟ ਸਰਕਾਰ ਕਹਿ ਸਕਦੀ ਹੈ ਕਿ ਸਾਨੂੰ ਆਹ ਚੀਜ਼ ਨਹੀਂ ਮਿਲੀ, ਸਾਨੂੰ ਕੋਈ ਦੁੱਖ ਨਹੀਂ, ਪਰ ਜਦੋਂ ਜਦੋਂ ਸਾਡੇ ਗੁਰਧਾਮਾਂ ਤੇ ਅਟੈਕ ਕੀਤੇ ਜਾਣਗੇ ਉਹਦੀ ਭਾਜੀ ਜਿਹੜੀ ਆ ਖਾਲਸਾ ਪੰਥ ਆਪ ਮੋੜ ਨਹੀਂ ਜਾਣਦਾ ਤੇ ਮੋੜਦਾ ਰਿਹਾ ਵਾ ਤੇ ਮੋੜਦਾ ਰਹੂਗਾ। ਮੈਂ ਜੇ ਗੱਲ ਕਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ, ਕਈ ਵਾਰ ਮੈਨੂੰ ਮਹਿਸੂਸ ਹੁੰਦਾ ਵਾ ਕਿ ਜੇ ਉਹਨਾਂ ਦੇ ਨਾਲ ਜਿੰਦਾ ਤੇ ਸੁੱਖਾ ਨਾ ਲਾਇਆ ਜਾਵੇ ਤੇ ਉਹਨਾਂ ਦੀ ਜਿਹੜੀ ਗੱਲ ਆ ਅਧੂਰੀ ਰਹਿ ਜਾਂਦੀ ਆ। ਆਪਾਂ ਜੇ ਇਕੱਲਾ ਜਿੰਦਾ ਜਾਂ ਸੁੱਖਾ ਕਰਾਂਗੇ ਤੇ ਹਰ ਬੰਦਾ ਸਮਝ ਜਾਂਦਾ ਪਿਆ ਆਪਾਂ ਕਿਹਦੀ ਗੱਲ ਕਰਨ ਜਾ ਰਹੇ ਹਾਂ। 20-22 ਸਾਲ ਦੀ ਉਮਰ ਦੇ ਵਿੱਚ 20-22 ਸਾਲ ਦੀ ਉਮਰ ਦੇ ਵਿੱਚ ਘਰ-ਬਾਰ ਛੱਡਣਾ, ਚੰਗੇ ਕਾਲਜ ਛੱਡਣੇ ਤੇ ਗੁਰੂ ਨੂੰ ਅਰਪਣ ਹੋ ਜਾਣਾ ਤੇ 30 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਜਾਮ ਪੀ ਜਾਣਾ, ਇਹ ਕੋਈ ਛੋਟੀ ਗੱਲ ਨਹੀਂ ਖਾਲਸਾ ਜੀ। ਇਹ ਕੋਈ ਛੋਟੀ ਗੱਲ ਨਹੀਂ ਗੀ ਕਿ ਜਲਾਦ ਜਿਹਨੇ ਫਾਂਸੀ ਦਾ ਫੰਦਾ ਗਲ 'ਚ ਪਾਉਣਾ ਵਾ ਉਹਨੂੰ ਆਸ ਰੱਖਣੀ, ਉਹਦੇ ਉੱਤੇ ਉਹਦੇ ਬਾਰੇ ਕਿਹਾ ਜਾਣਾ ਕਿ ਮੈਂ ਤੈਨੂੰ ਜੱਫੀ ਪਾ ਕੇ ਮਿਲਣਾ ਚਾਹੁੰਦਾ। ਜਿਹੜੇ ਜੱਜ ਨੇ ਫਾਂਸੀ ਸੁਣਾਈ ਆ ਉੱਥੇ ਉਹਨੇ ਆਖਰੀ ਜਦੋਂ ਖਾਸ ਪੁੱਛੀ ਤੇ ਕਹਿੰਦੇ ਵੀ ਅਸੀਂ ਤੇਰਾ ਮੂੰਹ ਮਿੱਠਾ ਕਰਾਉਣਾ ਚਾਹੁੰਦੇ ਆ। ਇੱਕ ਛੋਟੀਆਂ ਗੱਲਾਂ ਨਹੀਂ ਗੀਆਂ, ਇਹ ਸਿਰਫ ਤੇ ਸਿਰਫ ਸਿੱਖ ਕੌਮ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਇੱਦਾਂ ਦੇ ਖਾਲਸੇ ਨੇ ਕਿ ਜਿਹੜੇ ਫਾਂਸੀ ਨੂੰ ਹੱਸ ਕੇ ਪ੍ਰਵਾਨ ਕਰਦੇ ਆ। ਸਾਡੇ ਕੋਲ ਬਹੁਤ ਪੰਥਕ ਬੁਲਾਰੇ ਆਏ ਨੇ ਅੱਜ, ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਪਰ ਇਹ ਦੱਸਣਾ ਚਾਹਣਾ ਵਾਂ ਤੇ ਮੈਸੇਜ ਵੀ ਦੇਣਾ ਚਾਹਣਾ ਵਾਂ ਕਿ ਜਦੋਂ ਵੀ ਭਾਰਤ ਸਰਕਾਰ ਸਾਡੇ ਤੇ ਭਾਜੀ ਪਾੜੇਗੀ, ਉਹ ਪਾਏਗੀ, ਅਸੀਂ ਉਹਦਾ ਜ਼ਰੂਰ ਠੋਕ ਕੇ ਜਵਾਬ ਦਿਆਂਗੇ। ਇਹ ਸਾਡਾ ਇਤਿਹਾਸ ਜੋ ਸਾਡੇ ਗੁਰੂਆਂ ਨੇ ਸਿਰਜਿਆ, ਜੋ ਸਾਡੇ ਸੂਰਬੀਰ ਯੋਧੇ ਨੇ ਛੜਿਆ, ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੱਚ ਕੇ ਗਏ ਆ। ਖਾਲਸਾ ਜੀ ਕਿਤੇ ਸੋਚੀਏ ਕਿ ਜੇ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਾਂ ਵਾਲਿਆਂ ਨੂੰ ਫੜਨਾ ਸੀ ਤੇ ਬਾਕੀ 39 ਗੁਰਦੁਆਰਿਆਂ ਵਿੱਚ ਕੀ ਸੀ? ਆਪਾਂ ਆਪਣੇ ਆਪ ਨੂੰ ਝਿਜੋੜ ਗਏ। ਆਪਾਂ ਕਈ ਵਾਰ ਗੱਲ ਕਰਦੇ ਵਿੱਚ ਝਿਜਕਦੇ ਆ ਕਿ ਛੱਡੋ ਜੀ ਪੁਰਾਣੀ ਗੱਲ ਆ, ਕੀ ਆਪਾਂ ਨਵੀਂ ਸੋਚ ਰੱਖਦੇ ਆ ਕਿ ਹੁਣ ਫੇਰ ਉਹ ਅਟੈਕ ਕਰਨਗੇ ਫਿਰ ਦੁਬਾਰਾ ਗੱਲ ਕਰਾਂਗੇ? ਸਾਨੂੰ ਜਾਗਣਾ ਪਏਗਾ। ਸੋ ਇਹ ਜੋ ਸਾਡੇ ਵੀਰ ਦੁਆਬਾ ਸਿੱਖ ਐਸੋਸੀਏਸ਼ਨ ਤੇ ਸਿੱਖ ਕੋਆਰਡੀਨੇਸ਼ਨ ਦੇ ਜਿਹੜੇ ਵੀਰ ਨੇ ਉਹ ਹਰ ਸਾਲ ਦੀ ਤਰ੍ਹਾਂ ਇਹਨਾਂ ਯੋਧਿਆਂ ਦਾ ਦਿਹਾੜਾ ਮਨਾਉਂਦੇ ਆ। ਮੈਂ ਇਹਨਾਂ ਨੂੰ ਵਧਾਈ ਦਿੰਦਾ ਵਾਂ ਕਿਉਂਕਿ ਇਹ ਦਿਹਾੜੇ ਮਨਾਉਣੇ ਵੀ ਕੋਈ ਸੌਖੇ ਨਹੀਂ ਗੇ। ਬੰਦੀ ਸਿੰਘਾਂ ਵਾਸਤੇ ਜਿੰਨੀ ਇਹਨਾਂ ਸਿੰਘਾਂ ਨੇ ਸਟਰਗਲ ਕੀਤੀ ਹੈ, ਤੁਸੀਂ ਬਾਹਰ ਦੇਖ ਸਕਦੇ ਕਿ ਕਿਹੜੇ ਵੱਡੇ ਵੱਡੇ ਬੈਨਰ ਇਹਨਾਂ ਲਾਏ ਨੇ। ਇਹਨਾਂ ਦਾ ਆਪਣਾ ਪਰਸਨਲ ਮਸਾਬ ਨਹੀਂ ਉਹਦੇ ਵਿੱਚ। ਸਾਨੂੰ ਇਹਨਾਂ ਵੀਰਾਂ ਦਾ ਸਾਥ ਦੇਣਾ ਚਾਹੀਦਾ। ਜਦੋਂ ਵੀ ਕੋਈ ਪ੍ਰੋਗਰਾਮ ਲੈ ਕੇ ਆਉਂਦੇ ਨੇ ਸਾਨੂੰ ਵੱਧ ਤੋਂ ਵੱਧ ਇਹਨਾਂ ਦਾ ਸਾਥ ਦੇਣਾ ਚਾਹੀਦਾ ਵਾ। ਸਾਧ ਸੰਗਤ ਜੀ, ਮੈਂ ਇੱਕ ਤੁਹਾਡਾ ਅਨਾਉਂਸਮੈਂਟ ਹੋਰ ਸਾਂਝੀ ਕਰਨੀ ਆ ਕਿ ਜਿਹੜੀ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਟਾਈਮ ਟੂ ਟਾਈਮ ਕਰਦੇ ਆਏ ਹਾਂ ਕਿ ਗੁਰਦੁਆਰਾ ਸਿੱਖ ਸੋਸਾਇਟੀ ਦੀ ਜਿਹੜੀ ਇਲੈਕਸ਼ਨ ਆ
ਉਹ ਪਿਛਲੇ ਸੰਡੇ ਵੀ ਤੁਹਾਨੂੰ ਦੱਸਿਆ ਸੀ ਕਿ ਸ਼ੁੱਕਰਵਾਰ ਡੇਟ ਆ ਕੋਰਟ ਦੇ ਵਿੱਚ, ਸ਼ੁੱਕਰਵਾਰ ਡੇਟ ਸੀ, ਉਹਦੇ ਉੱਤੇ ਕੋਈ ਡਿਸੀਜਨ ਨਹੀਂ ਹੋਇਆ। ਹੁਣ ਉਹ ਫਿਰ ਬੁੱਧਵਾਰ ਪਈ ਆ। ਇਹ ਦੋਵਾਂ ਪਾਰਟੀਆਂ ਨੂੰ ਵੀ ਪਤਾ ਤੇ ਦੋਵਾਂ ਪਾਰਟੀਆਂ ਦੇ ਵਕੀਲਾਂ ਨੂੰ ਵੀ ਪਤਾ ਕਿ ਡੇਟ ਬੁੱਧਵਾਰ ਦੀ ਆ। ਕੋਈ ਨਾ ਤੇ 15 ਤਰੀਕ ਸਸਪੈਂਡ ਹੋਈ ਆ ਤੇ ਨਾ 16 ਤਰੀਕ ਸਸਪੈਂਡ ਹੋਈ ਆ। ਪਰ ਆ ਇੱਕ ਵੀ ਪੇਪਰ ਦੇ ਵਿੱਚ ਮੇਰੇ ਵੀਰਾਂ ਨੇ ਲਿਖਿਆ ਵਾ ਕਿ ਜਿਹੜੀ ਮੈਨੇਜਮੈਂਟ ਕਮੇਟੀ ਆ ਇਹਨਾਂ ਜਿਹੜੀ 15 ਤਰੀਕ ਨੂੰ ਇਲੈਕਸ਼ਨ ਰੱਖੀ ਸੀ ਉਹ ਤੇ ਸਟੇ ਹੋ ਗਿਆ, ਤੇ ਜਿਹੜੀ 16 ਤਰੀਕ ਦੀ ਇਲੈਕਸ਼ਨ ਰੱਖੀ ਆ ਸੁਖਜਿੰਦਰ ਸਿੰਘ ਨਿੱਜਰ ਨੇ ਉਹਨੂੰ ਸਾਰੇ ਰਾਈਟ ਦੇ ਦਿੱਤੇ ਆ ਕਿ ਇਲੈਕਸ਼ਨ ਕਰਾਓ। ਮੈਂ ਇੱਕ ਸਿੰਪਲ ਜੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਜੇ ਇਹਨਾਂ ਨੂੰ 16 ਨੂੰ ਰਾਈਟ ਦੇ ਦਿੱਤੇ ਆ ਤੇ ਇਹਨਾਂ ਫਿਰ ਬੁੱਧਵਾਰ ਇਹਦੇ ਵਕੀਲ ਨੇ ਕੀ ਕਰਨ ਜਾਣਾ ਵਾਪਸ ਕੋਰਟ ਦੇ ਵਿੱਚ। ਮੈਂ ਹਮੇਸ਼ਾ ਪੇਪਰ ਵਾਲਿਆਂ ਨੂੰ ਇਹ ਬੇਨਤੀ ਕਰਦਾ ਆਇਆ ਵਾਂ ਕਿ ਤੁਸੀਂ ਲਿਖੋ, ਰੱਜ ਰੱਜ ਕੇ ਲਿਖੋ, ਪਰ ਸੱਚਾਈ। ਜੇ ਤੁਹਾਡੇ ਕੋਲ ਕੋਈ ਕੋਰਟ ਦੇ ਇਦਾਂ ਦੇ ਪੇਪਰ ਹੈ ਤੇ ਵਿੱਚ ਉਹਦੇ ਨਾਲ ਛਾਪੋ ਆਪਣੀ ਐਡ ਦੇ, ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਪਾਉਂਦੇ ਜੀ। ਮੈਂ ਜ਼ਿਆਦਾ ਨਹੀਂ ਦੱਸਣਾ ਚਾਹੁੰਦਾ, ਪਰ ਇਹ ਕਲੀਅਰ ਕਰਨੀ ਚਾਹੁੰਦਾ ਕਿ ਬੁੱਧਵਾਰ ਨੂੰ ਕੋਰਟ ਦੇ ਵਿੱਚ 2:30 ਵਜੇ ਫਿਰ ਹੀਅਰਿੰਗ ਆ। ਉੱਥੇ ਦੋਵਾਂ ਪਾਰਟੀਆਂ ਦੇ ਵਕੀਲ ਜਾਣੇ ਆ। ਕਿਸੇ ਪਾਰਟੀ ਨੂੰ ਕੋਈ ਰਾਈਟ ਨਹੀਂ ਗਾ ਕਿ ਬੁੱਧਵਾਰ ਤੋਂ ਪਹਿਲਾਂ ਆਪਣਾ ਦਾਅਵਾ ਕਰਨ। ਜੋ ਕੋਰਟ ਦਾ ਫੈਸਲਾ ਹੋਏਗਾ ਉਹਨੂੰ ਸਿਰ ਮੱਥੇ ਦੋਵਾਂ ਪਾਰਟੀਆਂ ਨੂੰ ਪ੍ਰਵਾਨ ਕਰਨਾ ਪਵੇਗਾ, ਉਹ 'ਚ ਕੋਈ ਚੁਆਇਸ ਨਹੀਂ। ਪਰ ਫੋਕੇ ਫੈਂਡਰ ਮਾਰਨੇ ਇਹ ਸ਼ੋਭਾ ਨਹੀਂ ਦਿੰਦੇ, ਜਾਂ ਆਪਣੀ RTI ਵਧਾਉਣੀ ਉਹ ਕੋਈ ਚੰਗੀ ਨਹੀਂ ਲੱਗਦੀ। ਵੀ ਜੋ ਕੋਰਟ ਨੇ ਦੱਸਿਆ ਵਾ ਉਹ ਸੰਗਤ ਤੱਕ ਸਾਂਝਾ ਕਰੋ। ਉਹਨਾਂ ਇਹ ਕਿਹਾ ਵਾ ਕਿ ਮਤਲਬ ਕਿ ਪੇਪਰ ਦੇ ਵਿੱਚ ਦਿੱਤਾ ਕਿ ਉਹ ਜਿਹੜੀ ਮੈਨੇਜਮੈਂਟ ਆ ਉਹਨਾਂ ਕੋਲ ਪੇਪਰ ਨਹੀਂ ਜਮ੍ਹਾਂ ਕਰਾਏ, ਉਹਨਾਂ ਝੂਠ ਬੋਲਦੇ ਨੇ। ਇੱਦਾਂ ਦਾ ਜਿਹੜਾ ਵਾ ਲਿਫਾਫੇਬਾਜ਼ੀ ਸਾਨੂੰ ਨਹੀਂ ਕਰਨੀ ਚਾਹੀਦੀ। ਜਿਹੜੀ ਅਸਲੀਅਤ ਆ ਉਹ ਦੱਸਣੀ ਚਾਹੀਦੀ ਆ। ਬੁੱਧਵਾਰ ਨੂੰ 2:30 ਵਜੇ ਜਿਹੜੀ ਫੇਰ ਆ ਉਹ ਵਰਚੁਅਲ ਮੀਟਿੰਗ ਆ, ਕੋਈ ਕੋਰਟ ਦੇ ਵਿੱਚ ਅਪੀਅਰੈਂਸ ਨਹੀਂ ਹੁੰਦਾ। ਵਰਚੁਅਲ ਮੀਟਿੰਗ ਦੇ ਵਿੱਚ ਜਿਹੜੀ ਆ ਉਹ ਫਿਰ ਜੱਜ ਸਾਹਿਬ ਜੋ ਆਪਣਾ ਡਿਸੀਜਨ ਦੇਣਗੇ। 15 ਤੇ ਇੱਕ ਮੈਂ ਇਹ 'ਚ ਹੋਰ ਦੱਸਣੀ ਚਾਹੁੰਦਾ ਕਿ ਜਿਹੜੀ 15 ਤਰੀਕ ਦੀ ਇਲੈਕਸ਼ਨ ਆ ਜਿਹੜੀ ਮੈਨੇਜਮੈਂਟ ਨੇ ਰੱਖੀ ਆ ਉਹਦੇ ਤੇ ਇਹਨਾਂ ਸ਼ੋ ਕਾਜ਼ ਨੋਟਿਸ ਜਿਹੜਾ ਵਾ ਫਰਾਈਡੇ ਦਾ ਫਾਈਲ ਕੀਤਾ ਵਾ, ਤੇ ਜਿਹੜੀ 16 ਤਰੀਕ ਨੂੰ ਆ ਉਹ ਮੈਨੇਜਮੈਂਟ ਦੇ ਵਕੀਲ ਨੇ ਮੰਗਲਵਾਰ ਕਰਨਾ ਵਾ ਕਿ ਉਹ ਸੋਮਵਾਰ ਕੋਲੰਬਸ ਡੇ ਆ। ਸੋ ਕਿਸੇ ਵੀ ਟੀਮ ਦੇ ਹੱਕ ਵਿੱਚ ਕੋਈ ਅਜੇ ਗੱਲ ਨਹੀਂ ਗੀ। ਆਪਾਂ ਨੂੰ ਇਹ ਵਿਚਾਰਨੀ ਚਾਹੀਦੀ ਆ, ਝੂਠੇ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ। ਜਿਹੜੀ ਪਿਆ ਇਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਥੇ ਹੀ ਖਿਮਾ ਜਾ ਚੁੱਕਿਆ। ਜੋ ਵੀ ਪ੍ਰੋਗਰਾਮ ਹੋਏਗਾ ਸੋਸ਼ਲ ਮੀਡੀਆ ਰਾਹੀਂ, TV ਰਾਹੀਂ ਆਪ ਸੰਗਤਾਂ ਦੇ ਨਾਲ ਬੁੱਧਵਾਰ ਸਾਂਝਾ ਕੀਤਾ ਜਾਏਗਾ। ਕੋਈ ਕਿਸੇ ਭੁੱਲ ਚੁੱਕ ਦੀ ਮਾਫੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਦਵਿੰਦਰ ਸਿੰਘ ਜੀ ਬੋਪਾਰਾ ਜਿਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ। ਭਾਈ ਸਾਹਿਬ ਦਾ ਧੰਨਵਾਦ। ਆਉਣ ਵਾਲੇ ਦਿਨਾਂ ਦੇ ਵਿੱਚ 11 ਅਕਤੂਬਰ ਦਿਨ ਮੰਗਲਵਾਰ ਨੂੰ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾਵਾਂਗੇ। ਅੰਮ੍ਰਿਤ ਵੇਲੇ 3:30 ਪੌਣੇ 4 ਵਜੇ ਜਦੋਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਫੁੱਲਾਂ ਦੀ ਵਰਖਾ ਹੋਵੇਗੀ, ਅਤੇ ਸ਼ਾਮ ਨੂੰ ਵੀ ਰਹਿਰਾਸ ਸਾਹਿਬ ਦੇ ਪਾਠ ਆਰਤੀ ਤੋਂ ਬਾਅਦ 8:30 ਵਜੇ ਫਿਰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਉਸ ਦੇ ਸੰਬੰਧ ਵਿੱਚ 14, 15, 16 ਅਕਤੂਬਰ ਨੂੰ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਂ ਤੇ ਬਣੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਆਫ ਹਰਿਆਣਾ, ਇਹ ਸਿੰਘ ਹਰੇਕ ਸਾਲ ਬੜੀ ਚੜ੍ਹਦੀ ਕਲਾ ਨਾਲ ਭਾਈ ਬੂਟਾ ਸਿੰਘ ਜੀ ਚੀਮਾ ਉਹਨਾਂ ਦੇ ਸਾਰੇ ਸਾਥੀ ਇਹ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਚੜ੍ਹਦੀ ਕਲਾ ਨਾਲ ਮਨਾਉਂਦੇ ਆ। ਸੋ ਭਾਈ ਸਾਰੀਆਂ ਸੰਗਤਾਂ ਨੇ ਅਗਲੇ ਐਤਵਾਰ ਵੀ ਵੱਧ ਚੜ੍ਹ ਕੇ ਗੁਰੂ ਘਰ ਵਿਖੇ ਆਉਣਾ। ਆਓ ਹੁਣ ਆਪਾਂ ਕੀਰਤਨ ਸਰਵਣ ਕਰੀਏ ਭਾਈ ਗੁਰਬਖਸ਼ ਸਿੰਘ ਦੀ ਸ਼ਾਨ, ਜੋ ਕਿ 12:50 ਤੱਕ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾ ਉਚਰੇ
ਸਿਰ ਖਟ ਪਿੰਗ ਗਿਰਨ ਚੜ ਜਾਏ ਆਂਦੇ ਲਖੇ ਬਦਰੂ ਸੁਣੇ ਆਂਦੇ ਲਖੇ ਬਦਰੂ ਸੁਣੇ ਜੋ ਕਾਲ ਕਿਰਪਾ ਕਿਰਪਾ ਕਰਾਏ ਕਿਰਪਾ ਕਰੋ ਦੀਨ ਕੀ ਦਾਤੇ ਦੀਨ ਕੇ ਦਾਤੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ विचारो कोई माटी का क्या तोप है स्वामी माटी का क्या तोप है स्वामी मानस की गत निमाने तन जियो देखो जग में तन जियो देखो जग में तन जियो देखो जग में मुक्ति हर चित में जुत जग में मुक्ति हर चित में
हर चित में ज्योत विचार तन जियो देखो जग में तन जियो देखो जग में ज्ञान की बड़नी मनो हाथ ले ज्ञान के बड़नी मनो हाथ ले खातिर ताक तुम्हार बहार खातिर ताक तुम्हार तुम्हारे तन जियो देखो जग में तन जियो देखो जग में मुक्ति हर चित में ज्योत विचार मुक्ति हर चित में ज्योत विचार तन जियो देखो जग में तन जियो तन जियो तन जियो देखो जग में जो तो प्रेम खेलने का जाओ जो तो प्रेम खेलने का जाओ सिर तर तले गले मेरे आओ सिर तर तले गले मेरी आओ जो तो प्रेम खेलने का जाओ जो तो प्रेम खेलने का जाओ सिर तर तली गली मेरी आओ सिर तर तली गली मेरी आओ जो तो प्रेम खेलने का जाओ जो तो प्रेम खेलने का जाओ सिर तर तली गली मेरी आओ सिर तर तली गली मेरी आओ जो तो प्रेम खेलने का जाओ जो तो प्रेम खेलने का जाओ इत मारे के पैर तेरी जय इत मारे के पैर तेरी जय सिर दी जय कान न की जय सिर दी जय कान न की जय जो तो प्रेम खेलने का जाओ जो तो प्रेम खेलने का जाओ सिर तर तली गली मेरी आओ सिर तर तली गली मेरी आओ सिर तर
हरियो निशाने काओ खेती जो मांडियो सूरमा खेत जो मांडियो सूरमा अब जो जन को जन को दाओ जाओ तो प्रेम खेलने का जाओ जाओ तो प्रेम खेलने का जाओ सिर तर तली गली मेरिया सिर तर तली गली मेरिया खेलने का जाओ जाओ तो प्रेम खेलने का जाओ सूरज सो बजानी सूरा सो बजानी है जो लरे दिन के हेत जो लरे दिन के हेत पुरजा पुरजा कट मारे पुरजा पुरजा कट मारे कब गुना छाड़ खेत कब गुना छाड़ खेत या तो प्रेम खेलने का जाओ जाओ तो प्रेम खेलने का जाओ सिर तर तली गली में आओ सिर तर तली गली में आओ जाओ तो प्रेम खेलने का जाओ जाओ तो प्रेम खेलने का जाओ
बिना जाने कोई, ऐसी मरनी जो मरे, ऐसी मरनी जो मरे, और न मरना होए। और न मरना होए, या तो प्रेम खेलने का चाहो, या तो प्रेम खेलने का चाहो। सिर तर तली गली मेरी आओ, सिर तर तली गली मेरी आओ, जो तो प्रेम खेलने का चाहो, जो तो प्रेम, जो तो प्रेम, जो तो प्रेम खेलने का चाहो। देशवा पर मोहे है, शुभ कर्मन ते कबू ना डरो, शुभ कर्मन ते कबू ना डरो। देशिवा बर मोहे है, शुभ कर्मन ते कब हो ना डरो, शुभ कर्मन ते कब हो ना डरो। देशिवा बर मोहे है, शुभ कर्मन ते कब हो ना डरो, शुभ कर्मन ते कब हो ना डरो। न डरो अरसों जब जाए लरो, न डरो अरसों जब जाए लरो। निश्चय कर अपनी जीत करो, निश्चय कर अपनी जीत करो। देशिवा पर मोहे है, शुभ कर्मन ते कब हो ना डरो, शुभ कर्मन ते कब हो ना डरो। न डरो अरसों जब जाए लरो, न डरो अरसों जब जाए लरो। निश्चय कर अपनी जीत करो, निश्चय कर अपनी जीत करो। देशिवा पर मोहे है, शुभ कर्मन ते कब हो ना डरो, शुभ कर्मन ते कब हो ना डरो। देशिवा पर मोहे है, शुभ कर्मन ते कब हो ना डरो, शुभ कर्मन ते कब हो ना डरो।
उचरो देश पर मोहे शुभ कर्मन ते कबहू ना डरो शुभ कर्मन ते कबहू ना डरो देश पर मोहे शुभ कर्मन ते कबहू ना डरो शुभ कर्मन ते कबहू ना डरो जब आव की ओद निधान बने जब आव की ओद निधान बने अत हिरण में तब जूझ मरो अत हिरण में तब जूझ मरो जब आव की ओद निदान बने जब आव की ओद निदान बने अत हिरण में तब जूझ मरो क्षत्रिय को पूत हो ब्राह्मण को न क्षत्रिय को पूत हो ब्राह्मण को न गए तप आवत हो जो करो हर और जंजार जितो ग्रह को कोई त्याग कहाँ चित मैं तरो अब रीज के देखो वह हमको अब रीज के देखो वह हमको जो हो बिनती कर जोर करो जो हो बिनती कर जोर करो जब आओ की ओद निधान बने जब आओ की ओद निधान बने अत हिरण में कब जूझ मरो अत हिरण में कब जूझ मरो देश पर मोहे शुभ कर्मन ते कबहू ना डरो शुभ कर्मन ते कबहू ना डरो देश पर मोहे शुभ कर्मन ते कबहू ना डरो शुभ कर्मन ते कबहू ना डरो शुभ कर्मन ते कबहू ना डरो हे रब हे सस हे करुणानित मेरी अब बिनती सुन लीजिए हे रावे हे सास हे करुणानित मेरी अब बिनती सुन लीजिए और न मांगती हो तुमके कछ और ना मांगती हो तुमके कछ जागत हो जित में सोई कीजिए
लीजै। हे रब हे सच हे करुणानिध। हे राव हे सच हे करुणानिध। मेरी अब बिनती सुन लीजै। हे रब हे सच हे करुणानिध। मेरी अब बिनती सुन लीजै। शस्त्र सोमत हिरण भीतर। शस्त्र सोमत हिरण भीतर। जूझ मरो तो साज पतिजै। जूझ मरो तो
बिनती सुन लीजिए मेरा वे सास हे करुणा निध मेरी बिनती सुन लीजिए मेरी बिनती सुन लीजिए मेरी बिनती सुन लीजिए वाहेगुरु जी का खालसा वाहेगुरु जी की फतेह। बोले सो निहाल। श्री अकाल। कीर्तन ਸਰਵਨ ਕਰਾ ਰਹੇ ਸਨ ਭਾਈ ਗੁਰਬਖਸ਼ ਸਿੰਘ ਜੀ ਸ਼ਾਂਤ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਮੈਂ ਹੁਣ ਬੇਨਤੀ ਕਰੂੰਗਾ ਭਾਈ ਦਵਿੰਦਰ ਸਿੰਘ ਜੀ ਗੋਪਾ ਰਾਏ, ਉਹ ਸਟੇਜ ਤੇ ਆਉਣਗੇ। ਆਪਣੇ ਕੋਲ ਸਿਟੀ ਤੋਂ ਇਲੈਕਸ਼ਨ ਲਈ ਕੋਈ ਜਿਹੜੇ ਆਏ ਉਹਨਾਂ ਬਾਰੇ ਜਾਣਕਾਰੀ ਦੇਣਗੇ ਜੀ ਭਾਈ ਦਵਿੰਦਰ ਸਿੰਘ ਜੀ ਗੋਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਆਲਰੇਡੀ ਤੁਹਾਡੇ ਕੋਲ ਹਾਜ਼ਰੀ ਲਵਾ ਚੁੱਕੇ ਹਾਂ, ਪਰ ਸਾਡੇ ਕੋਲ ਅੱਜ ਮਿਸਿਸ ਡਾਇਨ ਸਾਰਾ ਜਿਹੜੇ US ਸੈਨੇਟ ਦੀ ਇਲੈਕਸ਼ਨ ਲੜ ਰਹੇ ਨੇ, ਉਹਨਾਂ ਦੇ ਨਾਲ ਪਹਿਲੋਂ ਦਾ ਪ੍ਰੋਗਰਾਮ ਬਣਿਆ ਸੀ। ਸੋ ਅੱਜ ਉਹ ਸਾਡੇ ਵਿੱਚ ਆਏ ਨੇ। ਜਿਹੜੀ ਇਲੈਕਸ਼ਨ 8 ਨਵੰਬਰ ਨੂੰ ਹੋਣ ਜਾ ਰਹੀ ਆ, ਉਹਦੇ ਵਿੱਚ ਉਹ ਆਜ਼ਾਦ ਉਮੀਦਵਾਰ ਵਜੋਂ ਇਲੈਕਸ਼ਨ ਲੜ ਰਹੇ ਨੇ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ। ਸੋ ਬੇਨਤੀ ਹੈ ਸੰਗਤਾਂ ਨੂੰ ਵੀ ਜ਼ਰੂਰ ਸੁਣਨਾ। ਨਾਓ ਆਮ ਰਿਕੁਐਸਟ ਟੂ Diane Sarah come to the podium and say your thought, what you have and what you gonna will do after your success. So we welcome to every candidate whoever come before the election and we wish them good luck. So now I'm requesting to Diane, please say a few words to the podium. Thank you very much, please. Thank you very much for inviting me. I'm Diane Sayre. I am running for US Senate. That is the seat currently held by Senator Chuck Schumer. I am not with either party. I am running as an independent candidate because I think our nation needs to be united. We face a very, very serious threat right now because unfortunately the United States has come to resemble the British Empire and we are playing a game of divide and rule. I worked for 33 years with the well-known American economist and statesman Lyndon LaRouche. Some of you may remember him. He actually had traveled to India on many occasions to discuss enormous projects of economic development, of infrastructure, of science, of technology. And I think that the nations on the planet which are the most powerful and large have to put aside their differences to come together to solve the problems of mankind. At the moment, the United States seems to have a policy of exporting massive amounts of weapons and fueling conflict and putting us perhaps in danger even of a nuclear war. Since human beings now have the capability to destroy the entire planet, then I believe it is urgent we figure out another way to solve our differences. It cannot be through violence. So that's why I'm running. I am on the ballot. Since I am an independent, my name is at the bottom all by itself on its own line. Diane Sayre for US Senate on November 8th. And thank you very much. I have literature. I will be available later outside. You can get material from me and ask questions after the service. Thank you so much, Diane, and we wish you best of luck. ਹੁਣ ਮੈਂ ਬੇਨਤੀ ਕਰਾਂਗਾ ਕਿ ਭਾਈ ਬਲਜਿੰਦਰ ਸਿੰਘ ਜੀ ਖਾਲਸਾ ਉਹ ਸਟੇਜ ਤੇ ਆਉਣ ਤੇ ਉਹ
अगले टाइम वास्ते जिहड़ा कोई अपना संदेश देना चाहुंदे आ संगत नूं ਉਹ प्लीज़ स्टेज ते आउण। वाहिगुरू जी का खालसा वाहिगुरू जी की फतेह। सतगुਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਨਿੱਘ ਬਣ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਮ ਦੇ ਉਹ ਮਹਾਨ ਸੂਰਬੀਰ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ। ਜਦੋਂ ਭਾਰਤੀ ਹਕੂਮਤ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ 37 ਹੋਰ ਗੁਰਧਾਮਾਂ ਦੇ ਉੱਤੇ ਹਮਲਾ ਕੀਤਾ, ਹਮਲਾ ਕਰਨ ਤੋਂ ਬਾਅਦ ਇਹੋ ਜਿਹੀਆਂ ਅਖਬਾਰਾਂ ਦੇ ਵਿੱਚ ਜਿਹੜੀ ਭਾਰਤੀ ਮੀਡੀਆ ਸੀ ਉਹਨਾਂ ਨੇ ਇਹ ਸਿੱਧ ਕਰਨ ਦਾ ਕੋਸ਼ਿਸ਼ ਕੀਤੀ, ਪ੍ਰਚਾਰ ਕੀਤਾ ਕਿ ਸਿੱਖ ਪੜ੍ਹਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ। ਇਹਨਾਂ ਦੇ ਇਹੋ ਜਿਹੀ ਮਾਰ ਮਾਰੀ ਹੈ, ਹੁਣ ਰਹਿੰਦੀ ਦੁਨੀਆ ਤੱਕ ਯਾਦ ਕਰੇਗਾ ਖਾਲਸਾ। ਲੇਕਿਨ ਕੌਮ ਦੇ ਮਹਾਨ ਸੂਰਬੀਰ ਯੋਧੇ ਜੂਨ 1984 ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਭਾਰਤੀ ਹਕੂਮਤ ਵੱਲੋਂ ਚੜ੍ਹ ਕੇ ਆਈਆਂ ਫੌਜਾਂ ਦਾ ਟਾਕਰਾ ਕੀਤਾ ਅਤੇ ਭਾਰੀ ਗਿਣਤੀ ਦੇ ਵਿੱਚ ਫੌਜ ਦਾ ਨੁਕਸਾਨ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਾਇਮ ਰੱਖਣ ਲਈ, ਉੱਥੇ ਦੀ ਪਵਿੱਤਰਤਾ ਕਾਇਮ ਰੱਖਣ ਲਈ ਆਖਰੀ ਸਾਹ ਤੇ ਆਖਰੀ ਗੋਲੀ ਤੱਕ ਲੜੇ, ਸ਼ਹਾਦਤਾਂ ਪ੍ਰਾਪਤ ਕੀਤੀਆਂ। ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕੌਮ ਦੇ ਉਸ ਮਹਾਨ ਸੂਰਬੀਰ ਯੋਧਿਆਂ ਨੇ ਲੀਡ ਲਈ ਜਿਨ੍ਹਾਂ ਨੇ ਸਾਡੇ ਸਿਰ ਤੇ ਭਾਜੀ ਚੜ੍ਹੀ ਸੀ। ਉਹਨਾਂ ਨੂੰ ਲੱਭਦੇ ਰਹੇ। ਸ਼ਹੀਦ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਹੁਣਾਂ ਨੇ ਉਸ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਤੇ ਉਸ ਦਿਨ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਅੱਖਾਂ 'ਚ ਪਾਣੀ ਆ ਗਿਆ। ਉਹਨੂੰ ਪੁੱਛਿਆ ਵੀ ਕੀ ਹੋਇਆ, ਉਹ ਕਹਿੰਦਾ ਵੀ ਇਹ ਸੇਵਾ ਅਸੀਂ ਲੈਣੀ ਸੀ, ਇਹ ਪਹਿਲ ਕਰ ਗਏ। ਤੇ ਫਿਰ ਸਿਆਣੇ ਬੰਦਿਆਂ ਨੇ ਕਿਹਾ ਵੀ ਸੇਵਾ ਹੋਰ ਬਹੁਤ ਹੈ। ਤੇ ਉਹ ਯੋਧੇ ਘਰੋਂ ਨਿਕਲੇ ਪੰਥਕ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ। ਜੋ ਨਵੰਬਰ 1984 ਵਿੱਚ ਸਿੱਖ ਕੌਮ ਦੀ ਨਸਲਕਸ਼ੀ ਹੋਈ ਹੈ, ਉਸ ਨਸਲਕਸ਼ੀ ਦੇ ਜ਼ਿੰਮੇਵਾਰ ਲਲਿਤ ਮਾਕਨ ਵਰਗਿਆਂ ਨੂੰ, ਅਰਜਨ ਦਾਸ ਵਰਗਿਆਂ ਨੂੰ ਖਾਲਸਾ ਰਵਾਇਤਾਂ ਅਨੁਸਾਰ ਸੁੱਖੇ ਜਿੰਦੇ ਨੇ ਸਜ਼ਾ ਦਿੱਤੀ। ਇੱਕ ਪੂਨੇ 'ਚ ਕੋਈ MLA ਸੀ, ਮੈਨੂੰ ਨਾਮ ਵਿਸਰਦਾ ਹੈ, ਕਾਨਪੁਰ ਦੇ ਵਿੱਚ, ਜਿਹਨੇ ਗੁੰਡਿਆਂ ਨੂੰ, ਸਰਕਾਰੀ ਗੁੰਡਿਆਂ ਨੂੰ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਵਾ ਕੇ ਆਪ ਲੀਡ ਕੀਤਾ। ਸੁੱਖੇ ਜਿੰਦੇ ਨੇ ਉਹਨਾਂ ਨੂੰ ਵੀ ਸਜ਼ਾ ਯਾਫਤਾ ਕੀਤਾ। 1984-85 ਦੇ ਵਿੱਚ ਤਕਰੀਬਨ 1.5 ਸਾਲ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਲੱਭ ਕੇ ਉਹਨਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦੀ ਸਜ਼ਾ ਦਿੱਤੀ। ਫਿਰ ਜਿਹੜੀ ਭਾਰਤੀ ਫੌਜ ਦਾ ਮੁਖੀ, ਜਿਹੜੀ ਫੌਜ ਨੇ ਸਾਡੇ ਉੱਤੇ ਹਮਲਾ ਕੀਤਾ, ਉਹਨੂੰ ਲੱਭਿਆ ਵੀ ਉਹ ਕਿੱਥੇ ਜਾ ਕੇ ਬੈਠਾ ਹੈ। ਬਹੁਤ ਭਾਰੀ ਉੱਥੇ ਸਿਕਿਉਰਿਟੀ ਰੱਖੀ ਗਈ ਉਹਦੇ ਲਈ। ਤੇ ਜਿਵੇਂ ਅੱਜ ਕੱਲ੍ਹ ਲੀਡਰਾਂ ਨੂੰ ਜੈਡ ਸਿਕਿਉਰਿਟੀ ਜਾਏ ਤਾਂ ਉਹਨਾਂ ਵਾਧੂ ਸਿਕਿਉਰਿਟੀ ਦਿੱਤੀ ਜਾਂਦੀ ਹੈ, ਇਸ ਢੰਗ ਦੀ ਸਿਕਿਉਰਿਟੀ ਸੀ। ਤੁਸੀਂ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੀਆਂ ਇੰਟਰਵਿਊ ਪਿਛਲੇ ਸਮੇਂ ਸੁਣਿਆ ਕਿ ਵੀ ਭਾਈ ਉਹਨੇ ਕਿੰਨੀ ਕੋਸ਼ਿਸ਼ ਕੀਤੀ ਤੇ ਕਿੰਨਾ ਸਾਡਾ ਨੁਕਸਾਨ ਹੋ ਸਕਦਾ ਸੀ। ਲੇਕਿਨ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੁੱਖੇ ਜਿੰਦੇ ਤੇ, ਉਸ ਦਿਨ ਉਸ ਬੰਦੇ ਨੂੰ ਇਹਨਾਂ ਨੇ ਉਹਦੇ ਕੀਤੇ ਕਰਮਾਂ ਦੀ ਸਜ਼ਾ ਦਿੱਤੀ। ਜਦੋਂ ਅਸੀਂ ਅੱਗੇ ਵਧੀਏ, ਜਦੋਂ ਉਹਦੇ ਕੀਤੇ ਕਰਮਾਂ ਦੀ ਸਜ਼ਾ ਦੇਣ ਤੋਂ ਬਾਅਦ ਹਰਜਿੰਦਰ ਸਿੰਘ ਜਿੰਦਾ 2 ਵਾਰੀ ਅਰੈਸਟ ਹੁੰਦਾ ਦਿੱਲੀ ਤੋਂ। ਪਹਿਲੀ ਵਾਰੀ ਅਗਸਤ 1985 ਦੇ ਵਿੱਚ ਅਰੈਸਟ ਹੁੰਦਾ ਇੱਕ ਮਾਮੂਲੀ ਜਿਹੇ ਕੇਸ ਦੇ ਵਿੱਚ। ਲੇਕਿਨ ਉੱਥੇ ਪਤਾ ਲੱਗ ਜਾਂਦਾ ਕਿ ਵੀ ਜਿੰਨੀਆਂ ਤਕਰੀਬਨ ਦਿੱਲੀ ਦੇ ਵਿੱਚ ਬੈਂਕਾਂ ਸਾਫ਼ ਕੀਤੀਆਂ, ਇਹ ਪੰਜਾਬ ਤੋਂ ਆਏ ਸਿੱਖ ਯੋਧਿਆਂ ਨੇ ਸਾਫ਼ ਕੀਤੀਆਂ। ਉੱਥੇ ਜਿੰਦਾ ਉਸ ਪੁਲਿਸ ਕਮਿਸ਼ਨਰ ਮਰਵਾਹਾ ਦੇ ਨਾਲ ਜਦੋਂ ਗੱਲਬਾਤ ਕਰਦਾ ਹੈ
ਉਹਨੂੰ ਅਸੀਂ ਅਤੇ ਤੁਸੀਂ ਕਹਿ ਕੇ ਸੰਬੋਧਨ ਕਰਦਾ ਹੈ ਕਿ ਅਸੀਂ ਕੌਮ ਦੇ ਜਰਨੈਲ ਹਾਂ, ਸਾਡਾ ਆਪਣਾ ਘਰ ਆ, ਅਸੀਂ ਇੱਕ ਵੱਖਰੇ ਹਾਂ, ਸਾਡੀ ਵੱਖਰੀ ਹੋਂਦ ਹੈ, ਤੁਸੀਂ ਸਾਡੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ, ਅਸੀਂ ਆਪਣੀ ਨੇਸ਼ਨ ਤੁਹਾਡੇ ਤੋਂ ਆਜ਼ਾਦ ਕਰਵਾਉਣੀ ਹੈ। ਤੇ ਇੱਕ ਧਿਰ ਦੇ ਤੌਰ ਤੇ ਉਹਨੂੰ ਸੰਬੋਧਨ ਹੁੰਦਾ ਹੈ। ਲੇਕਿਨ ਉਹਨਾਂ ਨੇ ਉੱਥੋਂ ਰਿਮਾਂਡ ਲੈ ਕੇ ਗੁਜਰਾਤ ਦੀ ਪੁਲਿਸ ਜਿੰਦੇ ਨੂੰ ਲੈ ਜਾਂਦੀ ਹੈ। ਉੱਥੋਂ ਜਿੰਦਾ ਗੁਜਰਾਤ ਦੀ ਪੁਲਿਸ ਤੋਂ ਇੱਕ ਕੋਰਟ ਵਿੱਚੋਂ ਤਰੀਕ ਤੋਂ ਵਾਪਸ ਆਉਂਦੇ ਆ, ਪੁਲਿਸ ਤੋਂ ਉਹਨਾਂ ਨੂੰ ਝਮਕਾ ਦੇ ਕੇ ਉੱਥੋਂ ਬਾਹਰ ਨਿਕਲ ਜਾਂਦਾ ਹੈ, ਫਰਾਰ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਇਹ ਜੋ ਫੌਜ ਦੇ ਮੁਖੀ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕਰਨ ਦਾ ਕਾਂਡ ਵਾਪਰਦਾ ਹੈ। ਤੇ ਉਸ ਤੋਂ ਬਾਅਦ ਜਦੋਂ ਫਿਰ ਦੂਸਰੀ ਵਾਰੀ ਜਿੰਦਾ ਗ੍ਰਿਫਤਾਰ ਹੁੰਦਾ ਹੈ, ਇੱਕ ਮਾਮੂਲੀ ਜਿਹੇ ਪੁਲਿਸ ਮੁਕਾਬਲੇ ਵਿੱਚ ਕਾਫੀ ਜ਼ਖਮੀ ਹੋਇਆ ਜਿੰਦਾ ਗ੍ਰਿਫਤਾਰ ਹੋਇਆ ਹੈ। ਤੇ ਉਹੀ ਪੁਲਿਸ ਇੰਸਪੈਕਟਰ ਦਿੱਲੀ ਪੁਲਿਸ ਦਾ ਮਰਵਾਹਾ ਆਇਆ ਹੈ, ਆ ਕੇ ਦੇਖਣਾ ਚਾਹੁੰਦਾ ਵੀ ਭਾਈ ਅਸੀਂ ਜਿੰਦੇ ਨੂੰ ਦੇਖੀਏ, ਕਿਉਂਕਿ 1.5 ਸਾਲ ਦੇ ਵਿੱਚ ਉੱਥੇ ਇੰਨਾ ਤਹਿਕ ਮਚਿਆ ਸੀ ਜਿੰਦੇ ਦੇ ਨਾਂ ਦਾ ਕਿ ਕਦੇ ਜਿੰਦਾ ਪੂਨੇ 'ਚ ਦੇਖਿਆ ਗਿਆ, ਕਦੇ ਜਿੰਦਾ ਗੁਜਰਾਤ ਵਿੱਚ ਦੇਖਿਆ ਗਿਆ, ਕਦੇ ਜਿੰਦਾ ਦਿੱਲੀ 'ਚ ਦੇਖਿਆ ਗਿਆ। ਲੋਕ ਇੰਨਾ ਕੰਬਦੇ ਸੀ ਜਿਵੇਂ ਹਰੀ ਸਿੰਘ ਨਲੂਏ ਤੋਂ ਕੰਬਦੇ ਹੁੰਦੇ ਸੀ ਮੁਗਲ। ਜਦੋਂ ਜਿੰਦੇ ਦਾ ਪਤਾ ਲੱਗਦਾ ਸੀ ਕਿ ਜਿੰਦਾ ਦਿੱਲੀ ਵਿੱਚ ਹੈ ਤੇ ਲੋਕ ਆਪਣੇ ਬੱਚੇ ਸਕੂਲ ਤੋਂ ਲੈਣ ਚਲ ਜਾਂਦੇ ਸੀ, ਪਤਾ ਨਹੀਂ ਕੀ ਹੋ ਜਾਣਾ। ਇਹ ਇੱਕ ਉਹ ਮਹਾਨ ਯੁੱਧ ਹੈ ਜਿਹਦੀ ਆਪਾਂ ਯਾਦ ਵਿੱਚ ਆਪਾਂ ਜੁੜੇ ਹਾਂ। ਜਦੋਂ ਇਹ ਸੈਕਿੰਡ ਵਾਰੀ ਪੁਲਿਸ ਮੁਕਾਬਲੇ ਵਿੱਚ ਫੱਟੜ ਹੋਇਆ, ਅਰੈਸਟ ਹੋਇਆ, ਉੱਥੇ ਉਹੀ ਮਰਵਾਹਾ ਹੁੰਦਾ ਹੈ, ਆ ਕੇ ਇਹਨੂੰ ਮਿਲਦਾ ਹੈ ਤੇ ਉਹਨੂੰ ਮੁਸਕਰਾ ਕੇ ਉਹਨੂੰ ਕਹਿੰਦਾ ਵੀ ਆਪ ਤੋਂ ਬੜੇ ਖੁਸ਼ ਹੋंगे, आपने अब फिर मुझे गिरफ्तार कर लिया। ਤੇ ਉਹਨੂੰ ਟੀਚਰਾਂ ਕਰ ਕਰਕੇ ਦੱਸਿਆ ਕਿ ਵੀ ਭਾਈ ਜੋ ਅਸੀਂ ਕਰਨਾ ਸੀ ਅਸੀਂ ਕਰ ਦਿੱਤਾ, ਹੁਣ ਜੋ ਤੁਹਾਡੇ ਕੋਲੋਂ ਹੁੰਦਾ ਤੁਸੀਂ ਸਾਡੇ ਨਾਲ ਜੋ ਵੀ ਕਰਨਾ ਤੁਸੀਂ ਕਰੋ। ਜਿੰਦੇ ਸੁਖੇ ਨੇ ਆਪਣਾ ਕੇਸ ਹੈ ਜਿਹੜਾ ਭਾਰਤੀ ਫੌਜ ਦੇ ਮੁਖੀ ਨੂੰ ਸਜ਼ਾ ਯਾਫਤਾ ਕਰਨ ਵਾਲਾ ਇਹੋ ਜਿਹੇ ਢੰਗ ਦੇ ਨਾਲ ਰਿਪਰੈਜ਼ੈਂਟ ਕੀਤਾ ਕਿ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ ਸਿੱਖ ਕੌਮ ਨੂੰ ਵੀ ਕਿ ਵੀ ਭਾਈ ਇਹ ਸਾਡੇ ਪਿਆਰੇ ਸ਼ਹੀਦ ਹੈ। ਜਿਵੇਂ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਹੁਣੀ ਕਹਿ ਕੇ ਗਏ ਨੇ ਵਪਾਰੇ ਸਾਹਿਬ, ਜੇ ਹਰਜਿੰਦਰ ਸਿੰਘ ਕਿਹਾ ਜਾਵੇ ਜਾਂ ਸੁਖਦੇਵ ਸਿੰਘ ਸੁੱਖਾ ਕਿਹਾ ਜਾਵੇ ਤੇ ਬਹੁਤਾ ਪਤਾ ਨਹੀਂ ਲੱਗਦਾ, ਲੇਕਿਨ ਜਦੋਂ ਪਿਆਰ ਦੇ ਨਾਲ ਅਸੀਂ ਇਹਨਾਂ ਦੋਨਾਂ ਦੀ ਜੋੜੀ ਨੂੰ ਯਾਦ ਕਰਦੇ ਹਾਂ, ਸੁਖੇ ਜਿੰਦੇ ਦੀ ਨੂੰ, ਫਿਰ ਸਾਨੂੰ ਯਾਦ ਆਉਂਦਾ ਹੈ ਕਿ ਕੌਣ ਨੇ। ਇਹਨਾਂ ਨੇ ਇੱਕ ਇਤਿਹਾਸ ਵੱਖਰਾ ਸਿਰਜਿਆ। ਚਿੱਠੀਆਂ ਜੋ ਇੱਕ ਚਿੱਠੀ ਨਹੀਂ ਉਸ ਮੌਕੇ ਦੇ ਰਾਸ਼ਟਰਪਤੀ ਨੂੰ ਲਿਖੀ, ਉਸ ਚਿੱਠੀ ਨੇ ਇੱਕ ਇਹੋ ਜਿਹਾ ਇਤਿਹਾਸ ਸਿਰਜ ਦਿੱਤਾ ਹੈ ਕਿ ਕੌਮ ਕੀ ਹੈ ਸਾਡੀ, ਅਸੀਂ ਕਿਹੋ ਜਿਹਾ ਰਾਜ ਸਿਰਜਣਾ ਚਾਹੁੰਦੇ ਹਾਂ। ਉਹਨੇ ਕਿਹਾ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਤੇ ਸਰਬੱਤ ਦੇ ਭਲੇ ਵਾਲਾ ਰਾਜ ਸਿਰਜਣਾ ਹੈ ਤੇ ਸਾਡੇ ਰਾਜ ਵਿੱਚ ਧਰਮ ਦਾ ਕੁੰਡਾ ਉੱਪਰ ਹੋਊਗਾ। ਜਿਹੜੀ ਉਂਗਲ ਰਬਾਬ ਦੀ ਤਾਰ ਤੇ ਨਹੀਂ ਚੱਲ ਸਕਦੀ, ਉਹਨੂੰ ਬੰਦੂਕ ਦੀ ਤਾਰ, ਬੰਦੂਕ ਦੇ ਘੋੜੇ ਉੱਤੇ ਚੱਲਣ ਦਾ ਕੋਈ ਹੱਕ ਨਹੀਂ। ਪਹਿਲਾਂ ਸਿੱਖ ਧਰਮੀ ਹੋਵੇ ਫਿਰ ਸਿਪਾਹੀ ਬਣੇ। ਇਹ ਸੁਖੇ ਜਿੰਦੇ ਦੀਆਂ ਚਿੱਠੀਆਂ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਵੀ ਭਾਈ ਉਹ ਕਿਹੋ ਜਿਹੀਆਂ ਮਹਾਨ ਰੂਹਾਂ ਸੀ। ਤੇ ਉਹਨਾਂ ਨੇ ਧਰਮ ਨੂੰ ਹਮੇਸ਼ਾ ਅੱਗੇ ਰੱਖਿਆ ਕਿ ਵੀ ਭਾਈ ਅਸੀਂ ਸਿੱਖ ਕੌਮ ਨੇ ਧਰਮ ਦੇ ਰਾਜ ਦੀ ਸਿਰਜਣਾ ਕਰਨੀ ਹੈ। ਤੁਸੀਂ ਸਾਡੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਹੈ। ਅਸੀਂ ਮਰਦ ਗੰਬੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਵੱਲੋਂ ਥਾਪੜਾ ਪ੍ਰਾਪਤ ਕੀਤੇ ਉਹ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਬੁੱਕਲ ਦਾ ਨਿੱਘ ਮਾਣਿਆ। ਅਸੀਂ ਕਿਸੇ ਦੀ ਈਨ ਨਹੀਂ ਮੰਨਣੀ। ਅਸੀਂ ਹੱਸ ਹੱਸ ਕੇ ਹਰ ਤਰ੍ਹਾਂ ਦੀ ਸਜ਼ਾ ਨੂੰ ਪ੍ਰਵਾਨ ਕਰਨਾ ਹੈ। ਉੱਥੇ ਇਹਨਾਂ ਦੇ ਵਿਰੁੱਧ ਕੋਈ ਵੀ ਅਗਵਾ ਨਹੀਂ ਭੁਗਤਿਆ ਜਿਹਨੇ ਇਹਨਾਂ ਨੂੰ ਪਛਾਣਿਆ ਹੋਵੇ ਵੀ ਇਹਨਾਂ ਨੇ ਆ ਕੁਛ ਕੀਤਾ। ਇਹਨਾਂ ਨੇ ਆਪਣੇ ਆਪ ਕਿਹਾ ਵੀ ਭਾਈ ਅਸੀਂ ਸ਼ਹਾਦਤ ਪ੍ਰਾਪਤ ਕਰਨੀ ਹੈ। ਜੱਜ ਨੇ ਕਿਹਾ ਜੀ ਤੁਸੀਂ
ਇੱਥੇ ਆ ਕੇ ਖਾਲਿਸਤਾਨ ਦੇ ਨਾਅਰੇ ਨਾ ਮਾਰੋ, ਮੈਂ ਤੁਹਾਨੂੰ ਕੋਈ ਹੋਰ ਸਜ਼ਾ ਥੋੜੀ ਘਟਾ ਸਕਦਾ। ਤੇ ਇਹਨਾਂ ਨੇ ਕਿਹਾ ਕਿ ਖਾਲਿਸਤਾਨ ਦੇ ਨਾਅਰੇ ਤੇ ਇੱਥੇ ਹਰੇਕ ਤਰੀਕ ਤੇ ਵੱਜਣੇ ਨੇ, ਤੂੰ ਸਾਡਾ ਕੋਈ ਦੁਸ਼ਮਣ ਨਹੀਂ ਹੈ, ਤੇਰੇ ਨਾਲ ਸਾਡੀ ਕੋਈ ਟੱਕਰ ਨਹੀਂ ਹੈ, ਤੂੰ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰਦੇ ਹਾਂ। ਉਹੋ ਜਿਹੇ ਮਹਾਨ ਸੂਰਬੀਰਾਂ ਨੇ ਜਿੰਨੀ ਵਾਰੀ ਵੀ ਤਰੀਕ ਤੇ ਗਏ ਨੇ, ਉਹਨਾਂ ਨੇ ਇਤਿਹਾਸ ਸਿਰਜਿਆ। ਉਹਨਾਂ ਦੀਆਂ ਚਿੱਠੀਆਂ ਉਸ ਮੌਕੇ ਦੇ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ ਨੂੰ ਲਿਖੀਆਂ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਖਾਹਿਸ਼ ਯਾਦ ਕੀਤੀ ਕਿ ਵੀ ਭਾਈ ਅਸੀਂ ਅੰਮ੍ਰਿਤ ਛਕਣੇ, ਪਰ ਨਿਰਦਈ ਭਾਰਤੀ ਹੁਕੂਮਤ ਨੇ ਮੌਕਾ ਨਹੀਂ ਦਿੱਤਾ ਕਿ ਵੀ ਭਾਈ ਉਹਨਾਂ ਨੂੰ ਅੰਮ੍ਰਿਤ ਸੰਚਾਰ ਕਰਵਾ ਕੇ ਤੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਜਾਵੇ। ਲੇਕਿਨ ਜੋ ਉਹਨਾਂ ਲਈ ਬਾਣਾ, ਚੋਲੇ, ਦਸਤਾਰਾਂ ਦਮਦਮੀ ਟਕਸਾਲ ਤੋਂ ਉੱਥੇ ਭੇਜੀਆਂ ਗਈਆਂ, ਮਹਾਂਪੁਰਸ਼ਾਂ ਨੇ ਕਿਹਾ ਵੀ ਤੁਹਾਡੇ ਮਨ ਦੀ ਤਮੰਨਾ ਹੈ ਤੇ ਤੁਸੀਂ ਅੰਮ੍ਰਿਤ ਛਕਣਾ ਹੈ। ਇੱਥੇ ਹਕੂਮਤ ਦਾ ਤੁਹਾਡੇ ਤੇ ਜ਼ੋਰ ਆ ਕਿ ਜਿਹੜਾ ਤੇ ਤੁਹਾਨੂੰ ਨਹੀਂ ਛਕਣ ਦਿੱਤਾ ਜਾ ਰਿਹਾ, ਪਰ ਤੁਹਾਨੂੰ ਕਲਗੀਧਰ ਸੱਚੇ ਪਾਤਸ਼ਾਹ ਦੀ ਗੋਦ ਦਾ ਨਿੱਘ ਪ੍ਰਾਪਤ ਹੋਊਗਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਜਿਹੜੇ ਹਿਸਾਬ ਦੇ ਨਾਲ ਤੁਸੀਂ ਸੇਵਾ ਕੀਤੀ ਹੈ ਅਤੇ ਜਿਹੜੇ ਜਜ਼ਬੇ ਦੇ ਨਾਲ ਤੁਸੀਂ ਸ਼ਹਾਦਤ ਨੂੰ ਅਪਣਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪੂਰੀ ਬਖਸ਼ਿਸ਼ ਉਹਨਾਂ ਕੌਮ ਦੇ ਮਹਾਨ ਯੋਧਿਆਂ ਦੇ ਉੱਤੇ ਹਮੇਸ਼ਾ ਆਖਰੀ ਸਾਹਾਂ ਤੱਕ, ਆਖਰੀ 7 ਦਿਨ ਜਿਨ੍ਹਾਂ ਨੂੰ ਕਾਊਂਟਡਾਊਨ ਕਿਹਾ ਜਾਂਦਾ ਹੈ, ਉਸ ਕਾਊਂਟਡਾਊਨ ਦੇ ਵਿੱਚ ਉਹਨਾਂ ਦੇ ਰੂਮ ਵੀ ਚੇਂਜ ਹੁੰਦੇ ਨੇ। ਡਾਕਟਰ ਆ ਕੇ ਉਹਨਾਂ ਨੂੰ ਚੈੱਕਅਪ ਕਰਦਾ ਹੈ ਤੇ ਹੱਸ ਕੇ ਡਾਕਟਰ ਨਾਲ ਗੱਲਾਂ ਕਰਦੇ ਨੇ। ਖਾਣਾ ਵੀ ਉਹਨਾਂ ਦਾ ਬਰਾਬਰ ਚੱਲਦਾ, ਨਾ ਉਹਦੀ ਰੋਟੀ ਛੱਡੀ, ਨਾ ਉਹਨਾਂ ਦਾ ਕੋਈ ਭਾਰ ਘਟਿਆ, ਨਾ ਉਹਨਾਂ ਦੇ ਚਿਹਰੇ ਤੇ ਕਿਸੇ ਢੰਗ ਦੀ ਵੀ ਕੋਈ ਉਸ ਡਰ ਦੀ, ਉਸ ਭੈ ਦੀ ਕੋਈ ਤਸਵੀਰ ਉਹਦੇ ਚਿਹਰੇ ਤੇ ਬਣੀ ਤਾਂ ਕਿ ਉਹ ਡਰ ਗਏ ਹੋਣ, ਸਮਾਂ ਕੇ ਹੱਸ ਕੇ ਮਜ਼ਾਕਾਂ ਕਰਨ ਵਾਲੇ। ਜਿਸ ਦਿਨ ਇੱਕ ਹੋਰ ਗੱਲ ਵਿਸਰ ਗਈ, ਜਿਸ ਦਿਨ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ, ਉਸ ਦਿਨ ਇਹ ਲੱਡੂ ਲੈ ਕੇ ਗਏ ਉੱਥੇ ਅਦਾਲਤ ਦੇ ਵਿੱਚ, ਤੇ ਉੱਥੇ ਲੱਡੂ ਕਹਿੰਦੇ ਵੀ ਜੱਜ ਦਾ ਮੂੰਹ ਮਿੱਠਾ ਕਰਾਉਣਾ ਹੈ। ਉਸ ਤੋਂ ਬਾਅਦ ਮੁੜ ਕੇ ਜਦੋਂ ਇਹ ਆਏ ਨੇ ਬੈਰਕਾਂ ਵਿੱਚ, ਇਹਨਾਂ ਨੇ ਜਕਾਰੇ ਛੱਡੇ। ਨਾਲ ਦੇ ਕੈਦੀ ਵੀ ਖੁਸ਼ ਹੋ ਗਿਆ ਵੀ ਸ਼ਾਇਦ ਵਾਹਿਗੁਰੂ ਵੀ ਸ਼ਾਇਦ ਇਹਨਾਂ ਨੂੰ ਫ੍ਰੀ ਕਰ ਦਿੱਤਾ, ਇਹਨਾਂ ਨੂੰ ਬਰੀ ਕਰ ਦਿੱਤਾ ਹੋਵੇ ਕੇਸ ਵਿੱਚੋਂ। ਇਹਨਾਂ ਨੇ ਉਹਨਾਂ ਨੂੰ ਲੱਡੂ ਵੰਡੇ ਹੱਸ ਕੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਭਾਈ ਇਹਨਾਂ ਨੂੰ ਬਰੀ ਨਹੀਂ ਕੀਤਾ, ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ। ਇਹ ਮਰਜੀਵਣੇ ਨੇ ਸਿੱਖ ਪੰਥ ਦੇ, ਆਪਣੀ ਸ਼ਹਾਦਤ ਦੇ ਉੱਤੇ ਆਪ ਲੱਡੂ ਵੰਡ ਰਹੇ ਨੇ। ਉਹਨਾਂ ਮਹਾਨ ਯੋਧਿਆਂ ਦੀ ਯਾਦ ਵਿੱਚ ਅੱਜ ਅਸੀਂ ਜੁੜੇ ਹਾਂ ਕਿ ਉਹਨਾਂ ਨੇ ਕਿਵੇਂ ਸ਼ਹਾਦਤ ਪ੍ਰਾਪਤ ਕੀਤੀ। ਉਸ ਸਮੇਂ ਤੋਂ ਲੈ ਕੇ ਉਹਨਾਂ ਦੀ ਯਾਦ ਨੂੰ ਲੈ ਕੇ ਅਸੀਂ ਸਾਰੇ, ਜਦੋਂ ਭਾਰਤੀ ਹਕੂਮਤ ਨੇ ਇਹ ਚਾਹਿਆ ਸੀ ਕਿ ਭਾਈ ਇਹਨਾਂ ਨੂੰ ਚੋਰੀ ਛਿੱਪੇ ਫਾਂਸੀ ਦੇ ਦਿੱਤੀ ਜਾਵੇ, ਲੇਕਿਨ ਇਹਨਾਂ ਨੂੰ 3 ਕੁ ਦਿਨ ਪਹਿਲਾਂ ਪਤਾ ਲੱਗ ਗਿਆ, ਭਿਣਕ ਮਿਲ ਗਈ ਵੀ ਭਾਈ 9 ਅਕਤੂਬਰ ਨੂੰ ਸਾਨੂੰ ਫਾਂਸੀ ਹੋਣੀ ਹੈ। ਤੇ ਉਹ ਗੱਲ ਬਾਹਰ ਵੀ ਆ ਗਈ। ਬਾਹਰ ਦੁਨੀਆ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਉਸ ਦਿਨ ਦਾ ਪ੍ਰੋਗਰਾਮ ਰੱਖਿਆ ਗਿਆ। ਪੰਥਕ ਕਮੇਟੀ ਦੇ ਸਪੋਕਸਪਰਸਨ ਡਾਕਟਰ ਅਮਰਜੀਤ ਸਿੰਘ ਹੋਣਾ ਨੇ ਇਸ ਚੀਜ਼ ਦਾ, ਜਾਂ ਹੋਰ ਸਾਰੀਆਂ ਪੰਥਕ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਵੀ ਭਾਈ ਉਸ ਸਮੇਂ, ਜਿਹੜੇ ਸਮੇਂ ਉਹਨਾਂ ਯੋਧਿਆਂ ਨੂੰ ਫਾਂਸੀ ਲੱਗਣੀ ਹੈ, ਉਸ ਸਮੇਂ ਸਮੁੱਚਾ ਪੰਥ ਗੁਰੂ ਘਰਾਂ ਦੇ ਵਿੱਚ ਇਕੱਠੇ ਹੋ ਕੇ ਚੌਪਈ ਸਾਹਿਬ ਦੇ ਪਾਠ ਕਰੇ, ਵਾਹਿਗੁਰੂ ਸਿਮਰਨ ਕਰੇ। ਇੱਥੇ ਅਸੀਂ ਸਿੱਖ ਕਲਚਰਲ ਸੁਸਾਇਟੀ ਦੇ ਵਿੱਚ ਉਸ ਮੌਕੇ ਤੇ ਸਾਡਾ ਛੋਟਾ ਗੁਰੂ ਘਰ ਸੀ, ਸਾਡਾ ਸ਼ਾਮ ਦਾ ਸਮਾਂ ਸੀਗਾ, ਉਹਨਾਂ ਦਾ ਸਵੇਰ ਦਾ ਸਮਾਂ ਸੀ। ਇੱਥੇ ਵੀਕਡੇ ਦੇ ਵਿੱਚ ਇੰਨਾ ਵੱਡਾ ਇਕੱਠ ਹੁੰਦਾ ਹੈ ਕਿ ਸਾਲ ਦਾ ਸਭ ਤੋਂ ਵੱਡਾ ਇਕੱਠ ਉਸ ਦਿਨ ਹੋਇਆ ਹੈ। ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਦੇ ਯਾਦ ਵਿੱਚ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਸ਼ਾਮ ਨੂੰ ਪਹਿਲਾਂ ਚੌਪਈ ਸਾਹਿਬ ਦੇ ਪਾਠ ਕੀਤੇ, ਵਾਹਿਗੁਰੂ ਸਿਮਰਨ ਕੀਤਾ। ਫਿਰ ਜਦੋਂ ਉਹਨਾਂ ਦੀ ਫਾਂਸੀ ਦਾ ਸਮਾਂ ਸਾਨੂੰ ਪਤਾ ਸੀ, ਉਸ ਸਮੇਂ ਅਰਦਾਸਾਂ ਕੀਤੀਆਂ ਸੰਗਤਾਂ ਨੇ। ਇਹ ਇੱਕ ਗੁਰੂ ਘਰ 'ਚ ਨਹੀਂ ਹੋਇਆ, ਇਹ ਸਮੁੱਚੇ ਸੰਸਾਰ ਵਿੱਚ ਇਹ ਸਭ ਕੁਝ ਹੋਇਆ। ਉਹਨਾਂ ਦੀ ਯਾਦ ਨੂੰ ਲੈ ਕੇ, ਉਹਨਾਂ ਦੀ ਸ਼ਹਾਦਤ ਤੋਂ ਸੇਧ ਲੈ ਕੇ ਕੌਮ ਦੇ ਉਮਰ ਜੀਵੜਿਆਂ ਨੇ ਪੰਥ ਦੀ ਆਜ਼ਾਦੀ ਲਈ ਆਪਣੇ ਕੋਲੋਂ ਗੁਲਾਮੀ ਦੇ ਸੰਗਲ ਲਾਉਣ ਲਈ ਸੰਘਰਸ਼ ਲੜੇ ਨੇ। ਕੌਮ ਦੇ ਬਹੁਤ ਉੱਚ ਕੋਟੀ ਦੇ ਨੌਜਵਾਨ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਏ ਆਪਣੇ ਘਰ ਦੀ ਪ੍ਰਾਪਤੀ ਲਈ। ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ,
ਇੱਥੇ ਬਹੁਤ ਜ਼ਰੂਰੀ ਹੈ ਇਹ ਗੱਲ ਕਲੀਅਰ ਕਰਨੀ ਕਿ ਸਿੱਖ ਗੁਲਾਮ ਕਿੱਦਾਂ ਹੈ। ਸਾਡੇ ਕੋਈ ਕਿਸੇ ਨੇ ਸੰਗਲ ਨਹੀਂ ਪਾਏ, ਜਾਂ ਲੱਤਾਂ ਨੂੰ ਜਾਂ ਬਾਹਾਂ ਨੂੰ ਜਾਂ ਗਲ ਨੂੰ, ਜਿਹੜੇ ਕਿਸੇ ਨੂੰ ਦੱਸਦੇ ਹੋਣ। ਸਾਨੂੰ ਮਾਨਸਿਕ ਤੌਰ ਤੇ ਗੁਲਾਮ ਕੀਤਾ ਗਿਆ। ਅਸੀਂ ਆਪਣੀ ਆਜ਼ਾਦੀ ਦੀ ਗੱਲ ਨਹੀਂ ਕਰ ਸਕਦੇ, ਆਪਣੇ ਹੱਕਾਂ ਲਈ ਲੜ ਨਹੀਂ ਸਕਦੇ। ਸਾਡੇ ਸਭ ਤੋਂ ਵੱਧ ਸਾਨੂੰ ਜਿੱਥੋਂ ਪਾਵਰ ਮਿਲਦੀ ਆ ਸਿੱਖ ਦਾ ਆਤਮਿਕ ਸੁਮਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਜਿੱਥੇ ਆ ਕੇ ਸਿੱਖ ਨੇ ਅਰਦਾਸ ਕਰਨੀ, ਇੱਥੋਂ ਬਲ ਲੈਣਾ। ਲੇਕਿਨ ਪਿਛਲੇ ਤਕਰੀਬਨ 7, 8, 9, 10 ਸਾਲਾਂ ਤੋਂ ਲਗਾਤਾਰ ਭਾਰਤੀ ਸਿਸਟਮ ਇੱਕ ਬੇਅੰਤਬੰਦ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾ ਕੇ ਸਿੱਖਾਂ ਦੇ ਮਨਾਂ ਵਿੱਚੋਂ ਇਹ ਵੀ ਕੱਢਦਾ ਜਾ ਰਿਹਾ ਹੈ ਕਿ ਵੇ ਭਾਈ ਇਹ ਤੁਹਾਡਾ ਜਾਗਤ ਜੋਤ ਗੁਰੂ ਨਹੀਂ ਹੈ, ਇਹ ਇੱਕ ਕਿਤਾਬ ਆ, ਇਹਨੂੰ ਜਿੱਦਾਂ ਮਰਜ਼ੀ ਅਸੀਂ ਬੇਅਦਬੀ ਕਰ ਦਈਏ ਸਿੱਖ ਹੌਲੀ ਹੌਲੀ ਭੁੱਲਦੇ ਜਾਣਗੇ। ਇਹ ਵੀ ਇੱਕ ਗੁਲਾਮੀ ਦੀ ਨਿਸ਼ਾਨੀ ਹੈ। ਦੂਸਰੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਤੁਹਾਨੂੰ ਪੰਜਾਬ ਵਿੱਚੋਂ ਖਤਮ ਕੀਤਾ ਜਾ ਰਿਹਾ ਹੈ। ਸਾਡੇ ਪਾਣੀ ਲੁੱਟ ਲਏ ਗਏ, ਸਾਡੇ ਨੌਜਵਾਨਾਂ ਨੂੰ ਚਿੱਟੇ ਤੇ ਨਸ਼ਿਆਂ ਦੇ ਉੱਤੇ ਲਾ ਕੇ ਮਾਰਿਆ ਜਾ ਰਿਹਾ। ਇਹ ਕੋਈ ਕਿਸੇ ਪੰਜਾਬ ਦੀ ਸਰਕਾਰ ਦਾ ਕੰਮ ਨਹੀਂ ਹੈ, ਇਹ ਇੱਕ ਵਿਉਂਤਬੰਦ ਤਰੀਕੇ ਦੇ ਨਾਲ ਹਕੂਮਤ ਦਾ ਕੰਮ ਹੈ, ਭਾਰਤੀ ਸਟੇਟ ਦੀ ਪਾਲਿਸੀ ਹੈ। ਤੁਸੀਂ ਸਰਕਾਰਾਂ ਸਾਰੀਆਂ ਹੀ ਬਦਲ ਕੇ ਦੇਖ ਲਈਆਂ। ਲੋਕਾਂ ਨੇ ਗੁਟਕਾ ਸਾਹਿਬ ਚੱਕ ਕੇ ਵੀ ਸੌਹਾਂ ਖਾਧੀਆਂ ਕਿਵੇਂ 10 ਦਿਨਾਂ ਦੇ ਵਿੱਚ ਨਸ਼ੇ ਬੰਦ ਕਰ ਦਊਂ। ਉਸ ਤੋਂ ਬਾਅਦ ਕੋਈ ਹੋਰ ਹਕੂਮਤ ਆਈ, ਉਹਨੇ ਕਿਹਾ ਵੀ ਅਸੀਂ ਤਾਂ 2 ਘੰਟਿਆਂ 'ਚ ਬੰਦ ਕਰ ਦਾਂਗੇ। ਲੇਕਿਨ ਜਦੋਂ ਨਸ਼ਿਆਂ ਦੀ ਭਰਮਾਰ ਦਿੱਲੀ ਵੱਲੋਂ ਚੱਲਦੀ ਹੋਵੇ, ਜਿੱਥੋਂ ਉਹਨਾਂ ਦੀ ਸਰਕਾਰ ਬਣਦੀ ਹੈ, ਤੇ ਫਿਰ ਨਸ਼ਿਆਂ ਨੂੰ ਬੰਦ ਕੋਈ ਨਹੀਂ ਕਰਾ ਸਕਦਾ। ਅੱਜ ਜਦੋਂ ਅਸੀਂ ਦੇਖੀਏ ਕਿ ਨੌਜਵਾਨ ਸਿੱਖ ਇੱਕ ਆਗੂ ਪੰਥ ਦੇ ਵਿੱਚ ਉੱਭਰਿਆ ਅੰਮ੍ਰਿਤਪਾਲ ਸਿੰਘ ਖਾਲਸਾ, ਉਹਨੇ ਸਿਰਫ ਗੁਰੂ ਨਾਲ ਜੋੜਨ ਦੀ ਗੱਲਬਾਤ ਕੀਤੀ ਹੈ ਵੀ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਨੂੰ ਸਿਰ ਦਈਏ। ਤੇ ਉਹਦੇ ਵਿਰੁੱਧ ਸਾਰੀਆਂ ਗੈਰ ਪੰਥਕ ਜਿਹੜੀਆਂ ਧਿਰਾਂ ਨੇ ਉਹਦੇ ਵਿਰੁੱਧ ਖੜੀਆਂ ਹੋ ਗਈਆਂ। ਉਹਦੀ ਇਕੱਲੀ ਗੱਲ ਦੇ ਉੱਤੇ ਨੁਕਸ ਕੱਢੇ ਜਾ ਰਹੇ ਨੇ। ਉਹਨੇ ਕਿਹਾ ਵੀ ਤੁਸੀਂ ਨਸ਼ੇ ਖਾ ਕੇ ਵੀ ਮਰਦੇ ਹੋ। ਜਿਹੜੇ ਲੋਕ ਅੱਜ ਕਹਿੰਦੇ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਇੱਥੇ ਪੰਜਾਬ ਦੀ ਸ਼ਾਂਤੀ ਭੰਗ ਕਰ ਰਿਹਾ ਹੈ, ਪੰਜਾਬ ਦੀ ਸ਼ਾਂਤੀ ਭੰਗ ਦੇ ਕਰਨ ਵਿੱਚ ਹਕੂਮਤਾਂ ਦਾ ਜਾਂ ਏਜੰਸੀਆਂ ਦਾ ਹੱਥ ਹੁੰਦਾ ਹੈ। ਕਦੇ ਕੋਈ ਪੰਜਾਬ ਦਾ ਸਿੱਖ ਸ਼ਾਂਤੀ ਨਹੀਂ ਭੰਗ ਕਰਨੀ ਚਾਹੁੰਦਾ। ਜਦੋਂ ਅਸੀਂ ਗੱਲ ਕਰੀਏ ਕਿ ਜੇ ਗੁਰੂ ਦੇ ਨਾਲ ਜੁੜਨਾ ਤਾਂ ਸ਼ਾਂਤੀ ਭੰਗ ਹੁੰਦੀ ਹੈ। ਜੇ ਸਾਡੇ ਨੌਜਵਾਨ ਰੋਜ਼ਾਨਾ ਨਸ਼ੇ ਕਰਕੇ ਮਰਦੇ ਆ, ਇੱਕ ਮੜੀਆਂ ਵਰਗੀ ਸ਼ਾਂਤੀ ਆ ਜਿੱਥੇ ਮੁਰਦਿਆਂ ਦਾ ਇਕੱਠ ਹੋਵੇ, ਉੱਥੇ ਸ਼ਾਂਤੀ ਨੂੰ ਅਸੀਂ ਕੀ ਲੈਣਾ। ਜੇ ਮਰਦਾਂ ਦੀ ਉੱਥੇ ਭੀੜ ਹੋਵੇ, ਜਦੋਂ ਮਰਦ ਇਕੱਠੇ ਹੁੰਦੇ ਨੇ ਤੇ ਫਿਰ ਉਹ ਗੁਰੂ ਦੇ ਲੜ ਲੱਗਦੇ ਨੇ। ਅੰਮ੍ਰਿਤਪਾਲ ਸਿੰਘ ਖਾਲਸਾ ਨੇ ਅੱਜ ਆ ਕੇ ਇਹੀ ਵੰਗਾਰ ਦਿੱਤੀ ਹੈ ਕਿ ਅਸੀਂ ਗੁਰੂ ਵਾਲੇ ਬਣਨਾ। ਅਸੀਂ ਆਪਣੇ ਗਲੋਂ ਜਿਹੜੀਆਂ ਮਾਨਸਿਕ ਤੌਰ ਤੇ ਸਾਨੂੰ ਗੁਲਾਮ ਕੀਤਾ, ਅਸੀਂ ਉਹ ਗੁਲਾਮੀ ਦੇ ਰੱਸੇ ਤੋੜਨੇ ਨੇ। ਸਿੱਖ ਪਹਿਲਾਂ ਸਿੱਖ ਬਣੇ, ਬਾਅਦ 'ਚ ਭਾਰਤੀ ਬਣੇ ਜਾਂ ਬਾਅਦ 'ਚ ਪੰਜਾਬੀ ਬਣੇ। ਸਾਡੀ ਮੁੱਢਲੀ ਵਫਾਦਾਰੀ ਗੁਰੂ ਦੇ ਪ੍ਰਤੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਉਸ ਮਹਾਨ ਸੂਰਬੀਰ ਯੋਧਿਆਂ ਦੀ ਯਾਦ ਵਿੱਚ ਜੁੜਦੇ ਹਾਂ, ਅੱਜ ਦੀਪ ਸਿੱਧੂ ਦੇ ਕਹੇ ਉਹ ਬੋਲ ਯਾਦ ਆਉਂਦੇ ਨੇ ਵੀ ਭਾਈ ਇਹਨਾਂ ਨੇ ਸਾਨੂੰ ਘਸਿਆਰੇ ਬਣਾ ਕੇ ਛੱਡਣਾ, ਸਾਡੇ ਪੱਲੇ ਕੁਝ ਰਹਿਣ ਨਹੀਂ ਦੇਣਾ, ਲੇਕਿਨ ਅਸੀਂ ਪੰਥ ਨੂੰ ਜਗਾਉਂਦੇ ਰਹਿਣਾ। ਦੁਸ਼ਮਣ ਦੇ ਤਰੀਕੇ ਬਦਲ ਚੁੱਕੇ ਨੇ ਸਾਨੂੰ ਮਾਰਨ ਦੇ। ਸਾਨੂੰ ਗੋਲੀਆਂ ਨਾਲ ਨਹੀਂ ਮਾਰਿਆ ਜਾਂਦਾ, ਸਾਨੂੰ ਐਕਸੀਡੈਂਟਾਂ ਰਾਹੀਂ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਖਤਮ ਕੀਤਾ ਜਾਂਦਾ ਕਿ ਪੰਥ ਪੂਰੇ ਦਾ ਪੂਰਾ ਭੰਬਲ ਭੂਸੇ 'ਚ ਪੈ ਜਾਏ ਵੀ ਭਾਈ ਇਹ ਸਾਡਾ ਸ਼ਹੀਦ ਅੱਜ ਨਹੀਂ। ਸੋ ਅੰਤ ਵਿੱਚ ਬੇਨਤੀ ਕਰਦਾ, ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਹਾਂ। ਕੌਮ ਉਹਨਾਂ ਦੀ ਸ਼ਹਾਦਤ ਤੋਂ ਸੇਧ ਲਵੇ। ਇਹ ਸੰਘਰਸ਼ ਲੰਬੇ ਨੇ, ਲੇਕਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜੀਏ, ਬਾਣੀਏ ਤੇ ਬਾਣੀ ਦੇ ਧਾਰਨੀ ਹੋਈਏ। ਜਿਹੜਾ ਗੁਰੂ ਨਾਲ ਜੁੜੂਗਾ ਉਹ ਲੰਬੀ ਰੇਸ ਦਾ ਘੋੜਾ ਬਣ ਕੇ ਸੰਘਰਸ਼ ਲੜਦਾ ਰਹੂਗਾ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੁੱਚੀ ਸਿੱਖ ਕੌਮ ਤੇ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ। ਅੰਤ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਖੜੇ ਹਾਂ, ਜਿੱਥੇ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਸੁਖਦੇਵ ਸਿੰਘ ਜੀ ਸੁੱਖਾ, ਜਿਨ੍ਹਾਂ ਨੇ ਉਸ ਦੁਸ਼ਟ ਦਾ ਸੌਦਾ ਲਾ ਕੇ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ, ਜਿਸ ਦੁਸ਼ਟ ਨੇ ਅਕਾਲ ਤਖਤ ਸਾਹਿਬ ਤੇ ਭਾਰਤੀ ਫੌਜਾਂ ਨੂੰ ਨਾਲ ਲੈ ਕੇ ਲੈਸ ਹੋ ਕੇ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ 37 ਤੋਂ ਵੱਧ ਗੁਰਧਾਮ ਜੋ ਭਾਰਤ ਪੰਜਾਬ ਦੀਆਂ ਦੂਜੀਆਂ ਭਾਰਤ ਦੀਆਂ ਸਟੇਟਾਂ ਦੇ ਵਿੱਚ ਹਨ, ਵਿਉਂਤਬੰਦ ਤਰੀਕੇ ਦੇ ਨਾਲ ਹਮਲੇ ਕੀਤੇ। ਅੱਜ ਉਹਨਾਂ ਸ਼ਹੀਦਾਂ ਮਰਜੀਵੜਿਆਂ ਦੇ ਦਿਹਾੜੇ ਨੂੰ, ਸਮੂਹ ਸ਼ਹੀਦਾਂ ਨੂੰ ਸਮਰਪਿਤ ਇਹ ਦਿਹਾੜਾ ਮਨਾਇਆ ਜਾ ਰਿਹਾ। ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਵਿਖੇ ਸੰਗਤਾਂ ਦੀ ਬਹੁਤ ਵੱਡੀ ਆਮਦ ਆ ਔਰ ਸ਼ਹੀਦਾਂ ਨੂੰ ਸਿਜਦਾ ਕਰ ਰਹੇ ਹਾਂ। ਸਪੈਸ਼ਲੀ ਸ਼ਹੀਦਾਂ ਦੇ ਪਰਥਾਏ ਜਿੰਨੇ ਵੀ ਸ਼ਹੀਦ 1984 ਤੋਂ ਲੈ ਕੇ ਹੁਣ ਤੱਕ, ਉਹਨਾਂ ਸਮੂਹ ਸ਼ਹੀਦਾਂ ਦੀਆਂ ਜਿਹੜੀਆਂ ਪਿਕਚਰਸ ਲਾ ਕੇ ਸੰਗਤ ਨੂੰ ਦੱਸਿਆ ਜਾ ਰਿਹਾ ਕਿਵੇਂ ਕੌਮ ਦੇ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਸਿੰਘਾਂ ਸਿੰਘਣੀਆਂ ਨੇ। ਔਰ ਨਾਲ ਹੀ ਸਾਡੇ ਪਾਸ ਜੋ ਸਪੈਸ਼ਲੀ ਜਿਹੜੀ ਪੂਰੇ ਵਿਸ਼ਵ ਦੇ ਵਿੱਚ ਇਸ ਵੇਲੇ ਸਰਗਰਮਾ ਮੁਹਿੰਮ ਕਿ ਪੋਲੀਟੀਕਲ ਸਿੱਖ ਪ੍ਰਿਜਨਰ, ਜਿਨ੍ਹਾਂ ਦੇ ਵਿੱਚ ਸਾਡੇ ਕੌਮ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਜਿਨ੍ਹਾਂ ਨੂੰ ਚੱਬੇ ਦੀ ਧਰਤੀ ਦੇ ਵਿੱਚ 7 ਲੱਖ ਤੋਂ ਵੱਧ ਇਕੱਠ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ। ਅੱਜ ਉਹਨਾਂ ਸਮੂਹ ਬੰਦੀ ਸਿੰਘਾਂ ਦੀ ਜਿਹੜੇ ਅੱਜ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਹਨ, ਜਥੇਦਾਰ ਤੋਂ ਲੈ ਕੇ ਸਮੂਹ ਬੰਦੀ ਸਿੰਘ ਭਾਈ ਤਾਰਾ ਜੀ, ਭਿਓਰਾ ਜੀ, ਰਾਜੋਆਣਾ, ਹੋਰ ਅਨੇਕਾਂ ਹੀ ਸਿੰਘ ਹਨ ਜਿਹੜੇ ਕਿ ਜੇਲ੍ਹਾਂ ਦੇ ਭਾਰਤ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੰਦ ਆ। ਉਹ ਵੀ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਆ, ਸੰਗਤ ਨੂੰ ਦੱਸਿਆ ਜਾ ਰਿਹਾ ਕਿ ਇਹ ਮੁਹਿੰਮ ਘਰ ਘਰ ਤੱਕ, ਹਰ ਇੱਕ ਗੁਰਦੁਆਰੇ ਵਿੱਚ ਵਿਸ਼ਵ ਦੇ ਵਿੱਚ ਡਿਸਕਸ਼ਨ ਹੋਣਾ ਚਾਹੀਦਾ। ਇਹਦੇ ਵਾਸਤੇ ਸਾਨੂੰ ਮੁਹਿੰਮ ਤੇਜ਼ ਕਰਨੀ ਚਾਹੀਦੀ ਔਰ ਸਮੁੱਚੀਆਂ ਸ਼ਹੀਦਾਂ ਨੂੰ ਉਹਨਾਂ ਦੇ ਦਿਹਾੜਿਆਂ ਨੂੰ ਮਨਾਉਣਾ ਚਾਹੀਦਾ। ਅੱਜ ਅਸੀਂ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਬਲਜਿੰਦਰ ਸਿੰਘ ਜੀ, ਜਿਨ੍ਹਾਂ ਨੇ ਹਿੰਦੁਸਤਾਨ ਦੀ ਸਰਕਾਰ ਦਾ ਸ਼ਬਦ ਝੱਲਿਆ, ਅਮਰੀਕਾ ਦੀ ਸਰਕਾਰ ਦਾ ਵੀ ਸ਼ਬਦ ਝੱਲਿਆ। ਹਿੰਦੁਸਤਾਨ ਦੀ ਸਰਕਾਰ ਨੇ ਬੜਾ ਜ਼ੋਰ ਲਾਇਆ ਇਹਨੂੰ ਇੰਡੀਆ ਲਿਜਾਣ ਲਈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਨਹੀਂ ਤਾਂ ਇਹਨੇ ਵੀ ਅੱਜ ਨੂੰ ਕਿਤੇ ਤਿਹਾੜ ਜੇਲ੍ਹ 'ਚ ਬੈਠਾ ਹੋਣਾ ਸੀ। ਸੋ ਬੜੀ ਕਿਰਪਾ ਮੇਰੇ ਵੀਰ ਤੇ। ਇਸੇ ਤਰ੍ਹਾਂ ਹੀ ਜਿਹੜਾ ਇਹ ਸੰਘਰਸ਼ ਚੱਲ ਰਿਹਾ ਉਹਦੇ ਸਾਥ ਜਾਣੀ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਜਿੰਨੇ ਵੀ ਸਿੰਘ ਸਿੰਘਣੀਆਂ ਹੋਏ ਨੇ, ਉਹਨਾਂ ਦੇ ਵਿੱਚੋਂ ਭਾਈ ਦਲਜੀਤ ਸਿੰਘ ਬਿੱਟੂ ਜਿਉਂਦਾ, ਸੁੱਖੇ ਜਿੰਦੇ ਉਹਨਾਂ ਦਾ ਦੋਸਤ, ਉਹਨੇ ਖਾੜਕੂਸ਼ਨਰ ਦੀ ਸਾਖੀ ਕਿਤਾਬ ਲਿਖੀ ਆ, ਅਣਜਾਣੇ ਅਣਗੌਲੇ ਸਿਦਕੀ ਯੋਧੇ। ਮੈਂ ਉਹਦੇ ਵਿੱਚ ਇੱਕ ਟੂਕ ਮੰਤਰ ਦੱਸਣਾ ਚਾਹੁੰਦਾ। ਉਹਦੇ ਵਿੱਚ ਇੱਕ ਬੀਬੀ ਹੈ ਦਿੱਲੀ ਦੀ, ਜੰਗਜੂ ਬੀਬੀ ਲਿਖਿਆ ਵਾ ਨਾ। ਉਹ ਜਾਂ ਘਰੇ ਜਾਂਦੀ ਹੈ, ਉਹਦਾ ਘਰ ਵਾਲਾ, ਬੱਚੇ, ਸਾਰਾ ਪਰਿਵਾਰ ਸਾੜਿਆ ਪਿਆ ਹੁੰਦਾ। ਉਹ ਬੱਚਾ ਲੈ ਕੇ ਜਿਹੜਾ ਦੁਬਾਰਾ ਉਹਨਾਂ ਦਾ ਸੰਸਕਾਰ ਕਰ ਦਿੰਦੀ ਆ। ਸੰਸਕਾਰ ਕਰਦੀ ਆ, ਕੈਂਪ ਚਲੀ ਜਾਂਦੀ ਆ। ਕੈਂਪ ਦੇ ਵਿੱਚ ਉਹਨੂੰ ਮਾਝੇ ਦੀ ਧਰਤੀ ਤੇ ਭੇਜਿਆ ਜਾਂਦਾ, ਕੋਈ ਪਰਿਵਾਰ ਲੈ ਆਇਆ। ਉਹ ਥੋੜ੍ਹੇ ਕੁ ਦਿਨ ਉੱਥੇ ਰਹਿੰਦੀ ਆ, 2-4 ਮਹੀਨੇ ਉੱਥੇ ਆ ਸਿੰਘਾਂ ਨਾਲ ਰਾਬਤਾ ਹੋ ਜਾਂਦਾ ਹੈ। ਔਰ ਕਹਿੰਦੇ ਐਨੀ ਕਿਰਪਾ ਹੋਈ ਬਾਅਦ ਦੇ ਵਿੱਚ ਜਿਹੜੇ ਦਿੱਲੀ ਦੀਆਂ ਬੱਸਾਂ ਵਿੱਚ ਜਾਂ ਹੋਰ ਸਟੇਟਾਂ ਵਿੱਚ ਬੱਸਾਂ ਵਿੱਚ ਸਿੱਖਾਂ ਦੇ ਮੂੰਹਾਂ ਤੇ ਬੈਠਿਆਂ ਤੇ ਧੂੰਆਂ ਮਾਰ ਦਿੰਦੇ ਸੀ ਨਾ, ਇੰਨੀ ਟ੍ਰੇਨਿੰਗ ਲਈ ਉਹਨੇ ਤੇ ਉਹਦੇ ਬੱਚੇ ਨੇ। ਉਹਨੇ ਖਾਲਸਾ ਜੀ ਆਪਦੀ ਮੌਤ ਹਮੇਸ਼ਾ ਹੀ ਆਪਦੇ ਬੈਗ ਨਾ ਜਾਵੇ, ਢਿੱਡ ਨਾਲ ਬੰਨ੍ਹ ਕੇ ਰੱਖੀ। ਐਡੇ ਐਡੇ ਕਾਰਨਾਮੇ ਕੀਤੇ ਉਹਨੇ ਵੀ ਜਿਹੜੇ ਗੁਰੂ ਸਾਹਿਬ ਜਾਣਦੇ, ਜਾਂ ਉਹ ਭਾਈ ਦਲਜੀਤ ਸਿੰਘ ਬਿੱਟੂ ਜੀ ਨੇ ਲਿਖਿਆ ਵੀ ਉਹਨੇ ਸ਼ਹੀਦੀ ਕਿਵੇਂ ਹੋਈ ਉਹਦੀ। ਉਹਨੂੰ ਦਿੱਲੀ ਪੁਲਿਸ, ਪੰਜਾਬ ਪੁਲਿਸ ਸਾਰੀਆਂ ਲੱਭ ਰਹੀਆਂ ਸੀ। ਸੋ ਮੈਂ ਦੱਸਣਾ ਚਾਹੁੰਦਾ ਕਿ ਸਾਡੀਆਂ ਬੀਬੀਆਂ ਦਾ ਵੀ ਯੋਗਦਾਨ ਘੱਟ ਨਹੀਂ। ਉਹਨੇ ਵੀ ਇਸੇ ਤਰ੍ਹਾਂ ਹੀ ਉਸ ਦਿੱਲੀ ਦੇ ਵੱਡੇ ਜਿਹੜੇ ਜਿਨ੍ਹਾਂ ਨੇ ਸਿੱਖਾਂ ਨੂੰ ਸਾੜਿਆ ਸੀ, ਉਹਨਾਂ ਨੂੰ
ਗੱਡੀ ਚੜਾਇਆ, ਆਪਣੇ ਭਰਾਵਾਂ ਨਾਲ ਮੋਢਾ ਜਾੜ ਲਾ ਕੇ ਆਪਣੀ ਸ਼ਹੀਦੀ ਦਿੱਤੀ। ਸੋ ਇਹ ਪੰਥ ਕਲਗੀਆਂ ਵਾਲੇ ਦਾ ਸਮੇਂ ਦੇ ਨਾਲ ਭਾਜੀ ਮੋੜਦਾ। ਮੈਂ ਹੁਣ ਬੇਨਤੀ ਕਰੂੰਗਾ ਗਿਆਨੀ ਜਗਜੀਤ ਸਿੰਘ ਜੀ ਨਲਵੀ, ਜਿਹੜੇ ਕਿ 1:50 ਤੱਕ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ ਔਰ ਭਾਈ ਸੁੱਖੇ ਜਿੰਦੇ ਇਹਨਾਂ ਦੇ ਜੀਵਨ ਬਾਰੇ ਚਾਨਣਾ ਪਾਉਣਗੇ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾ, ਆਤ ਸਿਆਣੀ ਸੋਹਣੀ, ਕਿਉਂਕਿ ਤੋ ਵੇਸਾ, ਆਤ ਸਿਆਣੀ ਸੋਹਣੀ, ਕਿਉਂਕਿ ਤੋ ਵੇਸਾ। ਜੁਗ ਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਮਿਹਰਾਂ ਦੇ ਸਾਈਂ, ਬਖਸ਼ ਸ਼ਾਨ ਦੇ ਭੰਡਾਰ, ਵਾਲੀਏ ਕੁਲ ਆਲਮ, ਰਾਜ਼ਾਨ ਰਾਜ਼, ਪਾਨਾਨ ਪਾਨ, ਦੇਵਾਨ ਦੇ, ਉਪਮਾ ਮਹਾ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਹਾਜ਼ਰੀਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਗੁਰਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਾਰੇ ਹਫ਼ਤੇ ਤੋਂ ਹੀ ਹਰ ਰੋਜ਼ ਅਸੀਂ ਇਸ ਗੱਲ ਦਾ ਰੈਫਰੈਂਸ ਦਿੰਦੇ ਆ ਰਹੇ ਹਾਂ ਵੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਡਾ ਇਹ ਹਫ਼ਤਾ ਸਾਡੇ ਕੌਮੀ ਸ਼ਹੀਦ, ਕੌਮੀ ਨਾਇਕ, ਕੌਮੀ ਯੋਧੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਬਹੁਤ ਸਾਰੇ ਪੰਥਕ ਬੁਲਾਰਿਆਂ ਪਾਸੋਂ ਉਹਨਾਂ ਦੇ ਸੰਦਰਭ ਦੇ ਵਿੱਚ ਆਪਾਂ ਸਾਰਿਆਂ ਨੇ ਵਿਚਾਰ ਸਰਵਣ ਕੀਤੇ ਨੇ। ਸਕੱਤਰ ਸਾਹਿਬ ਹੋਰੀ ਹੁਣੇ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਦੀ ਕਿਤਾਬ ਦਾ ਜ਼ਿਕਰ ਕਰ ਰਹੇ ਸਨ। ਮੇਰੀ ਤੁਹਾਡੇ ਚਰਨਾਂ ਵਿੱਚ ਹੱਥ ਬੰਨ੍ਹ ਕੇ ਬੇਨਤੀ ਹੈ, ਦੇਸ਼ ਵਿਦੇਸ਼ ਮੈਂ ਜਿੱਥੇ ਵੀ ਜਾਣਾ ਸਾਰਿਆਂ ਨੂੰ ਬੇਨਤੀ ਕਰਨਾ, ਇਹ ਕਿਤਾਬ ਜ਼ਰੂਰ ਪੜ੍ਹੋ। ਮੈਂ ਅੱਜ ਦੀ ਗੱਲਬਾਤ ਇਸ ਪੁਸਤਕ ਦੇ ਇੱਕ ਘਟਨਾਕ੍ਰਮ ਤੋਂ ਸ਼ੁਰੂ ਕਰ ਰਿਹਾ ਹਾਂ। ਗੁਰੂ ਨਾਨਕ ਨਾਮ ਲੇਵਾ ਸਿੱਖ ਸਾਧ ਸੰਗਤ ਇੱਕ ਗੱਲ ਯਾਦ ਰੱਖਿਆ ਜੀ, ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰਮਤਿ ਚਿੰਤਨ ਵਿੱਚ, ਗੁਰਮਤਿ ਫਲਸਫੇ ਵਿੱਚ ਕਿਤੇ ਵੀ ਬਦਲੇ ਦੀ ਭਾਵਨਾ ਨਹੀਂ ਹੈਗੀ। ਇਹ ਸਾਨੂੰ ਆਪਣੇ ਅੰਦਰ ਦਿਲ ਦੀ ਗਹਿਰਾਈ ਵਿੱਚ ਲਿਖ ਲੈਣਾ ਚਾਹੀਦਾ ਹੈ। ਅਗਲੀ ਬੇਨਤੀ, ਜਿਸ ਵਰਤਾਰੇ ਦੇ ਨਾਲ ਯੂਨੀਵਰਸਲ ਸਿਸਟਮ ਚੱਲ ਰਿਹਾ ਹੈ, ਕਰੰਸੀ ਬਣੀ ਹੈ, ਹੱਦਾਂ ਬੰਨੇ ਮੁਕਰਰ ਕੀਤੇ ਗਏ ਨੇ, ਪਾਸਪੋਰਟ ਸਿਸਟਮ ਹੈ, ਅਸੀਂ ਵੀ ਆਪਣੇ ਘਰ ਦੇ ਲਈ ਜਦੋਜਹਿਦ ਕਰ ਰਹੇ ਹਾਂ। ਤੇ ਮੇਰੇ ਖਿਆਲ ਵਿੱਚ ਮੇਰੇ ਨਾਲੋਂ ਤੁਹਾਡਾ ਤਜਰਬਾ, ਐਕਸਪੀਰੀਅੰਸ, ਨੌਲੇਜ ਇਸ ਸੰਦਰਭ ਵਿੱਚ ਕਿਤੇ ਜ਼ਿਆਦਾ ਹੈ। ਬਹੁਤ ਸਾਰੇ ਦਾਨੇ ਸੱਜਣ ਤੁਸੀਂ ਗੁਰੂ ਚਰਨਾਂ 'ਚ ਜੁੜ ਬੈਠੇ ਹੋ। ਮੈਂ ਟੂਕ ਮਾਤਰ ਕੁਝ ਕੁ ਪੰਛੀ ਝਾਤ ਦੇ ਰੂਪ ਵਿੱਚ ਬੇਨਤੀਆਂ ਕਰਨੀਆਂ ਨੇ। ਸਵਰਨਾ ਘੋਟਣਾ ਜਿਸ ਨੇ ਹਕੂਮਤ ਦਾ ਹਥਿਆਰ ਬਣ ਕੇ, ਧਿਆਨ ਦਿਆ ਜੇ ਮੇਰੀ ਬੇਨਤੀ ਵੱਲ, ਜਿੰਨਾ ਜ਼ੋਰ ਲੱਗਾ, ਵੈਸੇ ਤੇ ਸਾਧ ਸੰਗਤ ਸੱਚੀ ਗੱਲ ਇਹ ਹੈ
ਵੀ ਜਿਹਨੂੰ ਸਾਡੇ ਬਜ਼ੁਰਗ ਕਹਿੰਦੇ ਨੇ ਪੀੜੇ ਥੱਲੇ ਸੋਟਾ ਮਾਰਨਾ। ਜਦੋਂ ਸਾਡੇ ਬੰਦੇ ਹੀ ਉਹਦੇ ਭਰਾਵਾਂ ਦੀਆਂ ਲਾਸ਼ਾਂ ਦੇ ਉੱਤੇ ਰਾਜ ਤਿਲਕ ਜਾਂ ਗੱਦੀ ਜਾਂ ਕੋਈ ਪਦਵੀ ਦੀ ਆਸ ਰੱਖਦੇ ਨੇ, ਇਹ ਕਿੱਡੀ ਘਿਨਾਉਣੀ, ਕਿੱਡੀ ਮਾੜੀ ਤੇ ਕਿੱਡੀ ਸੌੜੀ ਸੋਚ ਹੈ। ਉਹਦੇ ਕੰਪੈਰੇਟਿਵਲੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਰਨਾਏ ਹੋਏ ਸਿੱਖ ਨੇ, ਭਾਈ ਦਲਜੀਤ ਸਿੰਘ ਬਿੱਟੂ ਲਿਖਦੇ ਨੇ, ਕਹਿਣ ਲੱਗੇ 15 ਮਿੰਟ ਤੱਕ ਸਾਡੇ ਨਿਸ਼ਾਨੇ ਦੇ ਉੱਤੇ ਸਵਰਨਾ ਘੋਟ ਨਾ ਰਿਹਾ। ਅਸੀਂ ਲਗਾਤਾਰ ਉਸ ਨੂੰ 15 ਮਿੰਟ 16 ਮਿੰਟ ਵਾਚ ਕਰਦੇ ਪਏ ਹਾਂ। ਗੋਲੀ ਕਿਉਂ ਨਹੀਂ ਮਾਰੀ, ਵੇਟ ਕਿਉਂ ਕੀਤੀ? ਕਹਿਣ ਲੱਗੇ ਉਹ ਗੁਟਕਾ ਲੈ ਕੇ ਪਾਠ ਕਰਦਾ ਪਿਆ ਸੀ। ਫੇਰ ਸਾਡੇ ਮਨ 'ਚ ਖਿਆਲ ਆਇਆ, ਕੋਈ ਨਹੀਂ, ਪਾਠ ਮੁਕੰਮਲ ਹੋਵੇਗਾ, ਭਾਵੇਂ ਅਸੀਂ ਰਿਸਕ ਤੇ ਆ, ਕੋਈ ਦਿੱਕਤ ਨਹੀਂ, ਪਾਠ ਮੁਕੰਮਲ ਹੋਵੇਗਾ, ਫੇਰ ਇਹ ਗੁਟਕੇ ਨੂੰ ਪਾਸੇ ਰੱਖੇਗਾ, ਅਸੀਂ ਇਹਨੂੰ ਛੂਟ ਕਰ ਦਿਆਂਗੇ। ਹੋਇਆ ਕਿ ਪਾਠ ਮੁਕੰਮਲ ਕੀਤਾ, ਪਾਠ ਪੂਰਾ ਹੋਇਆ, ਗੁਟਕਾ ਹੱਥ ਦੇ ਵਿੱਚ ਫੇਰ ਬੰਦ ਕੀਤਾ, ਰਮਾਲੇ ਦੇ ਵਿੱਚ ਲਪੇਟਿਆ ਤੇ ਆਪਣੇ ਹੱਥ ਦੇ ਵਿੱਚ ਹੀ ਗੁਟਕਾ ਫੜ ਕੇ ਉੱਥੇ ਕਮਰੇ 'ਚ ਕਿਤੇ ਨਾ ਰੱਖਿਆ, ਆਪਣੇ ਨਾਲ ਹੀ ਲੈ ਕੇ ਦੂਜੇ ਰੂਮ ਵਿੱਚ ਚਲਾ ਗਿਆ, ਗਨ ਪੁਆਇੰਟ ਤੋਂ ਪਾਸੇ ਹੋ ਗਿਆ। ਕਹਿਣ ਲੱਗੇ ਅਸੀਂ ਵਾਪਸ ਆਪਣੇ ਟਿਕਾਣੇ ਤੇ ਆ ਗਏ, ਇੱਕ ਦੂਜੇ ਨਾਲ ਗੱਲਬਾਤ ਕੀਤੀ ਵੀ ਗੋਲੀ ਕਿਉਂ ਨਹੀਂ ਮਾਰੀ। ਸੁਣਿਆ ਜੀ ਮੇਰੀ ਬੇਨਤੀ ਨੂੰ, ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਪਰਨਾਏ ਹੋਏ ਨੇ ਤੇ ਇੱਕ ਦੂਜੇ ਨੂੰ ਜਵਾਬ ਦਿੱਤਾ, ਉਹ ਤੇ ਜ਼ੁਲਮੀ ਬੰਦਾ ਹੈ, ਉਹ ਵੈਸੇ ਹੀ ਸਿੱਖ ਕੌਮ ਦੀ ਨਿਗਾਹ ਵਿੱਚ ਮਰਿਆ ਹੋਇਆ ਹੈ, ਅੱਜ ਦੀ ਕੱਲ ਉਹਨੇ ਮਰ ਜਾਣਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਤ੍ਰਿਸਕਾਰ ਨਿਰਾਦਰੀ ਅਸੀਂ ਆਪਣੇ ਹੱਥੀਂ ਨਹੀਂ ਕਰ ਸਕਦੇ। ਉਹਨਾਂ ਸਾਰਿਆਂ ਸਿੱਖਾਂ ਦੇ ਵਿੱਚੋਂ ਇੱਕ ਸਿੱਖ ਦਾ ਜਵਾਬ ਸੀਗਾ, ਉਹ ਕਹਿਣ ਲੱਗੇ ਗੋਲੀ ਕਿਉਂ ਨਹੀਂ ਮਾਰੀ? ਕਹਿਣ ਲੱਗੇ ਜਿਹਨੂੰ ਗੁਰੂ ਬਚਾਉਣ ਤੇ ਬੈਠਾ ਹੋਵੇ ਉਹਨੂੰ ਅਸੀਂ ਕਿਵੇਂ ਮਾਰ ਸਕਦੇ ਹਾਂ? ਇੱਕ ਇੰਗਲਿਸ਼ ਦਾ ਲਫ਼ਜ਼ ਹੈ ਨੈਰੇਟਿਵ, ਇਹਨੂੰ ਪੰਜਾਬੀ 'ਚ ਕਹਿੰਦੇ ਨੇ ਬਿਰਤਾਂਤ। ਅੱਜ ਨੈਰੇਟਿਵ ਦਾ, ਬਿਰਤਾਂਤ ਦਾ ਜ਼ਮਾਨਾ ਹੈ। ਸਾਨੂੰ ਸਾਰਿਆਂ ਨੂੰ ਇੱਕ ਬੜਾ ਵੱਡਾ ਭਰਮ ਹੈ ਵੀ ਅੱਜ ਦੁਨੀਆ ਦੀ ਹਰ ਗੱਲ ਸਾਡੇ ਤੱਕ ਪਹੁੰਚ ਰਹੀ ਹੈ, ਇਨਫੋਰਮੇਸ਼ਨ ਵੰਡੀ ਜਾ ਰਹੀ ਹੈ, ਤੇ ਉਸ ਭਰਮ ਦਾ ਜਿਹੜਾ ਵੱਡਾ ਸਾਧਨ ਹੈ ਉਹ ਆ ਹੈ। ਮੈਨੂੰ ਖਿਮਾ ਕਰਿਆ ਜੇ, ਸੱਚ ਦੱਸੋ ਜੰਮੂ ਕਸ਼ਮੀਰ ਦੀ ਕਿੰਨੀ ਕੁ ਖਬਰ ਆਪਣੇ ਕੋਲ ਹੈਗੀ? ਉਹਨਾਂ ਦਾ ਸਟੇਟ ਤੋੜ ਦਿੱਤਾ, ਸਾਰੇ ਅਧਿਕਾਰ ਖੋਲ ਹੈ, ਘਰ ਘਰ ਦੇ ਵਿੱਚ ਆਰਮੀ ਕੋਈ ਖਬਰ ਆਣ ਦਿੰਦੀ ਸਰਕਾਰ ਉੱਥੋਂ ਬਾਹਰ। ਅੱਜ ਤੇ ਜ਼ੁਲਮ ਦਾ ਪੱਧਰ ਬਹੁਤ ਨੀਵੇਂ ਤਲ ਤੇ ਚਲਾ ਗਿਆ। ਗਿਆਨੀ ਜੀ ਇੱਕ ਵਿਦਵਾਨ ਲਿਖਦਾ, ਉਹ ਕਹਿੰਦਾ ਨਵੇਂ ਕਿਸਮ ਦੀ ਅਮਨ ਪਸੰਦੀ, ਜਿਹਨੂੰ ਭਾਈ ਸਾਹਿਬ ਹੋਰੀ ਸ਼ਾਂਤੀ ਲਫ਼ਜ਼ ਕਹਿ ਕੇ ਵੀ ਇਹ ਕ੍ਰੀਮੇਸ਼ਨ ਤੇ ਕ੍ਰੀਮੀਟੋਰੀਅਮ ਵਰਗਾ, ਸ਼ਮਸ਼ਾਨ ਘਾਟ ਵਰਗਾ ਸਨਾਟਾ ਇਹ ਸਰਕਾਰ ਪੈਦਾ ਕਰਨਾ ਚਾਹੁੰਦੀ, ਪੈਦਾ ਕਰ ਦਿੱਤਾ ਹੈ ਵੀ ਕੋਈ ਬੋਲਣ ਜੋਗਾ ਨਹੀਂ, ਕੋਈ ਗੱਲ ਕਰਨ ਜੋਗਾ ਨਹੀਂ। ਉਹ ਲਫ਼ਜ਼ ਕੀ ਨੇ ਕਵੀ ਦੇ? ਨਵੇਂ ਕਿਸਮ ਦੀ ਅਮਨ ਪਸੰਦੀ, ਜੀਬ ਕਲਮ ਤੇ ਨਾਕਾਬੰਦੀ। ਨਾ ਜ਼ਬਾਨ ਖੋਲਣ ਦਿੱਤੀ ਜਾਂਦੀ ਹੈ, ਨਾ ਕਲਮ ਚਲਾਉਣ ਦਿੱਤੀ ਜਾਂਦੀ ਹੈ। ਤੇ ਜਿਹੜਾ ਵੀ ਕੋਈ, ਤੇ ਮੇਰੇ ਖਿਆਲ ਵਿੱਚ ਰਵੀਸ਼ ਕੁਮਾਰ ਇਹਦੀ ਬਹੁਤ ਵੱਡੀ ਐਗਜ਼ਾਮਪਲ ਹੈ ਵੀ ਜੇ ਕੋਈ ਧਿਰ ਵੇਲੇ ਦੀ ਹਕੂਮਤ ਦੇ ਉਲਟ ਬੋਲਦੀ ਹੈ ਉਹਦਾ ਕੀ ਹਸ਼ਰ ਹੁੰਦਾ ਹੈ, ਉਹ ਸਾਡੇ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਹੈ। ਸਾਕਾ ਨਨਕਾਣਾ ਸਾਹਿਬ ਸਾਡੇ ਵੱਡੇ ਵਡੇਰਿਆਂ ਨੇ ਲੜਿਆ, ਕਿੰਨੇ ਸਾਡੇ ਸਿੰਘ ਸ਼ਹੀਦ ਹੋ ਗਏ, ਗੁਰੂ ਘਰ ਦੀਆਂ ਚਾਬੀਆਂ ਸਾਨੂੰ ਮਿਲ ਗਈਆਂ। ਸੁਣਿਆ ਜੇ ਬੇਨਤੀ ਨੂੰ, ਮੈਂ ਪਹਿਲਾਂ ਕਿਹਾ ਵੀ ਮੈਂ ਸਿਰਫ ਪੰਛੀ ਝਾਤ ਪਾਣੀ ਹੈ। ਉਹਦੇ ਤੋਂ ਬਾਅਦ ਸਾਡੇ ਨਾਲ ਵਾਪਰਿਆ ਕੀ ਹੈ, ਜਿੱਥੋਂ ਅਸੀਂ ਖੁੰਝ ਗਏ, ਜਿੱਥੋਂ ਤੰਦ ਹੈ ਜਿਹੜੀ, ਇਹਨੂੰ ਸਰਦਾਰ ਅਜਮੇਰ ਸਿੰਘ ਹੋਰੀ ਲਫ਼ਜ਼ ਵਰਤਦੇ ਨੇ ਵੀ ਤੰਦ ਸਾਡੇ ਹੱਥ ਨਹੀਂ ਆਏ। ਬੜਾ ਵੱਡਾ ਇੱਕ ਹਿੰਦੂ ਲੀਡਰ ਜਿਹੜਾ ਬਾਹਰਲਿਆਂ ਮੁਲਕਾਂ 'ਚੋਂ ਵਕਾਲਤ ਪੜ੍ਹ ਕੇ ਗਿਆ,
सरकार दा बड़ा वड्डा पिट्ठू गोरे सरकार दा, ते ओ अपनी जुबान दे नाल उस पावन पवित्र अस्थान ते धरती ते जाके जिन्ना असी खून डोलिया, जिन्ना सैक्रीफाइस किया, जिन्ना त्याग किया, उन्होंने सारे नू एक बयान नाल अपने खाते विच पाउंदा है। ते ओ बयान की है भी असी आज़ादी दी पहली जंग जित लई है। मुहम्मद अली जिन्ना साडे आगुआं नू, साडे लीडरां नू कहंदा रहा है भी तुसी इन्हां नू गुलाम वेखिया है, तुसी इन्हां नू गुलाम वेखिया है। कहन लगे जदों ये पावर विच होणगे ये रूप इस तरह दा नहीं होवेगा। सो काल्ड जिहड़ी गल प्रचलित होई वो गल की सी 15 अगस्त 1947 नू दुनिया भर विच एक सुनेहा गया, 2 मुल्क वंडे गए ते जुबान तो अखर वरते गए। वो अखर की सीगे, वो अल्फाज की सीगे कि ये किता हुण इंडिपेंडेंट हो गया, आजाद हो गया है। ते गुरु प्यारी साध संगत, ओ पहला बोल, ओ पहले अखर, ये 15 अगस्त की घटना है। अगस्त तो बाद सितंबर आउंदा है ते सितंबर तो बाद 10 अक्तूबर नू बंदे दा नाम है चंदू लाल त्रिवेदी। ओ आजाद पंजाब दा मुखी बनदा है ते मुखी बनदियां एक सर्कुलर जारी करदा है ते उस सर्कुलर दा नाम दिता जांदा है सिख एक जराइम पेशा कौम है। सिख एक जराइम पेशा कौम है। इन्हां नाल नजिठण वास्ते वखरे कायदा कानून घड़े जान, वखरे असूल बनाए जान ते जिथे जिन्ना जी करदा उन्ना तशद्दद कीता जावे। ते दूजी बेनती, जदों उस उजाड़े दे विच साडे वड्डे वडेरे भी उत्थों ही आए, असी पंजाब नू कूच कीता ते किसे बंदे ने वेले दे हुक्मरान नाल सलाह कीती कि दिल्ली दे नेड़े तेड़े कोई थां सिखां नू भी मुहैया कराई जाए, ये अपने रोटी पानी का प्रबंध कर लैन। ते ओ लीडर, ओ आगू पता की कहंदा है, इत्थे बंदियां ने वसना है, इन्हां नू ते दिल्ली तो इन्नी दूर सुट्टो भी इन्हां दा परछावां भी ना पवे। साध संगत, कहानी है जड़ी ओ ना तो 20वीं सदी च शुरू हुई है, ना ओ अज शुरू हुई है। कहानी दी जड़ी असली तंद है ओ पंडित हरदयाल ते गुरु नानक साहब दी कन्वरसेशन दे विच पई हुई है। ना मेरे गुरु नानक साहब ओदी बांह फड़दे, ना गुरु नानक साहब ओनू कहंदे भी आ जड़ा तू धर्म विच दाखल करवान दा टकवांज मेरे नाल रचना पिया है, तू मैनू दस भी एदा नफा की है, नुकसान की है। हुण पंडित ते धार्मिक बंदे दी ये समस्या है, वो जिड्डा मर्जी गलत होवे वो गलती मनन नू तैयार नहीं गा। ते साडे भी बंदे अज इसे भल भला दे विच वहिंदे वेग दे विच, जिन्हों मैं लफज नैरेटिव वरत्या, बिरतांत वरत्या, उस वेग दे विच वहिंदियां होया कदों हकूमत दी तकड़ी च तुल जांदे ने सानू भी पता नहीं लगदा। फिर मेरी बेनती वाल ध्यान दिया जे, मेरे धन सतगुरु श्री गुरु ग्रंथ साहब पातशाह जी महाराज ऐलानिया एक गल संसार दे सन्मुख रखते ने, बेगमपुरा शहर को नाओ। दुनिया विच घट्टो घट एक थां ऐसी तैयार होवे जिथे कोई गम ना होवे। साध संगत, मेरे ख्याल विच सानू अज दे दिन विच जड़ा साडा मान मत्ता बख्शिशां भरिया किरपा भरिया इतिहास है ना, ओदा सानू रज के मान ते प्राउड करना चाहिए। जे साडे शहीदां ने लड्डू वंडे ने, जे साडे शहीदां ने
ਫਾਂਸੀ ਦੀ ਸਜ਼ਾ ਸੁਣ ਕੇ ਭੰਗੜੇ ਪਾਏ ਨੇ। ਜੇਲ੍ਹ ਦੇ ਵਿੱਚ ਘੋੜੀਆਂ ਸਾਡੀਆਂ ਭੈਣਾਂ ਨੇ ਗਾਇਨ ਕੀਤੀਆਂ ਨੇ। ਤੇ ਇਸ ਸੈਲੀਬ੍ਰੇਸ਼ਨ ਨੂੰ ਭਾਵੇਂ ਜਿੱਥੋਂ ਮੈਂ ਬੇਨਤੀ ਪ੍ਰਾਰੰਭ ਕੀਤੀ ਹੈ ਵੀ ਇਹ ਤੰਦ ਜੁੜੀ ਕਿਹੜੇ ਤੇ ਪਾਕਿਸਤਾਨ ਦਾ ਜਿਹੜਾ ਸ਼ਾਇਰ ਰੰਧਾਵਾ ਹੈ ਉਹ ਬਿਲਕੁਲ ਮੰਨਦਾ ਇਸ ਗੱਲ ਨੂੰ ਕਿ ਇਹ ਪ੍ਰਾਰੰਭ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। 4 ਵੇਦ ਮੇਰਾ ਵਿਸ਼ਾ ਰਿਹਾ ਹੈ, ਪੜ੍ਹਾਈ ਦਾ ਸਬਜੈਕਟ ਸੀਗਾ ਸਾਡੇ ਕੋਲ MA 'ਚ। ਮੈਂ ਉਹਨਾਂ ਨੂੰ ਵੇਖ ਲਿਆ, ਮੈਂ ਪੜ੍ਹ ਲਿਆ। ਨਹੀਂ ਤਾਂ ਆਮ ਬੰਦੇ ਨੂੰ ਉਹ ਵਿਖਾਉਂਦੇ ਨਹੀਂ, ਨਾ ਕਿਸੇ ਨੇ ਸਮ੍ਰਿਤੀਆਂ ਦੇ ਦਰਸ਼ਨ ਕੀਤੇ ਹੋਣੇ ਨੇ, ਨਾ ਉਹ ਪੁਰਾਣਾ ਦੇ ਉਹ ਸਾਡਾ ਸਬਜੈਕਟ ਸੀਗਾ ਮਨੁ ਸਮ੍ਰਿਤੀ, ਜਿਹਨੂੰ ਇਹ ਕਨਸਟੀਟਿਊਸ਼ਨ ਦਾ ਰੂਪ ਦੇਣਾ ਚਾਹੁੰਦੇ ਨੇ। ਮੈਂ ਮੋਟੀ ਜਿਹੀ ਗੱਲ ਤੁਹਾਨੂੰ ਆਖਾਂ ਵੀ ਸਿੱਖ ਮਰਦਾ ਮਰ ਜਾਏਗਾ। ਜਿਹੜਾ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਸਾਡੇ ਮੱਥੇ ਦੇ ਉੱਤੇ ਇੱਕ ਓੰਕਾਰ ਲਿਖਿਆ ਹੈ ਨਾ, ਸਿੱਖ ਅੰਦਰੋਂ ਸੁਰਤ ਕਰਕੇ ਉਹਦੇ ਨਾਲੋਂ ਕਦੇ ਨਹੀਂ ਟੁੱਟੇਗਾ। ਵਕਤੀ ਤੌਰ ਦੇ ਉੱਤੇ ਸਾਡਾ ਕੋਈ ਸੱਜਣ ਭੁੱਲਿਆ ਹੋ ਸਕਦਾ ਹੈ, ਗੁੰਮਰਾਹ ਹੋਇਆ ਹੋ ਸਕਦਾ ਹੈ ਵਕਤੀ ਤੌਰ ਦੇ ਉੱਤੇ, ਪਰ ਪ੍ਰੈਕਟੀਕਲੀ ਸਾਡੇ ਬੰਦੇ, ਕਿਉਂਕਿ ਪਾਠ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਕਿਰਪਾ ਕਰਿਆ ਜੀ। ਇੱਕ ਸੰਸਾਰੀ, ਉੱਚੀ ਬੋਲੋ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਮੈਂ ਰਾਤ ਵੀ ਇਹ ਬੇਨਤੀ ਕੀਤੀ ਸੀ, ਦੁਨੀਆ 'ਚ ਜੇ ਧਾਰਮਿਕ ਗ੍ਰੰਥਾਂ ਦੇ ਨਾਲ ਨਿਆਂ ਹੋਏਗਾ, ਕਵੀ ਅੱਲਾ ਯਾਰ ਖਾਨ ਜੋਗੀ ਮੈਨੂੰ ਲੱਗਦਾ ਵੀ ਬਹੁਤ ਲੰਮਾ ਵੇਖਦਾ। ਉਹ ਜਦੋਂ ਇਹ ਪੰਕਤੀ ਕਹਿੰਦੇ ਇਨਸਾਫ ਕਰੇ ਜੀ ਮੇ ਜਮਾਨਾ, ਤੇ ਮੈਨੂੰ ਉਹਦਾ ਪਹਿਲਾ ਅੱਖਰ ਪੜ੍ਹ ਕੇ ਐਵੇਂ ਲੱਗਦਾ ਵੀ ਉਹਨੂੰ ਪਤਾ ਸਿੱਖਾਂ ਨਾਲ ਇਨਸਾਫ ਹੋਣਾ ਨਹੀਂ। ਇਨਸਾਫ ਕਿੱਥੋਂ ਹੋਏਗਾ? ਜੱਜ ਵੀ ਉਹਨਾਂ ਦੇ, ਕਚਹਿਰੀ ਵੀ ਉਹਨਾਂ ਦੀ, ਵਕੀਲ ਵੀ ਉਹਨਾਂ ਦੇ, ਗਵਾਹ ਵੀ ਉਹਨਾਂ ਦੇ। ਸਾਡਾ ਉਸ ਸਾਰੇ ਵਰਤਾਰੇ ਵਿੱਚ ਕੀ ਰੋਲ ਹੈ ਵੀ ਅਸੀਂ ਸਿਰਫ ਤੇ ਸਿਰਫ ਮੁਜਰਮ ਹਾਂ। ਇੱਕ ਨੌਜਵਾਨ ਗਾਇਕ ਵੀਰ, ਨਾਮ ਹੈ ਨਾ ਜ਼ਿਆਦਾ ਲਵਾਂ, ਉਹ ਪਿੱਛੇ ਜਿਹੜਾ ਚੜ੍ਹਾਈ ਕਰ ਗਿਆ, ਉਹਦੇ ਪਿਤਾ ਜੀ ਅੱਜ 4.5 ਮਹੀਨੇ ਕਹਿੰਦੇ ਹੋ ਗਏ ਤੇ ਅੱਖਾਂ 'ਚੋਂ ਨੀਰ ਭਰ ਕੇ ਕਹਿੰਦੇ ਮੈਂ ਸਿਰ ਤੋਂ ਪੱਗ ਲਾ ਕੇ ਇਨਸਾਫ ਮੰਗਿਆ ਸੀ। ਮੈਨੂੰ ਖਿਮਾ ਕਰਿਆ ਜੇ, 84 ਤੋਂ ਬਾਅਦ ਸਾਡੇ 3 ਹਿੱਸੇ ਬਣੇ ਨੇ ਕੌਮ ਦੇ, ਸਮੁੱਚੀ ਕੌਮ ਦੇ। ਸਰਦਾਰ ਅਜਮੇਰ ਸਿੰਘ ਹੋਰਾਂ ਦੇ ਮੁਤਾਬਕ ਪਹਿਲਾ ਹਿੱਸਾ ਉਹ ਜਿਨ੍ਹਾਂ ਨੇ ਇਹ ਨਿਰਣਾ ਕਰ ਲਿਆ ਵੀ ਇਹਨਾਂ ਨਾਲ ਕਦੇ ਸਾਡੀ ਭਾਈਵਾਲੀ ਨਹੀਂ ਨਿਭ ਸਕਦੀ, ਉਹਨਾਂ 'ਚ ਤੁਸੀਂ ਸਾਰੇ ਹੋ। ਦੂਜਾ ਹਿੱਸਾ ਉਹ ਜਿਹੜੇ ਅੱਜ ਵੀ ਜ਼ੋਰ ਲਾਉਂਦੇ ਪਏ ਨੇ ਕਿ ਅਸੀਂ ਕੋਰਟ ਕਚਹਿਰੀ ਜਾਵਾਂਗੇ, ਇਨਸਾਫ ਦੀ ਜੰਗ ਲੜਾਂਗੇ, ਇਨਸਾਫ ਲਵਾਂਗੇ। ਤੇ ਇਹਦੇ ਵਿੱਚ ਵਿਡੰਬਣਾ ਪਤਾ, ਵਿਡੰਬਣਾ ਸਿਰਫ ਇੰਨੀ ਹੈ, ਇਨਸਾਫ ਉਹਨਾਂ ਕੋਲੋਂ ਲੈਣਾ ਜਿਨ੍ਹਾਂ ਨੇ ਮਾਰਿਆ। ਜੇ ਉਹਨਾਂ ਨੇ ਇਨਸਾਫ ਦੇਣਾ ਹੁੰਦਾ ਤੇ ਉਹ ਮਾਰਦੇ ਹੀ ਕਿਉਂ? ਉਹੀ ਗੱਲ ਇਸ ਬਜ਼ੁਰਗ ਨੂੰ ਵੀ ਸੋਚਣੀ ਚਾਹੀਦੀ ਹੈ, ਜਿਹੜੇ ਥਾਂ ਤੇ ਜਿਹੜੇ ਮੁਲਕ ਵਿੱਚ ਰਹਿ ਕੇ ਤੂੰ ਜਿਹੜੀ ਮੰਗ ਕਰ ਰਿਹਾ, ਇਹ ਮੰਗ ਤੇ ਕੌਮ 40 ਸਾਲਾਂ ਤੋਂ ਕਰਦੀ ਪਈ ਹੈ। ਤੇ ਇਹਨੂੰ ਸਾਡੇ ਕਵੀ ਸੁਰਜੀਤ ਪਾਤਰ ਕਹਿੰਦੇ ਨੇ, ਅਦਾਲਤਾਂ ਤੋਂ ਬਾਹਰ ਖਲੋਤੇ ਹੋਏ ਮਾਪੇ ਬਜ਼ੁਰਗ ਸੁੱਕ ਗਏ ਦਰਖਤਾਂ ਦੇ ਵਾਂਗ, ਪਰ ਉਹਨਾਂ ਨੂੰ ਕਿਨਕਾ ਮਾਤਰ ਇਨਸਾਫ ਦੀ ਆਸ ਨਹੀਂ ਬਣੀ। ਅਗਲੀ ਬੇਨਤੀ ਵੱਲ ਧਿਆਨ ਦਿਆ ਜੇ। ਉਹ ਪਾਤਰ ਸੁਰਜੀਤ ਪਾਤਰ ਆਪਣੀ ਕਵਿਤਾ ਦੇ ਵਿੱਚ ਹੀ ਇਹ ਗੱਲ ਕਹਿੰਦਾ, ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਹੈ, ਜਿਹੜਾ ਲਾਅ ਹੈ, ਜਿਹੜਾ ਕਾਨੂੰਨ ਹੈ, ਉਹ ਤੂਤ ਦੀ ਛੜੀ ਦੇ ਵਾਂਗ ਹੈ, ਜਿਹੜਾ ਕਿ ਗਰੀਬ ਨੂੰ ਠਾ ਕਰਕੇ ਵੱਜਦਾ ਤੇ ਬਹੁ ਗਿਣਤੀ ਤੇ ਤਾਕਤਵਰ ਬੰਦਾ ਉਸ ਨੂੰ ਆਪਣੀ ਮਰਜ਼ੀ ਦੇ ਨਾਲ ਮੋਲਡ ਕਰ ਲੈਂਦਾ। ਜਿੱਧਰ ਉਸ ਨੂੰ ਝੁਕਾਉਣਾ ਚਾਹਵੇ ਝੁਕਾ ਸਕਦਾ, ਜਿੱਧਰ ਬਦਲਣਾ ਚਾਹਵੇ ਬਦਲ ਸਕਦਾ।
मैं इतिहास का एक पन्ना अज की तरीक विच आप जी नाल जरूर साझा करांगा। कैनेडा दे एक शहर दे विच किसी गोरे सज्जन ने ब्रैड चोरी कर लिया। CCTV कैमरे लगे सीगे, रिकॉर्डिंग हो गई। वो दुकानदार जड़ा कि उस गोरे नूं कोर्ट दे विच लै गया, शनाखत हो गई, केस चलिया। सारे वर्तारे तो बाद जज एक सवाल चोरी करन वाले नूं पुछदा है। मैं सिर्फ इन्नी बेनती करन लगा, जड़ा सिख 5 दरियावां ते रहिंदा सी अज वो 7 समुंदरां दा वासी है। ये गल सारियां दे ध्यान विच है। ये सिर्फ सानू ही नहीं समझ आई इस गल दी, जड़े लोगों ने बार्डर ते बैठे साडे भैणां भरावां उत्ते हमला नहीं ना कीता, उन्हां नूं भी इस गल दा पता है भी जे असी इन्हां दा वाल भी विंगा कीता ते साडा की हशर होवेगा। दोबारा फिर मेरी बेनती वल ध्यान दिया जे। उस गोरे नूं जज कहंदा तूं चोरी क्यों कीती, ते वो गोरा कहंदा जनाब मैनू भुख लगी सी, मैं चोरी कर लई। साध संगत सिर उच्चा करिया जी। वो गोरा जज कहन लगा सज्जणा अगे तो जदों भी तेनू भुख लगे तेनू चोरी करन दी लोड़ नहीं। तेरे नेड़े तेड़े जिथे भी गुरुद्वारा बनिया उथे चला जाए, तेनू लंगर खान नू मिल जाएगा। सिर्फ इको दुनिया विच मुल्क है कैनेडा विच डिफेंस मिनिस्टर साडा है, किड्डे किड्डे अहुदे असी संभाल लै, जर्सी दे विच अटर्नी जनरल साडा है, पर इको मुल्क है जिथे साडी अकल किसे नूं भी नज़र नहीं आउंदी। साडे लंगर भाई रवि सिंह खालसा होरां दी ओपन स्टेटमेंट है, जदों मर्जी सुन लिया जे। कहन लगे ईरान विच, इराक विच, तेहरान विच दुनिया च किते मैनू सेवा करदियां तंगी नहीं आउंदी, पर जड़ा हाल मेरा पंजाब जाके होया वो मैनू पता है। पंजाब जड़ा वसदा गुरां दे नां ते है, जिहदी जिन्नी उपमा शोभा वडियाई कीती जाए वो घट है। एक गल होर चेते रखिया जे, उस सारे वर्तारे दे उत्ते जदों वो नौजवान बच्चा चढ़ाई कीता सारियां ने रोटियां लाइयां ने, पर मैं वो गल ना कह के सिर्फ इन्नी बेनती करना ही चाहुंदा। गुरु ग्रंथ साहब दे 31 राग, 31 रागणियां, इस कल्चर दे विच पिया होया रिच पुना, अमीरी दी ताकत, जिन्हों गुरु अर्जन साहब पातशाह जी महाराज कहते ने हम तनवंत भागट सच नाए, हर गुण गावे सहज सुभाए, रतन लाल जांका कछु ना मोल, भरे भंडार अखुट अतोल, खावे खर्चे रल मिल भाई, तोट ना आवे वध दो जाई। कहन लगे पीयू दाते का खोल डिठा खजाना। साडी अज प्रॉब्लम ये है भी असी बापू दे खजाने नू खोल के नहीं वेख रहे। भाई निर्मल सिंह निम्मा, भाई भुपिंदर सिंह, भाई भलेंदर सिंह, मैं सारा हफ्ता वैसे किन्ने 7-8 सालों तो जदों तो अमेरिका दे विच कंटिन्यू इहो सुन रहे हैं, इहो ही बोल रहे हैं, ये सारी प्रैक्टिस कर रहे हैं। पर रीसेंटली मैं हुणे जिहड़ियां गल्लां सुन के आया। गुरु प्यारी साध संगत, जे ते असी वक्त दे वहण विच बहना ते फिर बड़ा ही सौखा है। अरबां डॉलर सरकार ने इस गल दे उत्ते खर्चे ने भी असी सिखां नाल जो कीता उहदे विच सिख गुनाहगार ने, सिख कसूरवार ने। साडे कई प्रचारक सज्जन भी इस भरम च पै के सरकारी बोली बोलते पे ने ते ओ बाबा जरनैल सिंह ते सवालिया निशान लाउंदे ने। मेरी बेनती वल ध्यान दिया जे, पर चेतन सिख, गुरु नाल जुड़िया सिख कदे भी इस नैरेटिव दे प्रभाव थले नहीं आया। बाबा जरनैल सिंह सिखां वास्ते सिरमौर संत है, सिरमौर संत सी, सिरमौर संत रवेगा।
ਜਦੋਂ ਕਿਸੇ ਵੀ ਗੱਲ ਨੂੰ ਲੈ ਕੇ ਅਸੀਂ ਕਨਫਿਊਜ਼ਨ ਵਿੱਚ ਆ ਨਾ, ਦੁਬਿਧਾ ਵਿੱਚ, ਫਿਰ ਸਾਡੀ ਲੜਨ ਦੀ ਤਾਕਤ ਆਪੇ ਹੀ ਅੱਧੀ ਰਹਿ ਜਾਂਦੀ ਹੈ, ਘੱਟ ਪੈ ਜਾਂਦੀ ਹੈ। ਭਾਈ ਅਮਰਜੀਤ ਸਿੰਘ ਹੋਰਾਂ ਨੇ ਟੀਵੀ 84 ਦੇ ਰਾਹੀਂ ਹਰ ਵੇਲੇ ਝੰਡੇ ਨੂੰ ਬੁਲੰਦ ਕਰਕੇ ਰੱਖਿਆ, ਉੱਚੀ ਆਵਾਜ਼ ਵਿੱਚ ਬੁਲੰਦ ਕਰਕੇ ਰੱਖਿਆ। ਮੈਨੂੰ ਨਹੀਂ ਲੱਗਦਾ ਵੀ ਮੀਰ ਮੰਨੂ ਤੇ ਅਹਿਮਦ ਸ਼ਾਹ ਅਬਦਾਲੀ ਤੇ ਉਦੋਂ ਹੀ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਹੋਵੇ। ਆਉਣੇ ਭਾਈ ਸਾਹਿਬ ਹੋਰਾਂ ਨੇ ਅੰਮ੍ਰਿਤਪਾਲ ਦੀ ਗੱਲ ਕੀਤੀ ਹੈ ਨਾ, ਕਿਹੜੀ ਧੇਰੇ ਜਿਹੜੀ ਸ਼ਨਾਖਤ ਨਹੀਂ ਕਰਨ ਲੱਗੀ। ਮੈਂ ਇਹ ਸਾਰੀ ਗੱਲ ਕਿਉਂ ਕਰ ਰਿਹਾ, ਸਿਰਫ ਇੰਨੀ ਬੇਨਤੀ ਹੈ, ਵੀ ਮਸਟ ਨੀਡ ਟੂ ਟਰਾਈ ਮੇਕ ਟੂ ਡਿਫਰੈਂਸ। ਵਨ ਇਜ਼ ਗਵਰਨਮੈਂਟ ਨੈਰੇਟਿਵ, ਸਰਕਾਰੀ ਬਿਰਤਾਂਤ, ਔਨ ਦੀ ਅਦਰ ਹੈਂਡ ਗੁਰੂ ਗ੍ਰੰਥ ਸਾਹਿਬ ਦਾ ਪ੍ਰੋਸਪੈਕਟਿਵ। ਜਦੋਂ ਅਸੀਂ ਇਸ ਨਖੇੜੇ ਨੂੰ ਸਮਝਾਂਗੇ, ਮੇਰੇ ਖਿਆਲ ਦੇ ਵਿੱਚ ਜਿਹੜੇ ਸਿੱਖ, ਜਿਹੜੀ ਬਾਣੀ ਤੇ ਸਿੱਖ ਦੇ ਗੁਰੂ ਗ੍ਰੰਥ ਸਾਹਿਬ ਤੇ ਆਸਥਾ ਰੱਖਣ ਵਾਲੇ ਰੋਜ਼ 2 ਵੇਲੇ ਇਹ ਗੱਲ ਕਹਿੰਦੇ ਹੋਣ, ਨਾਨਕ ਨਾਮ, ਉੱਚੀ ਬੋਲੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਗਲੀ ਬੇਨਤੀ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਮੈਂ ਥੋੜਾ ਜਿਹਾ ਇਤਿਹਾਸ ਦਾ ਸਹਾਰਾ ਲਵਾਂ ਇਸ ਸ਼ਬਦ ਨੂੰ ਸਮਝਣ ਵਾਸਤੇ। ਕੀ ਤੁਹਾਨੂੰ ਲੱਗਦਾ ਹੈ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਕਿਰਪਾ ਰਾਮ ਦੀ ਥਾਂ ਤੇ ਕੋਈ ਇਸਲਾਮ ਜਗਤ ਦਾ ਵੀਰ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਜੀ ਅਸੀਂ ਸਮੱਸਿਆ ਵਿੱਚ ਆ, ਪ੍ਰੋਬਲਮ ਵਿੱਚ ਆ, ਅਸੀਂ ਇੰਨੀ ਜ਼ਿਆਦਾ ਦਿੱਕਤ ਦੇ ਵਿੱਚ ਆ, ਸਾਨੂੰ ਤੁਹਾਡੀ ਮਦਦ ਚਾਹੀਦੀ ਹੈ, ਤੇ ਕਿਰਪਾ ਰਾਮ ਤੇ ਆ ਕੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਇਹ ਗੱਲ ਕਰ ਰਿਹਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਯਕੀਨ ਦਿਵਾਉਂਦੇ ਹੋ। ਜਾਂ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ, ਸਾਖ ਪੇ ਭੱਜ ਖਲੇ, ਸਭੋ ਭਜੈ ਆਸਰਾ, ਚੂਕੈ ਸਭ ਅਸਰਾਓ, ਚੇਤੇ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਤੀ ਵਾਓ। ਤਾਤੀ ਵਾਓ ਨਾ ਲੱਗਈ, पार ब्रह्म शरणाई, जो गिरद हमारे राम कार, दुख लगे ना पाई। गुरु प्यारी साध संगत, थोड़ा जिहा ना मेरे ते तबार करिया जी। जिस दिन सिखां दे उत्ते गुरु ने राज दी बख्शिश कर दी, मेरा यकीन है दुनिया का सब तो खूबसूरत राज होएगा, क्योंकि वो राज गुरु ग्रंथ साहब का होएगा। वो किसी बंदे का राज नहीं होना, किसी व्यक्ति का। उत्थे कानून गुरु ग्रंथ साहब का चलेगा। गुरु तेग बहादुर साहब की शहादत, गुरु तेग बहादुर साहब एक पिंजरे च कैद ने, कवि मानो कि कलम लैके कोल बैठा है ते वो गुरु तेग बहादुर साहब नाल गलबात कर रहा है, ते वो कह रहा है, धन गुरु तेग बहादुर साहब पातशाह जी महाराज, जलाद कहा ओ गुरु बाबा, एकी तू मुख तो अलारे आए। गुरु तेग बहादुर साहब बाणी पढ़ रहे सन। जलाद कहा ओ गुरु बाबा, एकी तू मुख तो अलारे आए। अगे अनुप्रास अलंकार सुनिया जे ध्यान नाल, जानी जान है, जेद नू जान भी दे, कानू जान के जान गवारे हैं। जलाद कहा ओ गुरु बाबा, एकी तू मुख तो अलारे है, जानी जान जिद नू जान भी दे, कानू जान के जान गवारे हैं। आखे लग के केड़े लोकां दे, रोला केड़े जनेऊ दा पारे हैं। इना वक्त कटाना नहीं तेरा, जिन्ना वास्ते शीस कटा रहे हैं। इना वक्त कटाना नहीं तेरा, जिन्ना वास्ते शीस कटा रहे हैं। उन्होंने 4 नुकते ने, शाम दाम दंड भेद। शाम का मतलब है भी जां तां CBI मगर ला दो, ED मगर ला दो, ते नहीं तां फिर अपने विच रला लो। ਇਹਦਾ मतलब है भी ਉਹਦੀ ताकत नाल प्रभावित कर लेना भी साडे विच रल जाओ। वेख्या ना पिछले दिनों च किड्डे किड्डे वड्डे ताकतवर आगू रल के नाल। अगली बेनती, दाम का मतलब है नाल नहीं रलदा
ਉਹਨੂੰ ਪੁੱਛੋ ਵੀ ਪੈਸੇ ਕਿੰਨੇ ਚਾਹੀਦੇ, ਉਹਦਾ ਮੁੱਲ ਪਾ ਦਿਓ। ਦੰਡ ਦਾ ਮਤਲਬ ਜੇ ਦੋਵਾਂ ਗੱਲਾਂ ਨਾਲ ਸਹਿਮਤ ਨਹੀਂ ਹੁੰਦਾ ਤੇ ਸਖਤਾਈ ਕਰੋ, ਜਿੰਨਾ ਦੁੱਖ ਦਿੱਤਾ ਜਾ ਸਕਦਾ ਦਿਓ। ਤੇ ਜੇ ਇਹ ਤਿੰਨੇ ਵੀ ਕੰਮ ਨਹੀਂ ਤੇ ਸਿੱਖ ਦੀ ਸੁਰਤ ਵਿੱਚ ਇਹ ਚਾਰੇ ਹੀ ਗੱਲਾਂ ਨੇ। ਜੇ ਕੋਈ ਬਾਹਰੀ ਬੰਦਾ ਸਾਡੀ ਦੇਖ ਨੂੰ ਵੇਖੇ ਨਾ, ਮਿੰਟ 3 ਰਹਿ ਗਏ ਨੇ ਤੇ ਮੈਂ ਜ਼ਰੂਰੀ ਇੱਕ ਗੱਲ ਕਹਿਣੀ ਚਾਹੁੰਦਾ। ਮੈਨੂੰ ਹੁਕਮ ਹੋਇਆ ਖਾੜਕੂ ਸੰਘਰਸ਼ ਦੀ ਸਾਖੀ ਬਾਹਰ ਸਟਾਲ ਦੇ ਉੱਤੇ ਲੱਗੀ ਹੋਈ ਹੈ। ਸਾਧ ਸੰਗਤ, ਮੈਨੂੰ ਲੱਗਦਾ ਵੀ ਆਪਾਂ ਅਫੋਰਡ ਕਰਦੇ ਹਾਂ ਸਾਰੇ, ਇਹ ਜ਼ਰੂਰ ਕਿਤਾਬ ਪੜ੍ਹੋ। ਮੈਂ ਤੇ ਲਗਭਗ ਯਾਦ ਹੀ ਕਰ ਲਈ ਇਹ ਸਾਰੀ ਕਿਤਾਬ। ਤੇ ਇਸ ਮੈਂ ਇਹ ਵੀ ਬੇਨਤੀ ਕੀਤੀ ਇਹਨੂੰ ਇੰਗਲਿਸ਼ ਦੇ ਵਿੱਚ ਵੀ ਟਰਾਂਸਲੇਟ ਕਰਵਾਇਆ ਜਾਏ। ਤੇ ਦਾਨੇ ਸੱਜਣ ਬੈਠੇ ਨੇ, ਮੇਰੀ ਬੇਨਤੀ ਹੈ ਗਿਆਨੀ ਜੀ, ਮੇਰਾ ਮਨ ਇਹ ਚਾਹੁੰਦਾ ਹੈ ਜਿਵੇਂ ਰਟੌਲ ਕਵੀ ਹੈ ਉਸ ਤਰ੍ਹਾਂ ਦਾ ਕੋਈ ਕਵੀ ਤੀਜੇ ਘੱਲੂਘਾਰੇ ਦਾ ਇਤਿਹਾਸ ਵੀ ਲਿਖੇ ਜਿਵੇਂ ਪੰਥ ਪ੍ਰਕਾਸ਼ ਲਿਖਿਆ ਹੋਇਆ। ਵੀ ਸਾਨੂੰ ਜੇ ਲੋੜ ਪਈ ਤੇ ਅਸੀਂ ਉਸ ਪੋਥੀ ਦੀ ਕਥਾ ਵੀ ਕਿਸੇ ਗੁਰਦੁਆਰਾ ਸਾਹਿਬ ਤੇ ਸੂਰਜ ਪ੍ਰਕਾਸ਼ ਦੀ ਤਰਜ਼ ਦੇ ਉੱਤੇ ਉਵੇਂ ਲਿਖਿਆ ਜਾਏ, ਉਸ ਪਾਏ ਦਾ ਕੋਈ ਮਾਡਰਨ ਕਵੀ ਹੋਵੇ। ਮੈਂ ਜਿਹੜਾ ਕਿਸਾਨੀ ਅੰਦੋਲਨ ਹੈ ਉਹਦੇ ਸੰਦਰਭ 'ਚ ਬੇਨਤੀ ਕਰਕੇ ਤੇ ਮਾਫੀ ਮੰਗਣੀ ਹੈ। ਸੁਰਤ ਵਿੱਚ ਆਪਾਂ ਭਾਈ ਸੁੱਖੇ ਤੇ ਜਿੰਦੇ ਨੂੰ ਹੀ ਰੱਖਣਾ ਹੈ। ਉਹਨਾਂ ਦੇ ਸੰਦਰਭ 'ਚ ਬਹੁਤ ਸਾਰੀਆਂ ਗੱਲਾਂ ਭਾਈ ਸਾਹਿਬ ਹੋਰਾਂ ਨੇ ਕਰ ਲਈਆਂ, ਮੈਂ ਦੁਹਰਾਉਣਾ ਨਹੀਂ ਚਾਹੁੰਦਾ ਸਾਂ। ਤੁਹਾਨੂੰ ਲੱਗਦਾ ਸੀਗਾ ਕਿ ਜਦੋਂ ਇਹ ਤਿੰਨੇ ਕਾਨੂੰਨ ਪਾਸ ਕੀਤੇ ਤੇ ਜਿਹੜੇ ਪਾਸ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਕੋਈ ਭਰਮ ਸੀਗਾ ਵੀ ਸਾਡੇ ਉਲਟ ਬਗਾਵਤ ਕਿੱਥੋਂ ਉੱਟੇਗੀ? ਉਹਨਾਂ ਨੂੰ ਲੱਗਦਾ ਸੀਗਾ ਵੀ ਇਹਨਾਂ ਦੇ ਧਾਰਮਿਕ ਬੰਦੇ ਵੀ ਸਾਡੀ ਜੇਬ 'ਚ ਨੇ, ਰਾਜਨੀਤਿਕ ਬੰਦੇ ਵੀ ਸਾਡੀ ਜੇਬ 'ਚ ਨੇ, ਤੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਤੇ ਅਸੀਂ ਪ੍ਰਚਾਰ ਹੀ ਐਸਾ ਕਰਾਂਗੇ ਇਹ ਲੋਕ ਭਰਮ ਜਾਣਗੇ। ਪਰ ਗੁਰੂ ਨੇ ਕਿਰਪਾ ਕੀਤੀ, ਤੁਸੀਂ ਜਾ ਗਏ, ਵਿਦੇਸ਼ਾਂ ਦੇ ਵਿੱਚੋਂ ਸੰਗਤ ਨੇ ਸਾਥ ਦਿੱਤਾ, ਸਾਡਾ ਕਰੋੜਾਂ ਰੁਪਈਆ ਲੱਗ ਗਿਆ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹ ਸਿਰਫ ਇਹ ਹੈ, ਜਿਨ੍ਹਾਂ ਬੰਦਿਆਂ ਦੀ ਸੁਰਤ ਵਿੱਚ ਇਹ ਗੱਲ ਪਈ ਹੈ ਵੀ ਸ਼ਹੀਦ ਊਧਮ ਸਿੰਘ ਲੰਡਨ ਜਾ ਕੇ ਜਨਰਲ ਅਡਵਾਇਰ ਨੂੰ ਦੱਸਦਾ ਹੈ ਵੀ ਜੇ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਨਗਰੀ ਦੇ ਵਿੱਚ ਤੂੰ ਜ਼ੁਲਮ ਕਰੇਂਗਾ, ਅਤਿਆਚਾਰ ਕਰੇਂਗਾ ਤੇ ਤੂੰ ਗੁਰੂ ਨਾਨਕ ਦੀ ਦਰਗਾਹ ਵਿੱਚ ਬਖਸ਼ਿਆ ਨਹੀਂ ਜਾਏਗਾ, ਤੇਰੇ ਕੀਤੇ ਦੀ ਸਜ਼ਾ ਤੈਨੂੰ ਮਿਲੇਗੀ। ਉਹਦੇ ਤੋਂ ਬਾਅਦ ਵੇਲੇ ਦੀ ਹੁਕਮਰਾਨ ਬੀਬੀ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਹੋਰਾਂ ਨੇ, ਕੇਰ ਸਿੰਘ ਹੋਰਾਂ ਨੇ ਉਹਦੇ ਕਰਮਾਂ ਦੀ ਸਜ਼ਾ ਉਹਨੂੰ ਦਿੱਤੀ। ਉਹਦੇ ਤੋਂ ਬਾਅਦ ਜਰਨਲ ਵੈਦਿਆ ਤੇ ਇਸ ਸਾਰੇ ਨੁਕਤੇ ਵਿੱਚ ਜਿਹੜੀ ਅਹਿਮ ਕੜੀ ਹੈ, ਇਸ ਹਕੂਮਤ ਨੂੰ ਵੀ ਪਤਾ ਸੀ ਜੇ ਅਸੀਂ ਭਾਵੇਂ ਇਹ ਸੜਕਾਂ ਤੇ ਬੈਠੇ ਨੇ ਇਹ ਭੁੱਲ ਇਹ ਗਲਤੀ ਕਰ ਲਈ ਤੇ ਬਖਸ਼ਣਾ ਇਹਨਾਂ ਸਾਨੂੰ ਵੀ ਨਹੀਂ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਗੁਰੂ ਪਿਆਰੀ ਸਾਧ ਸੰਗਤ, ਅਸੀਂ ਆਪਣੇ ਘਰਾਂ ਦੇ ਵਿੱਚ ਭਾਈ ਸੁੱਖੇ ਦੀ, ਭਾਈ ਜਿੰਦੇ ਦੀ, ਉਹਨਾਂ ਦੀ ਬਹਾਦਰੀ ਦੀ, ਉਹਨਾਂ ਦੀ ਛੂਰਬੀਰਤਾ ਦੀ ਜਿਹੜੀ ਵਾਰਤਾ ਹੈ ਇਹ ਰੋਜ਼ ਕਰੀਏ, ਵਾਰ-ਵਾਰ ਕਰੀਏ। ਕੱਲ ਰਾਤ ਵੀ ਮੈਂ ਇਹ ਗੱਲ ਆਖੀ ਸੀ, ਸ਼ਹਾਦਤ ਗੁਰੂ ਪਦਵੀ ਤੋਂ ਬਾਅਦ ਬੜੀ ਉੱਚੀ ਅਵਸਥਾ ਹੈ, ਬੜੀ ਉੱਚਾ ਦਰਜਾ ਹੈ। ਸੰਤ ਭਗਤ ਰੱਬ ਦਾ ਪਿਆਰਾ। ਆਓ ਸਮਾਪਤੀ ਵਾਲੇ ਪਾਸੇ ਚੱਲੀਏ, ਸਾਰੇ ਰਲ ਕੇ ਕਿਰਪਾ ਕਰਿਆ ਜੀ, ਕੋਈ ਰਚਨਾ ਵਾਂਝੀ ਨਾ ਰਹਿ ਜਾਏ। ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ। ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ। ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ। ਸਾਧ ਸੰਗਤ, ਪਹਿਲੀ
ਪਹਿਲੀ ਬੇਨਤੀ ਆਜ਼ਾਦੀ ਤੇ ਗੁਲਾਮੀ ਦੇ ਪ੍ਰਤੀ ਸੁਚੇਤ ਹੋਈਏ। ਦੂਜੀ ਬੇਨਤੀ ਜਿਹੜੇ ਇਹ ਗੱਲ ਕਰਦੇ ਨੇ ਉਹਨਾਂ ਦਾ ਸਾਥ ਦਈਏ। ਤੀਜੀ ਬੇਨਤੀ ਜੇ ਕਿਸੇ ਕਿਸਮ ਦੇ ਰੂਪ ਵਿੱਚ ਸਾਥ ਨਹੀਂ ਦੇ ਸਕਦੇ ਤੇ ਫਿਰ ਚੁੱਪ ਹੀ ਕਰ ਜਾਈਏ। ਚੌਥੀ ਬੇਨਤੀ ਘੱਟੋ ਘੱਟ ਲੈਗ ਫੋਲ ਨਾ ਕਰੀਏ। ਇਹ ਜ਼ਰੂਰ ਪੱਲੇ ਬੰਨਿਆ ਜੀ। ਭੁੱਲ ਚੁੱਕ ਲਿਖੇ ਮਾਂ ਗੁਰਫਤਿਹ ਦੀ ਸਾਂਝ ਕਰਵਾ ਕੋ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਸੋ ਨਿਹਾਲ। ਇਹ ਸਨ ਗਿਆਨੀ ਜਗਜੀਤ ਸਿੰਘ ਦੀ ਨਲਬੀ, ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਕਿਰਪਾ, ਨਿਧੜਕ ਕਥਾਵਾਚਕ, ਹੱਕ ਸੱਚ ਦੀ ਗੱਲ, ਸਮੇਂ ਦੀ ਗੱਲ ਸਮੇਂ ਦੇ ਨਾਲ ਕਰਨੀ, ਇਹ ਬਹੁਤ ਥੋੜ੍ਹੇ ਕਥਾਵਾਚਕਾਂ ਦੇ ਹਿੱਸੇ ਵਿੱਚ ਆਉਂਦਾ ਹੈ। ਭਾਈ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਦੀ ਧਰਤੀ 'ਤੇ ਸੇਵਾ ਕਰਦੇ ਨੇ। ਉਸ ਤੋਂ ਪਹਿਲਾਂ ਯੂਕੇ ਦੇ ਵਿੱਚ ਵੀ ਇਹਨਾਂ ਨੇ ਬੜੀ ਸੇਵਾ ਕੀਤੀ ਆ। ਅੱਜ ਦਾ ਦਿਹਾੜਾ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸਿੱਖਾ, ਉਹਨਾਂ ਨੂੰ ਸਮਰਪਿਤ ਆ। ਮੈਂ ਹੁਣ ਬੇਨਤੀ ਕਰੂੰਗਾ ਸਾਡੇ ਭਾਈ ਹਿੰਮਤ ਸਿੰਘ ਜੀ, ਜਿਹੜੇ ਕਿ ਸਿੱਖ ਕੌਮ ਦੀ ਕੋਈ ਵੀ ਪੰਜਾਬ ਦੀ ਧਰਤੀ 'ਤੇ ਜਾਂ ਹੋਰ ਪੰਜਾਬ ਦੀ ਧਰਤੀ ਤੋਂ ਬਾਹਰ ਕੋਈ ਵੀ ਮਸਲਾ ਹੁੰਦਾ, ਜੋ ਸਾਡੀਆਂ ਸਭਾਵਾਂ ਇੱਥੇ ਅਮਰੀਕਾ ਦੇ ਵਿੱਚ ਲੱਗਦੀਆਂ ਨੇ, ਤਾਂ ਇਹ ਸਾਰੇ ਗੁਰੂ ਘਰਾਂ ਨੂੰ, ਸਾਰੇ ਜਥੇਬੰਦੀਆਂ ਨੂੰ ਇਕੱਠੇ ਕਰਕੇ ਉਹ ਹੱਕ ਸੱਚ ਦੀ ਗੱਲ ਲਈ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਵੱਲੋਂ ਚਲਾਏ ਸੰਘਰਸ਼, ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਤਤਪਰ ਹਨ। ਸੋ ਆਓ ਸਰਵਣ ਕਰੀਏ ਭਾਈ ਹਿੰਮਤ ਸਿੰਘ ਜੀ। ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਦਾ ਨਿਕਮਾਨ ਰਹੀ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀ ਬਖਸ਼ੀ ਹੋਏ ਫਤਿਹ ਦੀ ਸਾਂਝ ਪਾਈਏ ਜੀ। ਬੁਲਾਓ ਗੱਜ ਵੱਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਉਹਨਾਂ ਦਾ ਸ਼ਹੀਦੀ ਦਿਹਾੜਾ ਸਮੁੱਚੀਆਂ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਗਤ ਦੇ ਸਹਿਯੋਗ ਦੇ ਨਾਲ ਅੱਜ ਆਪਾਂ ਉਹਨਾਂ ਯੋਧਿਆਂ ਦੇ ਪਾਏ ਪੂਰਨਿਆਂ ਨੂੰ ਯਾਦ ਕਰ ਰਹੇ ਹਾਂ। ਸੋ ਜਿਵੇਂ ਕਿ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਧਰਮਵੀਰ ਸਿੰਘ ਜੀ ਤੇ ਹੁਣੇ ਆਪ ਜੀ ਕਥਾਵਾਚਕ ਜੀ ਦੇ ਪਾਸੋਂ ਭਾਈ ਨਲਵੀ ਜੀ ਦੇ ਪਾਸੋਂ ਵਿਚਾਰਾਂ ਸਰਵਣ ਕਰ ਰਹੇ ਸੀ। ਭਾਈ ਬਲਜਿੰਦਰ ਸਿੰਘ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਉਹਨਾਂ ਯੋਧਿਆਂ ਦੀ ਗਾਥਾਵਾਂ ਨੂੰ ਆਪ ਜੀ ਨੂੰ ਸਰਵਣ ਕਰਾਇਆ। ਅੱਜ ਸਪੈਸ਼ਲੀ ਜਿਵੇਂ ਤੁਸੀਂ ਲੌਬੀ ਦੇ ਵਿੱਚ ਦੇਖਦੇ ਹੋ, ਉਹਨਾਂ ਮਰਜੀਵੜਿਆਂ ਯੋਧਿਆਂ ਦੀਆਂ ਸ਼ਹੀਦੀ ਜਿਹੜੀ ਗੈਲਰੀ ਦੇ ਵਿੱਚ ਪਿਕਚਰਾਂ ਲੱਗੀਆਂ ਹੋਈਆਂ, ਜ਼ਰੂਰ ਦਰਸ਼ਨ ਕਰਕੇ ਜਾਇਓ। ਔਰ ਨਾਲ ਦੀ ਨਾਲ ਜੋ ਮੈਂ ਗੱਲ ਕਰਨੀ ਚਾਹੁੰਦਾ ਵਿਸ਼ੇਸ਼ ਤੌਰ ਤੇ, ਇੱਕ ਉਪਰਾਲਾ ਕੀਤਾ ਗਿਆ ਆ ਕਿ ਜੋ ਸਾਡੀ ਕੌਮ ਦੇ ਬੰਦੀ ਸਿੰਘ, ਸਿੱਖ ਪੋਲੀਟੀਕਲ ਪ੍ਰਿਜ਼ਨਰ ਜਿਹੜੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬੰਦ ਹਨ, ਉਹਨਾਂ ਦੀਆਂ ਵੀ ਪਿਕਚਰਾਂ ਡਿਟੇਲਸ ਜਿਹੜੀਆਂ ਬਰੀਫ ਜਾਣਕਾਰੀ ਦਿੱਤੀ ਆ ਕਿ ਕਿਵੇਂ ਉਹਨਾਂ ਨੂੰ ਕਿਹੜੀ ਡੇਟ ਨੂੰ ਅਰੈਸਟ ਕੀਤਾ ਗਿਆ ਆ, ਕਿਵੇਂ ਤਸ਼ੱਦਦ ਹੋਏ, ਕਿਹੜੀਆਂ ਕਿਹੜੀਆਂ ਧਾਰਾਵਾਂ ਲੱਗੀਆਂ, ਔਰ ਮਾਤਾ ਪਿਤਾ ਦਾ ਨਾਂ ਕੀ ਆ, ਕਿਹੜੇ ਜ਼ਿਲ੍ਹੇ ਦੇ ਨਾਲ ਬਿਲੋਂਗ ਕਰਦੇ ਆ। ਉਹਨਾਂ ਯੋਧਿਆਂ ਦੀਆਂ ਪਿਕਚਰਾਂ ਵੀ ਜ਼ਰੂਰ ਆਪ ਜੀ ਖੁਦ ਵੀ ਦੇਖਿਓ ਤੇ ਬੱਚਿਆਂ ਨੂੰ ਵੀ ਜ਼ਰੂਰ ਦਰਸ਼ਨ ਕਰਵਾਇਓ। ਸਾਧ ਸੰਗਤ ਜੀ, ਇਹ ਮੁਹਿੰਮ ਪੂਰੇ ਵਿਸ਼ਵ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਉੱਠੀ ਤੇ ਅੱਜ ਅਸੀਂ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜੀ ਨੂੰ ਵੀ ਯਾਦ ਕਰਦੇ ਹਾਂ। ਭਾਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਬਾਪੂ ਸੂਰਜ ਸਿੰਘ ਖਾਲਸਾ ਜੀ ਉਹਨੇ ਵੀ ਕਾਫੀ ਜਦੋਜਹਿਦ ਦੇ ਨਾਲ ਲੱਗੇ, ਕੰਟੀਨਿਊਟੀ ਕਰ ਰਹੇ ਆ, ਪਹਿਰਾ ਦੇ ਰਹੇ ਆ, ਔਰ ਸਮੁੱਚੀਆਂ ਜਥੇਬੰਦੀਆਂ ਕੌਮ ਇਸ ਗੱਲ ਨੂੰ ਉਭਾਰ ਰਹੀਆਂ ਹਨ ਵਿਸ਼ਵ ਪੱਧਰ ਤੇ ਕਿ ਭਾਰਤੀ ਕਾਨੂੰਨ ਦੇ ਤਹਿਤ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਾਡੇ ਜਿਹੜੇ ਉਹ ਬੰਦੀ ਸਿੰਘ ਆ, ਉਹਨਾਂ ਨੂੰ ਭਾਰਤੀ ਹਕੂਮਤ ਰਿਹਾ ਨਹੀਂ ਕਰਦੀ। ਤਾਂ ਮੈਂ ਥੋੜੀ ਜਿਹੀ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹਾਂਗਾ ਸਾਧ ਸੰਗਤ ਜੀ। ਜਿਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਜਦੋਂ ਦੁਬਾਰਾ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਆ, ਮਾਲੇਗਾਓਂ ਬੰਬ ਧਮਾਕਿਆਂ ਦੇ ਵਿੱਚ ਪ੍ਰਗਿਆ ਸਾਧਵੀ, ਜਿਹੜੀ ਕਿ ਉਹਦੇ ਪੂਰੇ ਐਵੀਡੈਂਸਾਂ ਦੇ ਨਾਲ ਸਿੱਧ ਹੋ ਚੁੱਕਿਆ ਕਿ ਉਹਦਾ ਹੱਥ ਸੀ,
ਉਹ ਅੱਜ ਭਾਰਤੀ ਪਾਰਲੀਮੈਂਟ ਦੇ ਵਿੱਚ ਮੈਂਬਰ ਪਾਰਲੀਮੈਂਟ ਬਣ ਕੇ ਬੈਠੀ ਹੋਈ ਆ। ਔਰ ਇੱਕ ਕਸਾਈ ਸੀ ਦਿੱਲੀ ਦੇ ਵਿੱਚ, ਜਦੋਂ ਸਿੱਖਾਂ ਦੀ ਜੈਨੋਸਾਈਡ ਹੋ ਰਹੀ ਸੀ, 7 ਤੋਂ ਵੱਧ ਸਿੱਖਾਂ ਦਾ ਕਤਲ ਉਸ ਬੰਦੇ ਨੇ ਕੀਤਾ ਸੀ। ਉਸ ਬੰਦੇ ਨੂੰ ਵੀ ਭਾਰਤੀ ਕੋਰਟ ਜਿਹੜੀ ਉਹਨਾਂ ਦੀਆਂ ਅਦਾਲਤਾਂ ਨੇ ਰਿਹਾ ਕੀਤਾ। ਉਸ ਤੋਂ ਉਪਰੰਤ ਤੁਸੀਂ ਦੇਖਿਆ ਰਾਮ ਰਹੀਮ ਵਰਗੇ ਜਾਂ ਆਸਾ ਰਾਮ ਵਰਗੇ ਜਿਹੜੇ ਬਲਾਤਕਾਰੀ ਸਾਧ ਆ, ਉਹਨਾਂ ਨੂੰ ਵੀ ਪੈਰੋਲ ਮਿਲਦੀ ਆ, ਉਹ ਵੀ ਬਾਹਰ ਆਉਂਦੇ ਆ। ਔਰ ਰੀਸੈਂਟਲੀ ਜਦੋਂ ਅਸੀਂ ਦੇਖਿਆ ਜਿਸ ਦਿਨ 15 ਅਗਸਤ ਵਾਲੇ ਦਿਨ ਨਰਿੰਦਰ ਮੋਦੀ, ਜਿਹਨੂੰ ਅਸੀਂ ਅੱਤਵਾਦੀ ਕਹਿੰਦੇ ਆ, ਉਹ ਬੰਦਾ ਭਾਰਤ ਦੇ ਵਿੱਚ ਜਦੋਂ 15 ਅਗਸਤ ਨੂੰ ਲਾਲ ਕਿਲ੍ਹੇ ਤੇ ਸੰਬੋਧਨ ਹੋ ਰਿਹਾ ਸੀ, ਇੰਡੀਆ ਦੇ ਵਿੱਚ ਮੈਸੇਜ ਦੇ ਰਿਹਾ ਸੀ ਆਪਣਾ, ਤਾਂ ਉਹਦੇ ਵਿੱਚ ਉਹ ਗੱਲ ਕਰ ਰਿਹਾ ਸੀ ਕਿ ਸਾਨੂੰ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਆ, ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਭਾਰਤ ਦੇ ਵਿੱਚ। ਉਸੇ ਹੀ ਸਮੇਂ ਤੇ ਉਸੇ ਸਮੇਂ ਤੇ ਗੁਜਰਾਤ ਦੇ ਵਿੱਚ ਬਿਲਕਿਸ ਬਾਨੋ ਨਾਂ ਦੀ ਇੱਕ ਔਰਤ ਸੀ, ਜਦੋਂ ਚੀਫ ਮਿਨਿਸਟਰ ਸੀਗਾ ਭਾਰਤੀ ਪ੍ਰਾਈਮ ਮਿਨਿਸਟਰ ਗੁਜਰਾਤ ਦਾ, ਉਸ ਵੇਲੇ ਇਹਨੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਜੈਨੋਸਾਈਡ ਕਰਾਈ। ਉਸ ਜੈਨੋਸਾਈਡ ਦੇ ਵਿੱਚ ਹੁੰਦਿਆਂ ਇਹ ਕੁਝ ਜਿਹੜੇ ਲੋਕ ਸਨ 15-20 ਬੰਦੇ ਰਲ ਕੇ, ਜਿਨ੍ਹਾਂ ਨੇ ਉਸ ਮੁਸਲਮਾਨ ਔਰਤ ਦਾ, ਬਿਲਕਿਸ ਬਾਨੋ ਨਾਂ ਦੀ ਔਰਤ ਦਾ ਗੈਂਗ ਰੇਪ ਕੀਤਾ, ਉਹਨੂੰ ਮਾਰਿਆ। ਔਰ ਉਸ ਰੇਪ ਦੇ ਵਿੱਚ ਜਿੰਨੇ ਉਹ ਬਲਾਤਕਾਰੀ ਬੰਦੇ ਸਨ, ਸੇਮ ਟਾਈਮ ਤੇ 15 ਅਗਸਤ ਵਾਲੇ ਦਿਨ ਭਾਰਤੀ ਹਕੂਮਤ ਨੇ ਉਹਨਾਂ ਲੋਕਾਂ ਨੂੰ ਵੀ ਰਿਹਾ ਕੀਤਾ। ਪਰ ਐਡੀਆਂ ਵੱਡੀਆਂ ਐਗਜ਼ਾਮਪਲਾਂ ਤੁਹਾਡੇ ਮੂਹਰੇ ਸਾਧ ਸੰਗਤ ਜੀ ਪਤਾ ਆ, ਜੇ ਤੁਸੀਂ ਮੀਡੀਆ ਦੇ ਨਾਲ ਕੀਪ ਇਨ ਟੱਚ ਹੋ, ਤਾਂ ਫਿਰ ਸਾਡੇ ਉਹ ਬੰਦੀ ਸਿੰਘ ਜਿਨ੍ਹਾਂ ਨੇ ਆਪਣੀ ਕੌਮ, ਆਪਣੇ ਪੰਜਾਬ ਨੇਸ਼ਨ ਵਾਸਤੇ ਪੋਲੀਟੀਕਲ ਸਿੱਖ ਪ੍ਰਿਜ਼ਨਰ ਜਿਨ੍ਹਾਂ ਨੂੰ ਕਿਹਾ ਜਾਂਦਾ, ਸਿੱਖ ਸਿਆਸੀ ਕੈਦੀ, ਜਿਨ੍ਹਾਂ ਨੇ ਕੌਮ ਦੇ ਵਾਸਤੇ ਲੜਾਈ ਲੜੀ। ਉਸ ਵੇਲੇ ਦਾ ਬਿਆਤਾ ਬੁੱਚੜ ਪਾਪੀ ਜੋ ਮੁੱਖ ਮੰਤਰੀ ਸੀ ਪੰਜਾਬ ਦਾ, ਪੰਜਾਬ ਦੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਖੂਨ ਦੀ ਹੋਲੀ ਖੇਡ ਰਿਹਾ ਸੀ, ਤਾਂ ਉਸ ਜਿਹੜੇ ਬੁੱਚੜ ਦਾ ਸੋਧਾ ਲਾ ਕੇ ਭਾਈ ਦਿਲਾਵਰ ਸਿੰਘ ਜੀ ਬੱਬਰ ਤੇ ਸਮੁੱਚੇ ਸਾਡੇ ਸਿੰਘ, ਬੰਦੀ ਸਿੰਘ ਜੋ ਅੱਜ ਭਾਰਤੀਆਂ ਜੇਲ੍ਹਾਂ ਦੇ ਵਿੱਚ ਬੰਦ ਹਨ, ਸਾਡੀ ਨੌਜਵਾਨੀ ਨੂੰ ਉਸ ਸਮੇਂ ਦੀ ਨੂੰ ਸੇਵ ਕੀਤਾ। ਨਹੀਂ ਤਾਂ ਪਤਾ ਨਹੀਂ ਹੋਰ ਕਿੰਨੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਨੇ ਸਨ। ਤਾਂ ਅੱਜ ਉਹਨਾਂ ਨੌਜਵਾਨਾਂ ਦਾ ਜਿਹੜਾ ਜੇਲ੍ਹ ਦਾ ਵਰਤੀਰਾ ਆ, ਉਹ ਬੜਾ ਸਾਫ਼ ਸੁਥਰਾ ਆ। ਤੇ ਜੇ ਮੈਂ ਇਹ ਵੀ ਗੱਲ ਕਰਾਂ ਸਾਧ ਸੰਗਤ ਜੀ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਜਿੰਨੇ ਸਾਡੇ ਬੰਦੀ ਸਿੰਘ ਹਨ, ਉਹ ਨਿਤਨੇਮ ਕਰਦੇ ਆ, ਵੱਧ ਤੋਂ ਵੱਧ ਬਾਣੀ ਪੜ੍ਹਦੇ ਆ, ਉਹ ਕਿਸੇ ਸੰਤ ਦੀ ਪਦਵੀ ਤੋਂ ਘੱਟ ਨਹੀਂ, ਜਿਹੜੇ ਕਿ 24/7 ਗੁਰੂ ਸਾਹਿਬ ਦੀ ਜੀ ਬਾਣੀ ਜੀ ਦੇ ਨਾਲ ਜੁੜੇ ਰਹਿੰਦੇ ਆ। ਤਾਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਿਉਂ ਨਾ ਹੋਵੇ, ਕਿਉਂ ਨਾ ਉਹਨਾਂ ਨੂੰ ਭਾਰਤੀ ਹਕੂਮਤ ਰਿਹਾ ਕਰੇ। ਇਸ ਗੱਲ ਦੇ ਉੱਤੇ ਵੀ ਆਪ ਜੀ ਸਮੁੱਚੇ ਸਿੱਖ ਸੰਗਤ ਨੂੰ ਬੇਨਤੀ ਆ, ਵੱਧ ਤੋਂ ਵੱਧ ਇਹਨਾਂ ਗੱਲਾਂ ਦੇ ਉੱਤੇ ਪਹਿਰਾ ਦਿਆ ਕਰੋ। ਜਿੰਨੀਆਂ ਜਥੇਬੰਦੀਆਂ ਦੇ ਪ੍ਰੋਗਰਾਮ ਹੁੰਦੇ ਆ ਜਾਂ ਕੌਮ ਦੀ ਗੱਲ ਆ, UN ਦੇ ਅੱਗੇ ਪ੍ਰੋਟੈਸਟ ਹੁੰਦੇ ਆ, ਤਾਂ ਇਹ ਤੁਹਾਡਾ ਸਾਡਾ ਸਾਰਿਆਂ ਦਾ ਅਖਲਾਕੀ ਫਰਜ਼ ਬਣਦਾ ਕਿ ਅਸੀਂ ਵੱਧ ਤੋਂ ਵੱਧ ਉਹਨਾਂ ਮੁਜ਼ਾਹਰਿਆਂ ਦੇ ਵਿੱਚ, ਧਰਨਿਆਂ ਦੇ ਵਿੱਚ, ਪ੍ਰੋਟੈਸਟਾਂ ਦੇ ਵਿੱਚ ਜ਼ਰੂਰ ਜਾਈਏ। ਅੱਜ ਪੰਜਾਬ ਦੀ ਧਰਤੀ ਤੇ ਸਾਡਾ ਨੌਜਵਾਨ ਵੀਰ ਅੰਮ੍ਰਿਤਪਾਲ ਸਿੰਘ, ਕਈ ਵਾਰੀ ਬਹੁਤ ਜਿਹੜੀ ਚਰਚਾ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਛਿੜੀ ਹੋਈ ਆ, ਇਹ ਕਿੱਥੋਂ ਆਇਆ, ਇਹ ਕੌਣ ਆ, ਇਹਦੀ ਇਨਵੈਸਟੀਗੇਟ ਹੋਣੀ ਚਾਹੀਦੀ ਆ। ਸਰਕਾਰਾਂ ਇਨਵੈਸਟੀਗੇਟ ਕਰ ਰਹੀਆਂ। ਕਈ ਵਾਰੀ ਕੁਝ ਸਾਡੇ ਵੀ ਭੈਣ ਭਰਾ ਜਦੋਂ ਗੱਲ ਕਰਦੇ ਆ, ਤਾਂ ਮੈਂ ਸਮਝਦਾ ਆ ਉਹ ਸਾਡਾ ਨੌਜਵਾਨ ਪੰਥ ਵਾਸਤੇ ਲੜ ਰਿਹਾ ਆ, ਤੇ ਸਾਨੂੰ ਇਨਵੈਸਟੀਗੇਟ ਉਹਨਾਂ ਲੋਕਾਂ ਦੀ ਕਰਨੀ ਚਾਹੀਦੀ ਆ। ਜਦੋਂ ਭਾਰਤੀ ਪ੍ਰਾਈਮ ਮਿਨਿਸਟਰ ਵਿਦੇਸ਼ਾਂ ਵਿੱਚ ਆਉਂਦਾ, ਅਮਰੀਕਾ ਆਉਂਦਾ, UK ਆਉਂਦਾ, ਕੈਨੇਡਾ ਆਉਂਦਾ, ਜਿਹੜੇ ਲੋਕ ਗੁਲਦਸਤੇ ਲੈ ਕੇ ਪਹੁੰਚਦੇ ਆ ਉਹਦੀ ਆਓ ਭਗਤ ਕਰਨ ਲਈ, ਜਿਹੜੇ ਭਾਰਤੀ ਲੋਕਾਂ ਦੇ ਨਾਲ, ਜਿਹੜੀ ਇੰਡੀਅਨ ਹਕੂਮਤ ਦੇ ਨਾਲ ਸਾਡੇ ਰੂਪ ਦੇ ਵਿੱਚ ਕੁਝ ਭੈੜ ਕਰਕੇ ਬੈਠੇ ਹੋਏ ਆ, ਜਿਹੜੇ ਉਹਨਾਂ ਦੀ ਪਾਲਿਸੀ ਤੇ ਕੰਮ ਕਰਦੇ ਹੋਏ ਆ, ਇਨਵੈਸਟੀਗੇਟ ਉਹਨਾਂ ਦੀ ਹੋਣੀ ਚਾਹੀਦੀ ਆ। ਉਹਨਾਂ ਬਾਰੇ ਸਾਨੂੰ ਪੁੱਛਣਾ ਚਾਹੀਦਾ ਵੀ ਇਹ ਕਿੱਥੋਂ ਆਏ ਆ, ਇਹ ਕੌਣ ਆ, ਇਹਨਾਂ ਦਾ ਪਿਛੋਕੜ ਕੀ ਆ। ਜਿਹੜੇ ਬੰਦੇ ਪੰਥ ਵਾਸਤੇ, ਕੌਮ ਵਾਸਤੇ ਗੱਲ ਕਰਦੇ ਆ, ਉਹਨਾਂ ਦੀ ਸਾਨੂੰ ਪੁੱਛਣ ਦੱਸਣ ਦੀ ਲੋੜ ਨਹੀਂ। ਉਹ ਸਾਡਾ ਨੌਜਵਾਨ ਵੀਰ, ਕਈ ਵਾਰੀ ਨੌਜਵਾਨਾਂ ਦੇ ਵਿੱਚ ਇਹ ਗੱਲ ਹੁੰਦੀ ਆ ਕਿ ਸਾਨੂੰ ਪੁਰਾਣੇ ਲੀਡਰ ਸਪੇਸ ਨਹੀਂ ਦਿੰਦੇ, ਜਗ੍ਹਾ ਨਹੀਂ ਦਿੰਦੇ ਕਿ ਅਸੀਂ ਕੌਮ ਦੀ ਗੱਲ ਕਰ ਸਕੀਏ ਅੱਗੇ ਹੋ ਕੇ।
ਅੱਜ ਉਸ ਨੌਜਵਾਨ ਨੂੰ ਅਸੀਂ ਜਗ੍ਹਾ ਦੇ ਰਹੇ ਹਾਂ। ਹੋਰ ਵੀ ਨੌਜਵਾਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ, ਅਪੀਲ ਕਰਦੇ ਹਾਂ ਕਿ ਤੁਸੀਂ ਵੀ ਅੱਗੇ ਆਓ। ਬਹੁਤ ਸਾਰੇ ਨੌਜਵਾਨ ਇੱਕ ਕਾਲ ਦੇ ਉੱਤੇ ਜਿਨ੍ਹਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਵੀ ਸਨ, 1500 ਤੋਂ ਪਲੱਸ ਜਿਹੜੇ ਉੱਪਰ ਇੱਕ ਕਾਲ ਤੇ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਖੰਡੇ ਬਾਟੇ ਦੀ ਜਿਹੜੀ ਪਹੁਲ ਛਕ ਕੇ ਗੁਰੂ ਸਾਹਿਬ ਨੂੰ ਸੀਸ ਭੇਟ ਕਰਨ ਵਾਸਤੇ ਅੰਮ੍ਰਿਤਪਾਲ ਸਿੰਘ ਦੀ ਕਵਾਦ ਦੇ ਉੱਤੇ ਗਏ ਆ। ਤਾਂ ਫਿਰ ਉਸ ਗੱਲ ਦੀ ਵੀ ਵਕਾਲਤ ਜਿਹੜੀ ਭਾਰਤੀ ਹਕੂਮਤ ਨੂੰ ਹੋਈ ਆ। ਤਾਂ ਮੈਂ ਸਮਝਦਾ ਜਿਹੜਾ ਵੀ ਨੌਜਵਾਨ ਪੰਜਾਬ ਦੀ ਧਰਤੀ ਤੇ ਜਿਹੜੀ ਵੀ ਜਥੇਬੰਦੀ ਕੌਮੀ ਘਰ ਖਾਲਿਸਤਾਨ ਵਾਸਤੇ ਜੂਝੇਗੀ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਤਨਦੇਹੀ ਦੇ ਨਾਲ ਬਿਨਾਂ ਕੋਈ ਕਿੰਤੂ ਪਰੰਤੂ ਕੀਤਿਆਂ ਉਹਨਾਂ ਦੇ ਨਾਲ ਡਟ ਕੇ ਸਾਨੂੰ ਸਪੋਰਟ ਕਰਨੀ ਚਾਹੀਦੀ ਆ। ਵਿਦੇਸ਼ਾਂ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਵੱਧ ਤੋਂ ਵੱਧ ਸਹਿਯੋਗ ਕਰਿਆ ਕਰੀਏ। ਪਿਛਲੇ ਦਿਨੀ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੀ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਆ। ਉਹਨਾਂ ਤੋਂ ਪਹਿਲਾਂ ਭਾਈ ਦਿਲਾਵਰ ਸਿੰਘ ਜੀ ਬੱਬਰ, ਹੋਰ ਕਿੰਨੇ ਹੀ ਮਰਜੀਵੜੇ ਕੌਮ ਦੇ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਦੁਬਾਰਾ ਸਿਰ ਤੇ ਰੱਖਿਆ। ਉਹਨਾਂ ਦਿਹਾੜਿਆਂ ਨੂੰ ਜ਼ਰੂਰੀ ਨਹੀਂ ਆ ਕਿ ਜਥੇਬੰਦੀਆਂ ਨੇ ਹੀ ਮਨਾਉਣੇ, ਤੁਸੀਂ ਪਰਿਵਾਰਕ ਤੌਰ ਤੇ ਵੀ ਸੇਵਾ ਲੈ ਸਕਦੇ ਹੋ। ਉਹਨਾਂ ਸ਼ਹੀਦਾਂ ਦੇ ਦਿਹਾੜੇ ਜ਼ਰੂਰ ਮਨਾਇਆ ਕਰੋ। ਇਹ ਤੁਹਾਨੂੰ ਬੇਨਤੀ ਆ। ਜਿਹੜੇ ਦਿਹਾੜੇ ਮਨਾਇਆ ਤੁਹਾਨੂੰ ਸਤਿਗੁਰਾਂ ਦੀ ਜਿਹੜੀ ਉਹ ਬਹੁਤ ਵੱਡਾ ਫਲ ਮਿਲਣਾ ਕਿ ਇਹ ਰੂਹਾਂ ਸਤਿਗੁਰਾਂ ਵੱਲੋਂ ਭੇਜੀਆਂ ਹੋਈਆਂ ਹੁੰਦੀਆਂ। ਕਿਉਂਕਿ ਅੰਮ੍ਰਿਤਪਾਲ ਦੇ ਵੀ ਜੇ ਗੱਲ ਕਰੀਏ, ਅੰਮ੍ਰਿਤਪਾਲ ਸਿੰਘ ਦੀ, ਪਤਾ ਨਹੀਂ ਸਤਿਗੁਰਾਂ ਨੇ ਕਿਹਦੇ ਸੁੱਤੇ ਭਾਗਾਂ ਨੂੰ ਜਗਾ ਦੇਣਾ ਥਾਪੜਾ ਜਦੋਂ ਸਤਿਗੁਰਾਂ ਦੀ ਨਜ਼ਰ ਸਿੱਧੀ ਹੋਣੀ ਆ। ਭਾਈ ਸੁੱਖੇ ਜਿੰਦੇ ਹੋਣੀ ਜਾਂ ਦਿਲਾਵਰ ਸਿੰਘ ਹੋਣੀ, ਹੋਰ ਕਿੰਨੇ ਹੀ ਨੌਜਵਾਨ ਜਿਹੜੇ ਉਸ ਵੇਲੇ ਉਹ ਕੇਸ ਕਤਲ ਕਰਦੇ ਸਨ, ਸਤਿਗੁਰਾਂ ਦੀ ਬਖਸ਼ਿਸ਼ ਹੋਈ, ਸਭ ਬਾਣੇ ਬਾਣੀ ਦੇ ਧਾਰਨੀ ਬਣੇ, ਖੰਡੇ ਬਾਟੇ ਦੀ ਪਹੁਲ ਛਕੀ, ਉਹ ਉਸ ਲਾਈਨ ਦੇ ਵਿੱਚ ਆਏ ਕਿ ਉਹਨਾਂ ਨੇ ਵੱਡੇ ਵੱਡੇ ਕਾਰਨਾਮੇ ਕਰ ਦਿੱਤੇ। ਅੱਜ ਕੁੱਲ ਦੁਨੀਆ ਦੇ ਵਿੱਚ ਡਾਕਾ ਬੋਲਦਾ ਆ। ਤੇ ਇਹ ਵੀ ਗੱਲ ਤੈਅ ਆ ਕਿ ਪੰਜਾਬ ਭਾਰਤੀ ਹਕੂਮਤ ਦੇ ਕਬਜ਼ੇ ਦੇ ਵਿੱਚੋਂ ਇੱਕ ਨਾ ਇੱਕ ਦਿਨ ਰਿਹਾ ਜਿਹੜਾ ਆਜ਼ਾਦ ਹੋ ਕੇ ਜ਼ਰੂਰ ਰਹੇਗਾ। ਸਾਡੇ ਬੰਦੀ ਸਿੰਘ ਵੀ ਬਾਹਰ ਆਣਗੇ ਤੇ ਸਾਡੀ ਕੌਮ ਦੀ ਜਿਹੜੀ ਗੱਲ ਆ ਉਹ ਕੁੱਲ ਦੁਨੀਆ ਦੇ ਨਕਸ਼ੇ ਤੇ ਬੋਲਬਾਲਾ ਹੋਏਗਾ। ਤੇ ਲੋੜ ਆ ਆਪਾਂ ਡਟ ਕੇ ਇਸ ਗੱਲ ਦੇ ਉੱਤੇ ਪਹਿਰਾ ਦਈਏ। ਇਹ ਦਿਹਾੜੇ ਮਨਾਏ ਜਿਹੜੇ ਤੁਹਾਡੇ ਸੰਗਤ ਦੇ ਸਹਿਯੋਗ ਦੇ ਨਾਲ ਜਾਂਦੇ ਆ, ਸਤਿਗੁਰਾਂ ਦੀ ਸਹਿਯੂਰੀ ਦੇ ਵਿੱਚ ਆਪਾਂ ਸਾਰੇ ਜੁੜ ਮਿਲ ਬੈਠੇ ਹੋਏ ਆ। ਤਾਂ ਇਹਨਾਂ ਦਿਹਾੜਿਆਂ ਦੇ ਉੱਤੇ ਜ਼ਰੂਰ ਵੱਧ ਤੋਂ ਵੱਧ ਪਹਿਰਾ ਦਿਆ ਕਰੋ। ਅਦਰਵਾਈਜ਼ ਪੰਜਾਬ ਦੇ ਜਿਹੜੇ ਹਾਲਾਤ ਆ, ਨਿਤ ਨਵੀਆਂ, ਭਾਵੇਂ ਕੋਈ ਭਗਵੰਤ ਮਾਨ ਆ ਜੇ, ਕੇਸਰੀਵਾਲ ਆ ਜੇ, ਪਹਿਲਾਂ ਸੁਖਬੀਰ ਬਾਦਲ ਦੇਖ ਲਿਆ ਆ, ਅਮਰਿੰਦਰ ਦੇਖ ਲਿਆ, ਹੋਰ ਕਿੰਨੀਆਂ ਪਾਰਟੀਆਂ ਅੱਗੇ ਨੂੰ ਵੀ ਬਣ ਸਕਦੀਆਂ, ਪਰ ਹੱਲ ਪੰਜਾਬ ਦਾ ਇੱਕੋ ਇੱਕ ਆ। ਜਿਸ ਦਿਨ ਪੰਜਾਬ ਆਜ਼ਾਦ ਹੋਏਗਾ ਉੱਥੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਹਿਫੂਜ਼ ਹੋਣਗੀਆਂ। ਤੁਹਾਡੇ ਜਿਹੜੇ ਬੱਚੇ ਵਿਦੇਸ਼ਾਂ ਵੱਲ ਨੂੰ ਜਾਂਦੇ, ਮੈਕਸੀਕੋ ਵਾਲੇ ਬਾਰਡਰ ਧਾਣੀ ਟੱਪ ਕੇ ਆਉਂਦੇ ਆ, ਕਿੰਨੇ ਰਸਤਿਆਂ ਦੇ ਵਿੱਚ ਇਹ ਵਿਚਾਰੇ ਮਰ ਮੁਰ ਜਾਂਦੇ ਆ। ਪਰ ਸਾਨੂੰ ਲੋੜ ਆ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਂਭੀਏ। ਤੋਂ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਥੇ ਹੀ ਫਤਿਹ ਦੀ ਸਾਂਝ ਕਰਦਾ। 5 ਖਾਲਿਸਤਾਨ ਦੇ ਨਾਅਰੇ ਲਾਣੇ ਆ। ਸਾਧ ਸੰਗਤ ਜੀ, ਬੀਬੀਆਂ ਭੈਣਾਂ ਸਾਰਿਆਂ ਨੂੰ ਬੇਨਤੀ ਆ, ਜ਼ਰੂਰ ਜਵਾਬ ਦਿਓ, ਕਿਉਂਕਿ ਇਹੀ ਸ਼ਰਧਾਂਜਲੀ ਵੀ ਸਾਡੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਉਸ ਵੇਲੇ ਦੀਪਾ ਪਾਪੜ, ਇੰਦਰਾ ਗਾਂਧੀ ਤੇ ਸਤਵੰਤ ਸਿੰਘ, ਬੈਦ ਸਿੰਘ, ਕੇਰ ਸਿੰਘ ਉਹਨਾਂ ਵੱਲੋਂ ਸੋਧਾ ਲਾਉਣ ਤੋਂ ਬਾਅਦ ਜਿਹੜਾ ਸੀ ਫੌਜ ਦਾ ਮੁਖੀ, ਉਹਨੂੰ ਸੋਧਾ ਜਿਹੜਾ ਸੁੱਖੇ ਜਿੰਦੇ ਵੱਲੋਂ ਲਾਇਆ ਗਿਆ। ਤੇ ਫਿਰ ਅੱਜ ਉਹਨਾਂ ਨੂੰ ਯਾਦ ਕਰਨ ਦਾ ਔਰ ਜਿਹੜੀ ਆਪਣੀ ਸ਼ਰਧਾਂਜਲੀ ਜਿਹੜੀ ਉਹਨਾਂ ਨੂੰ ਪ੍ਰਣਾਮ ਕਰਨ ਦਾ ਇਹੀ ਤਰੀਕਾ ਆ। ਖਾਲਿਸਤਾਨ ਦੇ 5 ਨਾਅਰੇ ਜੋਸ਼ੋ ਖਰੋਸ਼ ਦੇ ਵਿੱਚ ਜਵਾਬ ਦਿਓ ਜੀ। ਖਾਲਿਸਤਾਨ, 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 ਬੋਲੇ ਸੋਨਿਆ। ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਭਾਈ ਹਿੰਮਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਅਸੀਂ ਦੁਆਬਾ ਸਿੱਖ ਐਸੋਸੀਏਸ਼ਨ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਧੰਨਵਾਦ ਕਰਦੇ ਹਾਂ, ਜਿਹੜੇ ਹਰ ਸਾਲ ਭਾਈ ਸੁੱਖੇ ਜਿੰਦੇ ਦੀ ਤੇ ਹੋਰ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਆ। ਅਖੀਰ ਦੇ ਵਿੱਚ ਸਾਡੇ ਆਖਰੀ ਬੁਲਾਰੇ ਨੇ ਭਾਈ ਰਜਿੰਦਰ ਸਿੰਘ ਜੀ। ਉਹ ਸੰਬੋਧਨ ਹੋਣਗੇ ਕਿਉਂਕਿ ਸ਼ਹੀਦਾਂ ਦੇ ਦਿਨ ਕੁਛ ਨਾ ਕੁਛ ਉਹਨਾਂ ਬਾਰੇ ਕਹਿਣ ਲਈ ਸਾਡੇ ਜਿਹੜੇ ਬੁਲਾਰੇ ਥੋੜ੍ਹਾ ਟਾਈਮ ਲਾਉਂਦੇ। ਆਖਰੀ ਬੁਲਾਰੇ ਭਾਈ ਰਜਿੰਦਰ ਸਿੰਘ ਦੀ, ਬਾਬਾ ਬੰਦਾ ਸਿੰਘ ਸਿੱਖ ਸੁਸਾਇਟੀ ਵੱਲੋਂ, ਜਿਨ੍ਹਾਂ ਦੀ ਪੰਥ ਲਈ ਬੜੀ ਦੇਣ ਆ। ਬੜੇ ਇਹ ਪਰਿਵਾਰ ਪਿਛਲੇ 3 ਦਹਾਕਿਆਂ ਤੋਂ ਸਿੱਖ ਕੌਮ ਦੀ ਸੇਵਾ ਕਰਦਾ ਰਿਹਾ।
ਸੋ ਪਰਿਵਾਰ ਨੇ ਬੜੇ ਸਿੱਧੇ ਚੱਲੇ ਨੇ, ਭਾਈ ਸਾਹਿਬ ਨੇ ਬੜੀ ਸੇਵਾ ਕਰ ਰਹੇ ਤਤਪਰ ਤੇ। ਆਓ ਸਰਵਣ ਕਰੀਏ ਭਾਈ ਰਜਿੰਦਰ ਸਿੰਘ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜੀ ਹੋਈ ਖਾਲਸਾ ਸਾਧ ਸੰਗਤ ਜੀ, ਆਓ 10ਵੇਂ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਸਾਡੇ ਸਤਿਕਾਰਯੋਗ ਵੀਰਾਂ ਨੇ ਆਪ ਜੀ ਨੂੰ ਬੜਾ ਕੁਝ ਦੱਸਿਆ ਤੇ ਕਥਾਵਾਚਕ ਜਗਜੀਤ ਸਿੰਘ ਨਲਵੀ ਨੇ ਉਹਨਾਂ ਨੇ ਵੀ ਬਹੁਤ ਸੁਚੱਜੇ ਢੰਗ ਨਾਲ ਆਪ ਜੀ ਨੂੰ ਦੱਸਿਆ। ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ, ਸਿਰਫ ਮੈਂ ਅੱਜ ਤੁਹਾਡੇ ਅੱਗੇ ਉਹਨਾਂ ਦੋ ਬ੍ਰਹਮ ਗਿਆਨੀ ਦੀ ਗੱਲ ਕਰ ਰਿਹਾ ਹਾਂ, ਕਿਉਂਕਿ ਮੈਂ ਫੇਸਬੁੱਕ ਤੇ ਕਿਸੇ ਨੇ ਲਿਖਿਆ ਸੀ ਬ੍ਰਹਮ ਗਿਆਨੀ। ਜਦੋਂ ਬ੍ਰਹਮ ਗਿਆਨੀ ਸ਼ਬਦ ਪੜ੍ਹਿਆ ਮਨ ਨੂੰ ਬੜਾ ਹੋਇਆ ਵੀ ਆਪਾਂ ਤਾਂ ਸਮਝਦੇ ਤੇ ਬ੍ਰਹਮ ਗਿਆਨੀ ਜਿਹੜੇ ਗੋਲ ਕੇਸਗੀਆਂ ਬੰਨੀਆਂ ਹੁੰਦੀਆਂ, ਜਿਹਨਾਂ ਨੇ ਵੀ ਚੋਲੇ ਪਾਏ ਹੁੰਦੇ, ਕਥਾ ਸੰਗਤਾਂ ਨੂੰ ਸੁਣਾਉਂਦੇ ਜਾਂ ਹੋਰ ਵੀ ਉਹੀ ਬ੍ਰਹਮ ਗਿਆਨੀ ਹੁੰਦੇ, ਵੀ ਇਹ ਬ੍ਰਹਮ ਗਿਆਨੀ ਹੁੰਦਾ। ਪਰ ਗੱਲ ਹੈ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ। ਜਦੋਂ ਇਹ ਜੇ ਜਿੰਦੇ ਸੁੱਖੇ ਨੇ ਕੇਸ ਨਹੀਂ ਰੱਖੇ ਸਨ, ਇਹ ਸੰਤਾਂ ਦੇ ਨੇੜੇ ਨਹੀਂ ਜਾਂਦੇ ਸਨ। ਉਹ ਕਈ ਨੇੜ ਦੇ ਸਾਥੀ ਦੇ ਸੰਤਾਂ ਦੇ ਜਿਹੜੇ ਉਹਨਾਂ ਨੇ ਕਹਿਣਾ ਵੀ ਭਾਈ ਸਾਹਿਬ ਇਹ ਬੰਦੇ ਬੜੇ ਕੰਮ ਦੇ ਲੱਗਦੇ ਆ, ਵੀ ਇਹਨਾਂ ਨੂੰ ਤੁਸੀਂ ਪਿਆਰ ਕਰੋ, ਕੋਲ ਸੱਦੋ। ਉਹ ਬ੍ਰਹਮ ਗਿਆਨੀ ਨੇ ਵਚਨ ਕਰ ਦਿੱਤੇ ਸਨ। ਆਉਣ ਵਾਲੇ ਸਮੇਂ ਵਿੱਚ ਭਾਈ ਇਹਨਾਂ ਨੇ ਜਿਹੜੀ ਸੇਵਾ ਕਰਨੀ ਉਹ ਤੁਹਾਨੂੰ ਪਤਾ ਲੱਗ ਜਾਣਾ। ਕੱਲੇ ਬ੍ਰਹਮ ਗਿਆਨੀ ਕੀ ਭਾਈ ਜਗਤਾਰ ਸਿੰਘ ਜੀ ਹਵਾਰਾ ਘੱਟ ਹੈ ਬ੍ਰਹਮ ਗਿਆਨੀ ਨਾਲੋਂ? ਬ੍ਰਹਮ ਗਿਆਨੀ ਉਹ ਹੁੰਦੇ ਨੇ ਜਿਹੜੇ ਆਪਣੇ ਫਿਊਚਰ ਨੂੰ ਆਪਣੀ ਕੌਮ ਦਾ ਜਨਮ ਦੇਖਣਾ ਸਭ ਤੋਂ ਜ਼ਰੂਰੀ ਹੈ। ਕੀ ਅਸੀਂ ਬ੍ਰਹਮ ਗਿਆਨੀ ਨਾਲ ਸੋਚਿਆ ਕਦੇ? 5 ਲੱਖ ਦਾ ਇਕੱਠ ਵਿੱਚ ਇੱਕ ਵਾਰੀ ਅਸੀਂ ਉਹਨੂੰ ਜਥੇਦਾਰ ਨਿਯੁਕਤ ਕਰ ਦਿੱਤਾ। ਕੀ ਉਹਦਾ ਰਿਹਾ ਨਹੀਂ ਹੋਣਾ? ਕਿਉਂ ਜ਼ਿੰਮੇਵਾਰੀ ਤੋਂ ਨੱਠ ਰਹੇ ਜਿਹੜੇ ਆਗੂਆਂ ਨੇ ਉੱਥੇ ਐਲਾਨ ਕੀਤਾ ਸੀ? ਸਾਡੇ ਅੱਗੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਆਗਰੇ ਦੇ ਕਿਲੇ ਵਿੱਚ ਬੰਦ ਸਨ। ਬਾਬਾ ਬੁੱਢਾ ਜੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਸਨ, ਜਥੇਦਾਰ ਦੇ ਰੂਪ ਵਿੱਚ ਆਪਣੇ ਸਿੱਖਾਂ ਨੂੰ ਲੈ ਕੇ ਉੱਥੇ ਪਹੁੰਚਦੇ ਸਨ। ਸੋ ਤਾਂ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਵੀ ਕੋਈ ਗੱਲ ਨਹੀਂ, ਤੁਸੀਂ ਅੰਦਰ ਵੇਖ ਜਾਗਾ, ਪਰ ਸਿੱਖ ਹਮੇਸ਼ਾ ਜਾਗਰਤ ਹੈ। ਕੀ ਅਸੀਂ ਵੀ ਨਗਰ ਕੀਰਤਨ ਜਾਂ ਇੱਕ ਮਾਰਚ ਦਿੱਲੀ ਵੱਲ ਲੈ ਕੇ ਗਏ ਅੱਜ ਤੱਕ? ਸਾਧ ਸੰਗਤ ਜੀ, ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਹਿਣਾ ਹਾਂ, ਜਿੱਦਣ ਕੌਮ ਨੇ ਅਕਾਲ ਤਖਤ ਸਾਹਿਬ ਤੋਂ ਖੜ ਕੇ ਸਾਡੇ ਲੀਡਰਾਂ ਨੇ ਆਦੇਸ਼ ਦੇ ਦਿੱਤਾ ਵੀ ਮਹੀਨੇ ਜਿਹੜੇ 5 ਲੱਖ ਨੇ ਜਥੇਦਾਰ ਨੂੰ ਨਿਯੁਕਤ ਕੀਤਾ ਸੀ ਜਕਾਰਿਆਂ ਦੀ ਗੂੰਜ ਵਿੱਚ, ਉਹ ਆ ਰਹੇ ਹਨ ਜਥੇਦਾਰ ਨੂੰ ਰਿਹਾ ਕਰਾਉਣ। ਇਹ ਸਰਕਾਰ ਦਾ ਹੁਕਮ ਵੀ ਅਸੀਂ ਪਹੁੰਚੀਏ ਜਾਂ ਤੁਸੀਂ ਪਹਿਲਾਂ ਰਿਹਾ ਕਰਨਾ। ਖਾਲਸਾ ਜੀ ਸਾਨੂੰ ਇਮਾਨਦਾਰੀ ਨਾਲ ਸਾਡੀ ਲੀਡਰਸ਼ਿਪ ਤੇ ਸਾਨੂੰ ਕੋਈ ਨਹੀਂ, ਪਰ ਫਿਰ ਵੀ ਜਿਹੜੇ ਸਾਨੂੰ ਸਾਰਾ ਇਤਿਹਾਸ ਪੈੜਾ ਪਾ ਕੇ ਗਿਆ ਉਹਨਾਂ ਤੇ ਚੱਲਣਾ ਪੈਣਾ ਹੈ। ਮੈਨੂੰ ਗੱਲ ਯਾਦ ਆਉਂਦੀ ਹੈ, ਭਾਈ ਹਿੰਮਤ ਸਿੰਘ ਜੀ ਗੱਲ ਕਰਕੇ ਗਏ ਆ, ਸਿੰਘਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਬਲਵਿੰਦਰ ਸਿੰਘ ਜੀ ਜਦੋਂ ਉਹਦੇ ਬਾਪੂ ਜੀ ਉਹਦੇ ਪਰਿਵਾਰ ਨੂੰ ਫੜਿਆ, ਸ਼ਹੀਦ ਕਰ ਦਿੱਤਾ ਅੱਗ ਲਾ ਕੇ। ਜਦੋਂ ਕਿਸੇ ਨੇ ਖਬਰ ਪਹੁੰਚਾਈ ਵੀ ਭਾਈ ਸਾਹਿਬ ਆਹ ਭਾਣਾ ਵਰਤ ਗਿਆ, ਉਹ ਕਿੱਡੇ ਵੱਡੇ ਬ੍ਰਹਮ ਗਿਆਨੀ ਸਨ। ਉਹ ਕਹਿੰਦੇ ਚਲੋ ਬੜੀ ਹੱਥ ਜੋੜ ਕੇ ਗੁਰੂ ਅੱਗੇ ਸਿਰ ਝੁਕਾ ਕੇ ਕਹਿੰਦੇ ਚਲੋ ਅਸੀਂ ਵੀ ਸਰਬਸਤਾਨੀ ਨੇ ਜੇ ਆਪਣਾ ਸਾਰਾ ਪਰਿਵਾਰ ਵਰਤਿਆ, ਅਸੀਂ ਵੀ ਤਿੰਗਾ ਵਰਤਣਾ ਸੀ ਉਹਨਾਂ ਦੇ ਸਰਬਸ ਦੇ ਅੱਜ ਦਾਨੀ ਦੇ ਅਸੀਂ ਭਾਈ ਭਾਗੀਦਾਰ ਬਣ ਗਏ। ਇਹ ਸਾਡੀ ਕੌਮ ਦੇ ਲੀਡਰਾਂ ਦੀ ਮਾਨਸਿਕਤਾ ਸੀ। ਮੈਨੂੰ ਯਾਦ ਹੈ, ਚਲੋ ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਗੁਰੂ ਸਾਹਿਬ ਦੀ ਜੀ ਦੱਸਣਾ ਚਾਹੁੰਦਾ ਵੀ ਕਿੰਨੀ ਉਹਦੇ ਵਿੱਚ ਪਾਤੀ ਸੀ ਸਿੰਘਾਂ ਦੀ। ਸਾਡੇ ਨੇੜੇ ਕੋਈ ਪਿੰਡ ਸੀ, ਉੱਥੇ ਦੇ ਮੁੰਡੇ ਨੇ ਠੀਕ ਹੈ ਉਹ ਟੌਟ ਬਣ ਗਿਆ ਸੀ, 5 ਭਰਾਇਆਂ ਦਾ ਇਕੱਲਾ ਭਰਾ ਸੀ। ਕਿਉਂਕਿ ਸਾਡੇ ਉੱਚ ਕੋਟੀ ਦੇ ਉਸ ਟਾਈਮ ਸਮੇਂ ਦੇ ਜਿਹੜੇ ਲੀਡਰ ਸਨ ਉਹਨਾਂ ਨੂੰ ਕਰਾ ਦੇਣਾ ਸੀ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਚ ਗਏ। ਜਦੋਂ ਉਹਨੂੰ ਸੋਧਾ ਲਾਉਣ ਦੀ ਗੱਲ ਚੱਲਦੀ ਸੀ, ਮੈਂ ਕਿਹਾ ਯਾਰ ਜਿੱਦਾਂ ਅਸੀਂ ਪਿਆਰ ਨਾਲ ਕਹਿ ਦਈਦਾ ਸਿੰਘਾਂ ਨੂੰ, ਮੈਂ ਕਿਹਾ 5 ਭੈਣਾਂ ਦਾ ਭਾਈ ਹੈ ਇੱਕ, ਵੀ ਜੇ ਆਪਾਂ ਉਹਨਾਂ ਨੂੰ ਖਿਮਾ ਕਰ ਦੋ ਯਾਰ, ਕੋਈ ਨਹੀਂ ਮਾਫੀ ਦੇ ਦਿਓ।
ਭਾਈ ਜਟਾਣੇ ਦੀ ਇੱਕ ਗੱਲ ਸੀ, ਕਹਿੰਦਾ ਰਜਿੰਦਰ ਸਿੰਘ ਜੀ ਆ ਗੰਨ ਨੂੰ ਚੱਕ ਕੇ ਕੰਨ ਨਾਲ ਆ ਕੇ ਦੇਖੋ ਕੀ ਕਹਿੰਦੀ ਹੈ। ਕਹਿੰਦਾ ਜੇ ਸਾਡੇ ਗੁਰੂ ਸਾਹਿਬ ਦੇ ਤੀਰਾਂ ਨੂੰ ਸੋਨਾ ਲੱਗਿਆ ਹੁੰਦਾ ਸੀ ਨਾ ਦੁਸ਼ਮਣ ਤੇ ਚਲਾਉਂਦੇ ਸਾਡੀ ਵੀ ਗੱਲ ਵਿੱਚ ਗੋਲੀ ਨਿਕਲਦੀ, ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਆ ਵੀ ਇਹਨੂੰ ਸੱਚਖੰਡ ਵਿੱਚ ਵਾਸਾ ਮਿਲਿਆ, ਇਹਦੇ ਪਿਛਲੇ ਆ ਪਾਪ ਮਾਫ ਕਰ ਦੇ। ਇਹ ਉਹਨਾਂ ਦੀ ਮਾਨਸਿਕਤਾ ਸੀ ਲੋਕਾਂ, ਜਿਹਨਾਂ ਨੂੰ ਤੁਸੀਂ ਕੋਈ ਅੱਤਵਾਦੀ ਕੋਈ ਵੱਖਵਾਦੀ ਕਹਿੰਦਾ ਵੀ ਕਿੰਨੀ ਉੱਚ ਸੋਚ ਸੀ। ਸੋ ਸਾਧ ਸੰਗਤ ਜੀ ਕੱਲੇ ਦਿਹਾੜੇ ਨਾ ਮਨਾਈਏ, ਸਭ ਰਾਜਨ ਕਾ ਰਾਜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹ ਕੱਲਾ ਪੂਜਾ ਕਰਨ ਵਾਸਤੇ ਨਹੀਂ, ਸਾਨੂੰ ਗੁਰੂ ਸਾਹਿਬ ਨੇ ਦਿੱਤਾ, ਇਹ ਪੜੋ। ਇਹ ਸਾਨੂੰ ਆਗੂ ਵੀ ਦੱਸਦਾ ਵੀ ਕਿਹਾ ਜਾ ਹੋਣਾ ਚਾਹੀਦਾ, ਸਾਨੂੰ ਬ੍ਰਹਮ ਗਿਆਨੀ ਵੀ ਦੱਸਦਾ, ਸਾਨੂੰ ਸੰਤ ਵੀ ਦੱਸਦਾ, ਸਾਨੂੰ ਸਾਧ ਵੀ ਦੱਸਦਾ ਵੀ ਕਿਹੋ ਜਿਹਾ ਹੋਣਾ ਚਾਹੀਦਾ। ਸਾਨੂੰ ਤਖਤਾਂ ਦੇ ਬੈਠਣ ਵਾਲਿਆਂ ਬਾਰੇ ਵੀ ਦੱਸਦਾ ਵੀ ਕਿਹੋ ਜਿਹੇ ਹੋਣੇ ਚਾਹੀਦੇ ਨੇ। ਪਰ ਅਸੀਂ ਫਿਰ ਦੁਨੀਆਦਾਰੀ ਦੇ ਵਿੱਚ ਹੋ ਜਾਂਦੇ ਹਾਂ। ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਇਕੱਠੇ ਹੋਈਏ, ਅਨੰਦਪੁਰ ਸਾਹਿਬ ਦੇ ਵਾਸੀ ਹੁੰਦੇ ਆ। ਇੱਕੇ ਗੱਲ ਸਾਡੀ ਜ਼ੁਬਾਨ ਤੇ ਸਾਰਿਆਂ ਤੇ ਹੋਣੀ ਚਾਹੀਦੀ ਹੈ ਕਿ ਅਸੀਂ ਸਿੱਖ ਹੈ। ਗੁਰੂ ਗੋਬਿੰਦ ਸਿੰਘ ਜੀ ਸਾਡੇ ਬਾਪੂ ਜੀ ਹਨ, ਪਿਤਾ ਜੀ ਹਨ, ਮਾਤਾ ਸਾਹਿਬ ਕੌਰ ਸਾਡੀ ਮਾਤਾ ਜੀ ਹੈ। ਅਸੀਂ ਅਨੰਦਪੁਰ ਸਾਹਿਬ ਦੇ ਵਾਸੀ ਹੈ। ਜਿੱਥੇ ਮਰਜ਼ੀ ਅਸੀਂ ਬੈਠੇ ਹੋ ਦੁਨੀਆ ਦੇ ਵਿੱਚ, ਕਿਸੇ ਕੌਮ ਕੋਲ ਇਹ ਚੀਜ਼ ਹੈ ਨਹੀਂ ਜਿਹੜੇ ਕਹਿ ਸਕਦੇ ਵੀ ਅਸੀਂ ਇੱਕ ਜਗ੍ਹਾ ਦੇ ਵਾਸੀ ਹੈ। ਆਓ ਆਪਾਂ ਅਨੰਦਪੁਰ ਸਾਹਿਬ ਦੇ ਵਾਸੀ ਬਣ ਕੇ ਆਪਣੇ ਦੁਸ਼ਮਣ ਨੂੰ ਦੱਸੀਏ ਵੀ ਅਸੀਂ 2% ਹੈ 1.5% ਹੈ, ਪਰ ਜੋ ਅਧਿਆਤਮ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਬਖਸ਼ਿਆ ਹੋਇਆ ਹੈ ਉਹਦੇ ਨਾਲ ਅਸੀਂ ਸਾਰਾ ਕੁਝ ਕਰ ਸਕਦੇ ਹਾਂ। ਸਾਡੇ ਰਾਜ ਦੀਆਂ ਧਾਰਨਾ ਤੁਹਾਡੇ ਸਾਹਮਣੇ, ਜਿੱਦਾਂ ਭਾਈ ਸਾਹਿਬ ਨੇ ਪਹਿਲਾਂ ਗੱਲ ਕੀਤੀ ਸੀ ਵੀ ਦੁਨੀਆ ਦਾ ਸਭ ਤੋਂ ਰਾਜ ਸਿੱਖਾਂ ਦਾ ਹੋਊਗਾ, ਇਹ ਕਹਿਣ ਦੀ ਗੱਲ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਮਿਸਾਲ ਕੀਤੀ ਹੈ। ਜਿਹੜੇ ਹੁਣ ਕੋਈ ਜਾਤ ਪਾਤ ਦੀਆਂ ਵੀ ਗੱਲਾਂ ਕਰਦੇ, ਜਦੋਂ ਸਰਹੰਦ ਦਾ ਗਵਰਨਰ ਬਣਾਉਣਾ ਸੀ ਉਹ ਨੀਚ ਜਾਤਾਂ ਵਿੱਚ ਵੀ ਸੀ, ਹਾਲਾਂਕਿ ਗੁਰੂ ਐਡਾ ਮਾਣ ਦਿੱਤਾ ਉਹਨਾਂ ਨੇ, ਉਹਨੂੰ ਗਵਰਨਰ ਬਣਾਇਆ ਸੀ। ਇਹ ਕੋਈ ਗੱਲ ਨਹੀਂ ਜਾਤ ਪਾਤ ਦੀ ਸਿੱਖੀ ਦੇ ਵਿੱਚ। ਤੇ ਜਦੋਂ ਸਾਡਾ ਖਾਲਿਸਤਾਨ ਬਣ ਗਿਆ, ਬਿਲਕੁਲ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਨੇ, ਚਾਹੇ ਅਸੀਂ ਮਿਨੋਰਟੀ ਦਿੱਤੇ ਪਰ ਅਸੀਂ ਮੈਜੋਰਟੀ ਨੂੰ ਵੀ ਬਰਾਬਰ ਦੇ ਹੱਕ ਦਿੱਤੇ ਆ, ਚਾਹੇ ਕੋਈ ਹਿੰਦੂ ਸੀ ਚਾਹੇ ਮੁਸਲਮਾਨ ਸੀ। ਇਸੇ ਤਰ੍ਹਾਂ ਜਦੋਂ ਸਾਡਾ ਖਾਲਿਸਤਾਨ ਬਣੂਗਾ, ਹਰ ਕੋਈ ਹਿੰਦੂ ਚਾਹੇ ਕੋਈ ਕ੍ਰਿਸਚਨ ਹੈ ਚਾਹੇ ਮੁਸਲਮਾਨ, ਸਾਰੇ ਵਧੀਆ ਜ਼ਿੰਦਗੀ ਜਿਉਣਗੇ, ਕਿਉਂਕਿ ਇੱਕ ਸਿੱਖਾਂ ਦਾ ਬੋਲਬਾਲਾ ਹੈ, ਸੱਚੇ ਪਾਤਸ਼ਾਹ ਜੀ ਆਪਣੇ ਖਾਲਸਾ ਪੰਥ ਨੂੰ ਅਜਿਹਾ ਰਾਜ ਭਾਗ ਬਖਸ਼ਿਓ ਜਿੱਥੇ ਹਰ ਕੋਈ ਖੁਸ਼ੀਆਂ ਭਰਪੂਰ ਜੀਵਨ ਬਤੀਤ ਕਰੇ। ਮੈਂ ਇਹ ਗੱਲ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਵੀ ਸਾਡਾ ਸੰਵਿਧਾਨ ਆਉਣ ਵਾਲੇ ਸਮੇਂ ਲਿਖਿਆ ਜਾਣਾ, ਗੁਰਬਾਣੀ ਦੀ ਸਾਰੀ ਵਿਆਖਿਆ ਦੇ ਆਧਾਰ ਤੇ ਲਿਖਿਆ ਜਾਣਾ, ਬੜੀ ਚੜ੍ਹਦੀ ਕਲਾ ਦਾ ਸਾਡਾ ਖਾਲਿਸਤਾਨ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ। ਸਤਿ ਸ੍ਰੀ ਅਕਾਲ। ਇਹ ਸਨ ਭਾਈ ਰਜਿੰਦਰ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਦਿਨਾਂ ਦੇ ਵਿੱਚ 11 ਅਕਤੂਬਰ ਦਿਨ ਮੰਗਲਵਾਰ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਜੀ। ਉਸ ਦਿਨ ਅੰਮ੍ਰਿਤ ਵੇਲੇ ਵੀ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਤੇ ਸ਼ਾਮ ਨੂੰ ਵੀ 14, 15, 16 ਅਕਤੂਬਰ ਨੂੰ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਬੜੀ ਹੋਈ ਸੋਸਾਇਟੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਆਫ ਹਰਿਆਣਾ, ਉਹਨਾਂ ਵੱਲੋਂ ਅਗਲੇ ਵੀਕਐਂਡ ਤੇ ਇਹ ਪ੍ਰਕਾਸ਼ ਦਿਹਾੜਾ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾਏਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਵੱਧ ਤੋਂ ਵੱਧ ਪਹੁੰਚੋ। ਆਓ ਹੁਣ ਸਾਡੇ ਗੁਰੂ ਘਰ ਦੇ ਬੱਚੇ ਜਿਨ੍ਹਾਂ ਦੀ ਬੜੀ ਕਿਰਪਾ, ਇਹਨਾਂ ਦੇ ਪਰਿਵਾਰਾਂ ਦਾ ਅਸੀਂ ਫੇਰ ਧੰਨਵਾਦ, ਹਮੇਸ਼ਾ ਹੀ ਧੰਨਵਾਦ ਕਰਦਾ ਜਿਹੜੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਉਂਦੇ ਨੇ। ਇਹਨਾਂ ਤੋਂ ਕੀਰਤਨ ਸਰਵਣ ਕਰੀਏ ਜੀ। ਪਰ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अब मन एक
जी का खालसा वाहिगुरु जी की फतेह। ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ। ਭਗਤ ਕਬੀਰ ਜੀ ਲਿਖਦੇ ਮਰਦਾ ਸੂਰਮੇ ਵਾਸਤੇ, ਭਾਈ ਹਰਜਿੰਦਰ ਸਿੰਘ ਜੀ ਜਿੰਦੇ ਵਾਸਤੇ, ਭਾਈ ਸੁਖਦੇਵ ਸਿੰਘ ਜੀ ਸੁੱਖੇ ਵਾਸਤੇ। ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, खेत जो मांडियो सूरमा आप दूजर को दाओ। गुरु ग्रंथ साहिब महाराज जी की पावन हजूरी अंदर हफ्तावारी दीवान की हाजरी भर रहे आते पंथ के चमकते हीरे, कौम के चमकते सितारे, अमर शहीद भाई साहब भाई
ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਜਿਨ੍ਹਾਂ ਦਾ ਸਨਮਾਨਯੋਗ ਸਾਧ ਜੀ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦੇ ਹਾਂ। ਸਭ ਤੋਂ ਪਹਿਲਾਂ ਪੁੱਤਰਾਂ ਦੇ ਦਾਨੀ ਜੀ ਦੀ ਬਖਸ਼ਿਸ਼ ਕੀਤੀ, ਫਤਿਹ ਬੁਲਾਓ ਤੇ ਆਪਣੇ ਸੇਵਕ ਢਾਡੀ ਜਥੇ ਨੂੰ ਕੁਝ ਕਹਿਣ ਵਾਸਤੇ ਆਗਿਆ ਬਖਸ਼ੋ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਆਬੇ ਦੇ ਐਸੋਸੀਏਸ਼ਨ ਜਥੇਬੰਦੀ ਵੱਲੋਂ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਧ ਸੰਗਤ ਜੀ ਤੁਹਾਡੇ ਸਹਿਯੋਗ ਦੇ ਨਾਲ ਪਰਸੋਂ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਅਮਰਤਾ ਕਰਵਾਏ। ਸ਼ਹੀਦਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਮੇਰ ਹਾਲ ਵਿਦਵਾਨ ਸਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਸਾਂ ਦੇ ਢਾੜੀ ਜਥ ਤੋਂ ਪਹਿਲਾਂ ਪੰਥ ਦੇ ਬੁਲਾਰਿਆਂ ਨੇ ਗੁਰੂ ਦਾ ਕੀਰਤਨ ਹੋਇਆ, ਕਥਾ ਹੋਈ, ਆਪ ਜੀ ਨੇ ਸਰਵਣ ਕੀਤੀ। ਸਮਾਂ ਬੜਾ ਸੀਮਤ ਹੈ, ਚੰਦ ਮਿੰਟ ਹਨ ਤੁਹਾਡੀ ਹਾਜ਼ਰੀ ਲਵਾਉਣ ਵਾਸਤੇ। ਪਿਆਰੇ ਖਾਲਸਾ ਜੀ, ਨਿਊ ਜਰਸੀ ਤੋਂ ਆਏ ਹੋਏ ਪ੍ਰੇਮੀ ਸੰਗਤ ਨੇ ਜੋ ਚੇਚੇ ਤੌਰ ਤੇ ਗੁਰੂ ਪਿਆਰੀ ਸੰਗਤ ਪਹੁੰਚੀ ਹੈ, ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਮਹਾਰਾਜ ਜੀ ਉਹਨਾਂ ਦੀ ਯਾਤਰਾ ਸਫਲ ਕਰਨ। 1.5 ਮਹੀਨਾ ਅਸੀਂ ਉੱਥੇ ਗੁਰੂ ਪਿਆਰੀਆਂ ਸੰਗਤਾਂ ਦੀ ਸੇਵਾ ਕਰਕੇ ਆਏ। ਗੁਰਮੁਖ ਪਰਿਵਾਰ ਦੋਵੇਂ ਟਾਈਮ ਬਾਬਾ ਜੀ ਦੇ ਪਾਵਨ ਦਰਬਾਰ ਹਾਜ਼ਰੀ ਭਰਦੇ ਰਹੇ, ਅੱਜ ਵੀ ਹਾਜ਼ਰੀ ਭਰਨ ਵਾਸਤੇ ਆਏ ਹਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਯਾਤਰਾ ਸਫਲ ਕਰਨ। ਸੋ ਖਾਲਸਾ ਜੀ, ਭਾਈ ਸੁਖਦੇਵ ਸਿੰਘ ਜੀ ਸੁੱਖਾ ਰਾਜਧਾਨੀ, ਜਿਨ੍ਹਾਂ ਦਾ ਜਨਮ 1962 ਈਸਵੀ ਨੂੰ ਹੋਇਆ ਗੰਗਾਨਗਰ ਜ਼ਿਲ੍ਹੇ ਵਿੱਚ। 1984 ਵਿੱਚ ਇਹਨਾਂ ਨੇ ਕਾਲਜ ਵਿੱਚ ਪੜ੍ਹਾਈ ਕੀਤੀ ਤੇ MA ਪਾਸ ਕੀਤੀ। ਅਕਤੂਬਰ ਦਾ ਮਹੀਨਾ ਹੈ। ਦੂਸਰਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ, ਸਾਡੇ ਪਿੰਡ ਦੇ ਲਾਗੇ ਹੈ। ਜੰਡਿਆਲੇ ਗੁਰੂ ਦੇ ਲਾਗੇ 2 ਪਿੰਡ ਹੈ, ਗਹਿਰੀ ਤੇ ਗਦਲੀ। ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਇਹਨਾਂ ਦਾ ਜਨਮ ਗਦਲੀ ਵਿਖੇ ਹੋਇਆ, ਪਿੰਡ ਗਦਲੀ ਵਿਖੇ। ਇਹਨਾਂ ਦੋਵਾਂ ਨਗਰਾਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕਈ ਵਾਰ ਆਪਣੇ ਜਥੇ ਨੂੰ ਨਾਲ ਲੈ ਕੇ ਉਹਨਾਂ ਪਿੰਡਾਂ ਵਿੱਚ ਅੰਮ੍ਰਿਤ ਸੰਚਾਰ ਕਰਦੇ ਰਹੇ। ਇਹਨਾਂ ਦੋਵਾਂ ਪਿੰਡਾਂ ਵਿੱਚ ਬੜੀ ਸਿੱਖੀ ਫਰਪੁਲਤ ਹੋਈ। ਗਹਿਰੀ ਪਿੰਡ ਵਿੱਚ ਜਦੋਂ 1984 ਦਾ ਅਟੈਕ ਹੋਇਆ, 2 ਸੱਕੇ ਭਰਾ ਬਾਬਾ ਜਰਨੈਲ ਸਿੰਘ ਜੀ ਦੀ ਫੌਜ ਵਿੱਚ ਰਹਿ ਕੇ, ਉਹਨਾਂ ਦੇ ਜਥੇ ਵਿੱਚ ਰਹਿ ਕੇ, ਭਾਈ ਸੁਰਿੰਦਰ ਸਿੰਘ ਜੀ ਤੇ ਉਹਨਾਂ ਦਾ ਛੋਟਾ ਭਾਈ ਅੰਮ੍ਰਿਤਧਾਰੀ ਗੁਰੂ ਕੇ ਪਿਆਰੇ ਲਾਲ ਆਪਣੇ ਲੱਕਾਂ ਨਾਲ ਬੰਬ ਬੰਨ੍ਹ ਕੇ ਟੈਂਕੀ ਤੋਂ ਪਿਆਰੇ ਖਾਲਸਾ ਜੀ, ਟੈਂਕਾਂ ਉੱਤੇ ਪਿਆਰੇ ਖਾਲਸਾ ਜੀ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਗਹਿਰੀ ਪਿੰਡ ਦੇ 2 ਸੂਰਮੇ ਸ਼ਹੀਦ ਹੋਏ। ਇਹ ਗਦਲੀ ਪਿੰਡ ਦਾ ਰਹਿਣ ਵਾਲਾ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਇਹਨਾਂ ਦਾ ਜਨਮ 1961 ਵਿੱਚ ਹੋਇਆ ਤੇ 1984 ਵਿੱਚ ਇਹਨਾਂ ਨੇ ਖਾਲਸਾ ਕਾਲਜ ਵਿਖੇ BA ਪਾਸ ਕੀਤੀ। ਅਕਤੂਬਰ ਦੇ ਮਹੀਨੇ ਵਿੱਚ ਆਜ਼ਾਦ ਨਗਰ ਕਰਦਾ 1984 ਵਿੱਚ ਅਟੈਕ ਹੋਇਆ। ਹਰ ਇੱਕ ਦਾ ਹਿਰਦਾ ਲੁੰਦ ਰਹਿ ਗਿਆ। ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁੱਖਾ ਸਿੰਘ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਆਏ, ਬਖਸ਼ਣ ਨਾਰੇ ਕਰਨ ਵਾਸਤੇ ਆਏ। ਜਿਸ ਵੇਲੇ ਅਕਾਲ ਤਖਤ ਸਾਹਿਬ ਜੀ ਦੇ ਆਣ ਕੇ ਦਰਸ਼ਨ ਕੀਤੇ, ਜਿਸ ਅਕਾਲ ਤਖਤ ਸਾਹਿਬ ਦੇ ਇਹਨਾਂ ਜਨਰਲ ਵੇਜੇ ਦੇ ਹੁਕਮ ਦੇ ਨਾਲ ਵੱਡੀ ਤੋਪ ਦੇ 9 ਗੋਲੇ ਚਲਾਏ ਗਏ। ਪਿਆਰੇ ਖਾਲਸਾ ਜੀ, 9 ਗੋਲਿਆਂ ਤੇ ਅੱਜ ਜ਼ਿਕਰ ਕਰਦਾ ਹੈ। ਇਹ ਜਨਰਲ ਵੇਜਦਾ, ਇਹ ਬੈਠਾ ਸੀ ਜਲਿਆਂਵਾਲੇ ਬਾਗ ਵਿਖੇ। ਇਹ ਆਪਣੀ ਫੌਜ ਨੂੰ ਗੁਜ਼ਾਰੀ ਕਰਦਾ ਸੀ। ਕੁਲਦੀਪ ਬਰਾੜ ਆਪਣੀ ਫੌਜ ਨੂੰ ਨਾਲ ਲਾ ਕੇ ਦਰਬਾਰ ਸਾਹਿਬ ਦੇ ਅੰਦਰ ਹਮਲਾ ਕਰਦਾ ਸੀ। ਪਿਆਰੇ ਖਾਲਸਾ ਜੀ, ਇਸ ਨੂੰ ਸੋਧਣ ਵਾਸਤੇ ਜਿਵੇਂ ਅਕਾਲ ਤਖਤ ਸਾਹਿਬ ਦੋਵੇਂ ਵੀ ਗੱਲ ਪੱਲਾ ਪਾ ਕੇ ਬਾਹਰ ਬੇਨਤੀ ਕਰਦੇ ਹੈ, ਉਹਨਾਂ ਖੜਨ ਦਾ ਤੁਹਾਡਾ ਜੱਥਾ ਹੈ।
ਸ਼ਹੀਦੀ ਦਾ ਦਿਨ ਮਨਾ ਰਹੇ ਹਾਂ। ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜੀ ਦਾ ਸ਼ਹੀਦੀ ਦਿਨ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਧ ਸੰਗਤ ਤੁਹਾਡੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। 11 ਤਰੀਕ ਨੂੰ ਸੋਢੀ ਸੁਲਤਾਨ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਹਰਿਆਣਾ ਦੀ ਜਥੇਬੰਦੀ ਜੋ ਹਰ ਸਾਲ ਹੀ ਉੱਥੋਂ ਦੀਆਂ ਸਿੱਖ ਸੰਗਤਾਂ ਸਰਦਾਰ ਬੂਟਾ ਸਿੰਘ ਜੀ ਚੀਮਾ ਜੀ ਤੇ ਉਹਨਾਂ ਦੇ ਸਹਿਯੋਗੀ ਸੱਜਣ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਾਧ ਸੰਗਤ ਤੁਹਾਡੇ ਸਹਿਯੋਗ ਦੇ ਨਾਲ ਉੱਚ ਪੱਧਰ ਤੇ ਗੁਰਪੁਰਬ ਮਨਾਇਆ ਜਾਣਾ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ 14, 15 ਤੇ 16 ਅਕਤੂਬਰ ਨੂੰ ਐਤਵਾਰ ਵਾਲੇ ਦਿਨ ਆਪ ਸਾਰੀਆਂ ਸੰਗਤਾਂ ਨੇ ਇਹਨਾਂ ਦਿਨਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚੋਂ ਖੁਸ਼ੀਆਂ ਦਾ ਦਾਤਾ ਪ੍ਰਾਪਤ ਕਰਦੀ ਹੈ। ਆਸ ਅਰਦਾਸਾਂ ਦੀ ਬੇਨਤੀ ਪ੍ਰਵਾਨ ਕਰੇਗੀ ਗੁਰੂ ਕੀ ਸੰਗਤ। ਤਕੀਏ ਦੋਵੇਂ ਸੂਰਮੇ ਅਰਦਾਸ ਕਰਕੇ ਮਹਾਬਲੀ ਗੁਰੂ ਹਰਿਮੰਦਰ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਚਰਨਾਂ 'ਚ ਚੱਲ ਪਏ। ਦਿੱਲੀ ਪਹੁੰਚੇ। ਦਿੱਲੀੋਂ ਪਤਾ ਲੱਗਾ ਕਿ ਪਾਪੀ ਜਬਰ ਵੈਦਿਆ ਪੂਨੇ ਦੀ ਧਰਤੀ ਪਹੁੰਚ ਗਿਆ, ਮਹਾਰਾਸ਼ਟਰ ਦੀ ਧਰਤੀ ਵਿੱਚ। ਮੈਂ ਪੂਨਾ ਸ਼ਹਿਰ ਵੇਖਿਆ, ਬਹੁਤ ਵੱਡਾ ਪੂਨਾ ਸ਼ਹਿਰ ਹੈ। ਦੋਵੇਂ ਸੂਰਮੇ ਤੇ ਤੀਸਰਾ ਨਾਲ ਹੈ ਭਾਈ ਨਿਰਮਲ ਸਿੰਘ ਜੀ ਨਿੰਮਾ। ਤਿੰਨਾਂ ਜਾ ਕੇ ਕਿਰਾਇਆ ਕਮਰੇ ਤੇ ਲਾ ਲਿਆ। ਤਕਰੀਬਨ 1.5 ਸਾਲ ਮਜ਼ਦੂਰੀ ਕੀਤੀ, ਕੰਮ ਕਰਦੇ ਰਹੇ, 10 ਨਵਾਂ ਦੀ ਕਿਰਤ ਕਮਾਈ ਕਰਦੇ ਰਹੇ। ਇਸ ਪਾਪੀ ਦੀ ਭਾਲ ਵਿੱਚ ਰਹੇ। ਲੱਭਦਿਆਂ ਇੱਕ ਦਿਨ ਇਹਦੇ ਘਰ ਦੀ ਪਛਾਣ ਹੋ ਗਈ। ਭਾਈ ਸੁਖਦੇਵ ਸਿੰਘ ਜੀ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਦੋਵੇਂ ਜਨਰਲ ਵੈਦਿਆ ਦੇ ਘਰ ਵਿੱਚ ਗਏ, ਪਰ ਪਾਪੀ ਆਪ ਘਰ ਵਿੱਚ ਨਹੀਂ ਮਿਲਿਆ। ਇਹਦੇ ਘਰ ਵਾਲੀ ਮਿਲੀ ਤੇ ਕਹਿਣ ਲੱਗੇ ਕਿ ਵੈਦਿਆ ਸਾਹਿਬ ਕਿੱਥੇ ਨੇ, ਜਨਰਲ ਸਾਹਿਬ ਕਿੱਥੇ ਨੇ, ਕੀ ਕੰਮ ਹੈ ਤੁਹਾਨੂੰ ਭਾਈ ਸਾਹਿਬ ਉਹਨਾਂ ਦੇ ਨਾਲ? ਕੋਈ ਉਹਨਾਂ ਨੂੰ ਵਸਤੂ ਦੇਣੀ ਹੈ, ਜ਼ਰੂਰੀ ਉਹਨਾਂ ਵਾਸਤੇ ਲਿਆਂਦੀ ਹੈ, ਕੱਲ ਨੂੰ ਮਿਲ ਕੇ ਤੁਹਾਨੂੰ। ਆ ਗਏ ਸੂਰਮੇ, ਗੱਡੀ ਦੀ ਪਛਾਣ ਕਰਦੀ। ਅਗਲਾ ਦਿਨ ਚੜਿਆ, ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਜਨਰਲ ਵੈਦਿਆ ਕਿੱਥੇ ਪਹੁੰਚਾ ਜੀ? ਅੱਜ ਬਤਾਉਂ ਦਾ ਭਰਥਾ ਖਾਣ ਵਾਸਤੇ ਚਿੱਤ ਕਰਦਾ, ਚਿੱਤ ਕਰਾਰਾ ਕਰਨ ਵਾਸਤੇ। ਤੇ ਚਿੱਤ ਕਰਾਰਾ ਕਰਨ ਵਾਸਤੇ ਸੂਰਮੇ 1.5 ਸਾਲ ਤੋਂ ਉਹਦੇ ਮਗਰ ਲੱਗੇ ਹੋਏ, ਸ਼ਿਕਾਰ ਦੀ ਭਾਲ ਵਿੱਚ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 2 ਬੱਬਰ ਸ਼ੇਰ, ਬੜੇ ਸੋਹਣੇ ਸਰ, ਸੁੰਦਰ ਜਵਾਨ, ਦਰਸ਼ਨ ਕੀਤੇ ਉਹਨਾਂ ਦੇ ਭੁੱਖ ਲੈਂਦੇ, ਲੰਬੇ ਦਾੜੇ ਪਿਆਰੇ ਖਾਲਸਾ ਜੀ, ਸੁਸੂ ਕਰਦੇ ਚਿਹਰੇ, ਸੰਤ ਸਰੂਪ। ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਸੂਰਮਾ ਬਣਾਇਆ, ਉੱਥੇ ਸੰਤ ਵੀ ਹੈ, ਸੰਤ ਦੇ ਨਾਲ ਛਪਾਈ ਵੀ ਹੈ ਪਿਆਰੇ ਖਾਲਸਾ ਜੀ। ਵਾਕਈ ਬ੍ਰਹਮ ਗਿਆਨੀ ਵਿੱਚ ਕੋਈ ਸ਼ੱਕ ਨਹੀਂ ਇਹਨਾਂ ਸੂਰਮਿਆਂ ਵਿੱਚ ਪਿਆਰੇ ਖਾਲਸਾ ਜੀ। ਚੋਲੇ ਪਾ ਲਵੇ ਉਹਨਾਂ ਬ੍ਰਹਮ ਗਿਆਨੀ ਨਹੀਂ ਬਣਿਆ ਜਾਂਦਾ ਪਿਆਰੇ ਖਾਲਸਾ ਜੀ। ਕੁਝ ਕਰਕੇ ਵਿਖਾਵੇ, ਉਹ ਬ੍ਰਹਮ ਗਿਆਨੀ ਹੈ, ਬਾਣੀ ਪੜ੍ਹਨ ਵਾਲਾ ਹੈ, ਕਿਰਤ ਕਮਾਈ ਕਰਨ ਵਾਲਾ ਹੈ, ਧਰਮ ਦੀ ਖਾਤਰ ਸ਼ਹੀਦ ਹੋ ਜਾਣ ਵਾਲਾ ਬ੍ਰਹਮ ਗਿਆਨੀ ਹੈ ਪਿਆਰੇ ਖਾਲਸਾ ਜੀ। ਇਹ ਸਾਰੇ ਗੁਣ ਇਹਨਾਂ ਸੂਰਮਿਆਂ ਵਿੱਚ ਭਰੇ ਹੈ, ਗੁਰੂ ਨੂੰ ਸਮਰਪਿਤ ਹੈ। ਦੋਵੇਂ ਸੂਰਮੇ ਇਹਦੀ ਭਾਲ ਵਿੱਚ ਗੱਡੀ ਵਿੱਚ ਬੈਠ ਕੇ ਆਪਣੇ ਘਰ ਵਾਲੀ ਨੂੰ ਲੈ ਕੇ ਪਹੁੰਚ ਗਿਆ ਮੰਡੀ ਵਿਖੇ। ਵਧੀਆ ਬਤਾਊ ਖਰੀਦੇ। ਜਦੋਂ ਟਾਕੀ ਖੋਲ ਕੇ ਬਾਰੀ ਵਿੱਚ ਬੈਠ ਗਿਆ ਤੇ ਮੋਟਰਸਾਈਕਲ ਚਲਾ ਰਿਹਾ ਭਾਈ ਹਰਜਿੰਦਰ ਸਿੰਘ ਜੀ ਜਿੰਦਾ। ਬੜਾ ਕਾਰੀਗਰ ਸੀ, ਬੜਾ ਮੋਟਰਸਾਈਕਲ ਚਲਾਉਣ ਦੇ ਵਿੱਚ ਚੁਸਤ ਸੀ, ਜਿਵੇਂ ਭਾਈ ਸੁਰਿੰਦਰ ਸਿੰਘ ਜੀ ਸੋਢੀ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਸੱਜੀ ਬਾਂਹ, ਜਿਹੜੇ ਗੱਡੀ ਦੀ ਲਾਈਨ ਤੇ ਪਿਆਰੇ ਖਾਲਸਾ ਜੀ ਮੋਟਰਸਾਈਕਲ ਚਲਾਉਣ ਨਾਲ ਪੂਰੀ ਸਪੀਡ ਵਿੱਚ। ਆ ਗੱਡੀ ਦੀ ਲਾਈਨ ਜਿਹੜੀ ਨਾ ਤੁਸੀਂ ਦੇਖਦੇ ਹੋ, ਗੱਡੀ ਦੇ ਪਹੀਏ ਛੋਟੇ ਛੋਟੇ ਹੁੰਦੇ ਆ, ਸਾਨੂੰ ਚੌੜੀ ਤਾਂ ਮੋਟਰਸਾਈਕਲ ਚਲਾ ਲੈਂਦਾ, ਪਰ ਗੱਡੀ ਦੀ ਲਾਈਨ ਤੇ ਮੋਟਰਸਾਈਕਲ ਚਲਾਉਣਾ ਇਹ ਭਾਈ ਸੁਰਿੰਦਰ ਸਿੰਘ ਸੋਢੀ ਦੀ ਜਿਹਦੇ ਹਿੱਸੇ ਵਿੱਚ ਹੈ। ਹਰਿਆਣੇ ਤੱਕ ਲਾਈਨ ਦੀ ਗੱਡੀ ਤੇ ਮੋਟਰਸਾਈਕਲ ਤੇ ਜਾਣਾ ਵਾਹ ਭਾਈ ਸੋਢੀ ਜੀ। ਤੇ ਭਾਈ ਹਰਜਿੰਦਰ ਸਿੰਘ ਵੀ ਜਿੰਦਾ ਕੱਟ ਨਹੀਂ। ਉਧਰੋਂ ਕਾਰ ਚੱਲ ਪਈ, ਉਧਰੋਂ ਮੋਟਰਸਾਈਕਲ ਸਟਾਰਟ ਹੋ ਗਿਆ।
ਭਾਈ ਹਰਜਿੰਦਰ ਸਿੰਘ ਜਿੰਦਾ ਨੇ ਕਰ ਦਿਆ। ਕਾਰ ਹੌਲੀ ਹੌਲੀ ਸਪੀਡ ਵੱਧਦੀ ਤੇਜ਼ੀ ਵਿੱਚ ਜਾ ਰਹੀ ਹੈ। ਉਧਰੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਅਰੇ ਛੱਡੀ ਜਾ ਰਹੇ ਮੋਟਰਸਾਈਕਲ ਦੀ। ਜਦੋਂ ਐਨ ਗੱਡੀ ਦੀ ਟਾਕੀ ਦੇ ਬਰਾਬਰ ਤੇ ਹੋ ਗਿਆ ਨਾ ਮੋਟਰਸਾਈਕਲ, ਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਇੱਕਦਮ ਖੜੇ ਹੋ ਗਏ ਮੋਟਰਸਾਈਕਲ ਦੇ ਉੱਪਰ ਪੀਲੀ ਸ਼ੀਟ ਤੇ। ਉਹਨਾਂ ਸੱਜੇ ਹੱਥ ਦੇ ਵਿੱਚ ਪੀਟਲ ਕੱਢ ਲਿਆ, ਲੈ ਉਹਦਾ ਨਿਸ਼ਾਨਾ ਉਸ ਪਾਪੀ ਦੁਰਗਾ ਦੀ ਛਾਤੀ ਦਾ ਜਬਲ ਵੈਦੀ ਦਾ। ਆ ਦੁਰਗਾ ਪਾਪੀਆ 1.5 ਸਾਲ ਹੋ ਗਿਆ ਤੈਨੂੰ ਲੱਭਦਿਆਂ। ਅਕਾਲ ਤਖਤ ਸਾਹਿਬ ਢਾਉਣ ਵਾਲਿਆ, ਜਿਸ ਅਕਾਲ ਤਖਤ ਸਾਹਿਬ ਦੀ ਰਚਨਾ ਸਾਡੇ ਮਹਾਬਲੀ ਮੀਰੀ ਅਤੇ ਪੀਰੀ ਦੇ ਮਾਲਕ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ, ਜਿਸ ਕੇ ਦੇਵ ਨੇ ਅਕਾਲ ਦਾ ਤਖਤ ਨਾਮ ਰੱਖਿਆ, ਪਹਿਲਾ ਤਖਤ ਹੈ ਖਾਲਸਾ ਪੰਥ ਦਾ, ਜਿਹਦੀ ਸੇਵਾ ਕਿਸੇ ਬੰਦੇ ਨੇ ਕੀਤੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਨ ਪਵਿੱਤਰ ਆਤਮਾ ਟੋਕਰੀਆਂ ਚੁੱਕਦੇ, ਭਾਈ ਗੁਰਦਾਸ ਸਾਹਿਬ ਜੀ ਖਾਲਸਾ ਪੰਥ ਦੇ ਮਹਾਨ ਵਿਦਵਾਨ ਕਾਲੀ ਕਰਦ ਤੇ ਟਾਲਵਾਉਂਦੇ ਰਹੇ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੱਥਾਂ ਦਾ ਬਣਾਇਆ ਅਕਾਲ ਤਖਤ ਢਾਈ। ਆ ਦੁਹਟਾ ਪਾਪੀਆ ਤੇਰੇ ਪਾਪਾਂ ਦਾ ਫਲ ਭੁਗਤਾਉਣ ਵਾਸਤੇ ਜੋ ਭਾਜੀ ਚੜ੍ਹੀ ਖਾਲਸਾ ਪੰਥ ਦੇ ਉੱਤੇ ਨਿਉਂਦਰਾ ਪਾਉਣ ਵਾਸਤੇ ਆਏ ਹਾਂ। ਸਾਧਰਾ ਪਾਪੀਆ ਆਪਣਾ ਹੰਗਾਤੀ ਜਿਸ ਵੇਲੇ ਦੀ ਥੱਲੇ ਆਇਆ ਦੁੱਟ ਪਾਪੀ ਬਾਬਰ ਸ਼ੇਰ ਦੀ ਮਾਰ ਦੇ ਹੇਠ ਆਇਆ, ਸਰਦਾਰ ਸੁੱਖਾ ਸਿੰਘ ਜੀ ਦੀ ਮਾਂ ਦੇ ਹੇਠਾਂ ਜਦੋਂ ਵਜਦਿਆ ਪਾਪੀ ਕਰਕੇ ਮਾਰ ਕੇ ਗੋਲੀਆਂ, ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਬਦਲਾ ਉਹਨਾਂ ਕੌਮ ਦੇ ਹਜ਼ਾਰੂ ਸਿੰਘਾਂ